ਸੋ ਮੈਂ ਬੇਨਤੀ ਕਰੂੰਗਾ ਭਾਈ ਗੁਰਦੇਵ ਸਿੰਘ ਜੀ ਆ ਕੇ ਆਪਣੇ ਬਚਨ ਸੰਗਤਾਂ ਨਾਲ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਮਹਾਨ ਸ਼ਹੀਦ ਤੇ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਤੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਦੀ ਨਿੱਘੀ ਯਾਦ ਵਿੱਚ ਇਕੱਤਰ ਹੋਏ ਹਾਂ, ਜਿਨ੍ਹਾਂ ਨੇ ਗੁਰੂ ਪਾਸੋਂ ਮੰਗ ਕੇ ਸ਼ਹਾਦਤ ਲਈ। ਉਹਨਾਂ ਦੀ ਸ਼ਹਾਦਤ ਨੇ, ਉਹਨਾਂ ਦਾ ਸੱਚਾਰੇ ਜੀਵਨ ਨੇ ਉਹ ਰੰਗ ਲਿਆਂਦਾ ਜਦੋਂ ਇੰਡੀਆ ਦਾ ਚਿਹਰਾ ਦੁਨੀਆ ਦੇ ਸਾਹਮਣੇ ਨੰਗਾ ਹੋਇਆ। ਸੋ ਆਪਾਂ ਇਸ ਵੇਲੇ ਅਸੀਂ ਕੀ ਉਪਰਾਲੇ ਕਰਨੇ ਹਨ? ਅਸੀਂ ਸਿਰਫ ਉਹਨਾਂ ਸ਼ਹੀਦਾਂ ਨੂੰ ਯਾਦ ਹੀ ਨਹੀਂ ਕਰਨਾ ਹੈ, ਸਾਡੇ ਜੁਮੇ ਗੁਰੂ ਨੇ ਕੀ ਸੇਵਾ ਆਇਤ ਕੀਤੀ ਆ ਉਹਨੂੰ ਕਿਵੇਂ ਨਿਭਾਉਣਾ ਹੈ, ਇਹ ਦੇਖਣ ਦੀ ਲੋੜ ਹੈ। ਇਸ ਵੇਲੇ ਹਿੰਦੁਸਤਾਨ ਦੀ ਗੌਰਮੈਂਟ ਜਿੰਨਾ ਖਰਚਾ ਉਹਦਾ ਇਸ ਵੇਲੇ ਸਿੱਖਾਂ ਦੀ ਮੂਵਮੈਂਟ ਨੂੰ ਦਬਾਉਣ 'ਤੇ ਲੱਗ ਰਿਹਾ ਹੈ, ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਕਾਰਜ ਲਈ ਲਾ ਰਹੇ ਹੋਣ। ਅਤੇ ਗੁਰੂ ਦੀ ਬਖਸ਼ਿਸ਼ ਹੈ ਕਿ ਪੰਥ ਦਿਨ ਬਰ ਦਿਨ ਚੜ੍ਹਦੀ ਕਲਾ ਨੂੰ ਜਾ ਰਿਹਾ ਹੈ। ਉਹ ਦਿਨ ਦੂਰ ਨੇ ਜਿੱਦਣ ਅਸੀਂ ਆਪਣੇ ਸ਼ਹੀਦਾਂ ਦਾ ਉਹ ਸੁਪਨਾ ਜਿਨ੍ਹਾਂ ਦੇ ਵਿੱਚ ਉਹ ਮਿਥ ਕੇ ਤੁਰੇ ਸਨ ਕਿ ਮੇਰੀ ਕੌਮ ਦੇ, ਸਾਡੀ ਕੌਮ ਦਾ ਭਵਿੱਖ, ਸਾਡੇ ਬੱਚਿਆਂ ਦਾ ਭਵਿੱਖ ਸੁਚਿਆਰਾ ਅਤੇ ਉਚਿਆਰਾ ਹੋਵੇ, ਅਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਅੱਜ ਮੈਂ TV ਦੇ ਨਾਲ ਵੀ, TV 84 ਦੇ ਨਾਲ ਵੀ ਜੁੜਿਆ ਹਾਂ। ਡਾਕਟਰ ਸਾਹਿਬ ਬੈਠੇ ਨੇ, ਮੈਂ ਮੀਡੀਆ ਦੇ ਪੱਖ ਤੋਂ ਵੀ ਆਪ ਜੀ ਨਾਲ ਗੱਲ ਕਰਨੀ ਚਾਹਾਂਗਾ। ਅੱਜ ਦੁਨੀਆ ਦੇ ਉੱਤੇ ਨੈਰੇਟਿਵ ਮੀਡੀਆ ਦੌਰਾਨ ਸਿਰਜੇ ਜਾਂਦੇ ਨੇ। ਅੱਜ ਤੁਸੀਂ ਇਜ਼ਰਾਈਲ ਨੇ ਈਰਾਨ ਦੇ ਉੱਤੇ ਅਟੈਕ ਕੀਤਾ ਹੋਇਆ ਹੈ ਅਤੇ ਨੈਰੇਟਿਵ ਕਿਹਨਾਂ ਦਾ ਚੱਲ ਰਿਹਾ? ਇਜ਼ਰਾਈਲ ਦਾ। ਕਿਉਂ? ਉਹਨਾਂ ਦੇ ਬੰਦੇ ਮੀਡੀਆ ਦੇ ਵਿੱਚ ਬੈਠੇ ਹੋਏ ਹਨ। ਜੇ 800 ਦੇ ਲਾਗੇ ਚੈਨਲ ਹਿੰਦੁਸਤਾਨ ਮੋਦੀ ਹੋਣਾ ਨੇ, ਅਮਿਤ ਸ਼ਾਹ ਹੋਣਾ ਨੇ ਉਹ ਫੜੇ ਹੋਏ ਨੇ, ਤਾਂ ਉੱਥੇ ਆਪਦਾ ਨੈਰੇਟਿਵ ਚਲਾਉਂਦੇ ਨੇ। ਅਤੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮੀਡੀਆ ਦੀ ਕੀ ਮਹੱਤਤਾ ਹੈ। ਡਾਕਟਰ ਸਾਹਿਬ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹਾਂ ਕਿ ਸਾਨੂੰ ਆਪਣੇ ਵਿਦਵਾਨਾਂ ਨੂੰ ਸਮਝਣ ਦੀ ਯੁਕਤੀ ਆਉਣੀ ਚਾਹੀਦੀ ਹੈ। ਮੈਂ ਗਿਲੇ ਨਾਲ ਕਈ ਵਾਰੀ ਇਹ ਗੱਲ ਕਹਿੰਦਾ ਕਿ ਅਸੀਂ ਆਪਣੇ ਵਿਦਵਾਨ ਕਈ ਵਾਰੀ ਰੋਲ ਕੇ ਮਾਰਦੇ ਹਾਂ। ਆਓ ਆਪਾਂ ਆਪਣੇ ਵਿਦਵਾਨਾਂ ਨੂੰ ਸਾਂਭੀਏ, ਉਹਨਾਂ ਤੋਂ ਲਾਹਾ ਲੈ ਸਕੀਏ। ਡਾਕਟਰ ਅਮਰਜੀਤ ਸਿੰਘ ਜਿਨ੍ਹਾਂ 'ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ, ਜਿਹੜੀ ਨਿਤੜਕਤਾ ਦੇ ਨਾਲ ਸਾਰਾ ਜੀਵਨ ਉਹਨਾਂ ਨੇ ਪੰਥ ਦੇ ਲੇਖੇ ਲਾਇਆ ਹੈ। ਸੋ ਉਹਨਾਂ ਮੀਡੀਏ ਜੋ ਪੰਥ ਦੀ ਗੱਲ ਕਰਦੇ ਹਨ ਉਹਨਾਂ ਦੀ ਸਪੋਰਟ ਵੀ ਕਰੀਏ। ਕੋਈ ਵੀ ਆਰਗੇਨਾਈਜੇਸ਼ਨ ਇਸ ਵੇਲੇ ਵੰਡ ਪਾਉਣ ਦਾ ਸਮਾਂ ਨਹੀਂ ਹੈ। ਜੇ ਕੋਈ ਬੰਦਾ ਇਹ ਸਮਝਦਾ ਹੋਵੇ ਕਿ ਮੈਨੂੰ ਕੀ, ਇਹ ਤਾਂ ਦੂਸਰੇ ਨਾਲ ਹੋ ਰਿਹਾ, ਛੱਡਣਾ ਉਹਨਾਂ ਨੇ ਕਿਸੇ ਨੂੰ ਨਹੀਂਗਾ, ਛੱਡਣਾ ਉਹਨਾਂ ਨੇ ਕਿਸੇ ਨੂੰ ਨਹੀਂਗਾ। ਲੋੜ ਹੈ ਇਸ ਵੇਲੇ ਇਕੱਤਰ ਹੋ ਕੇ, ਇਕੱਠੇ ਹੋ ਕੇ ਆਪਾਂ ਹਿੰਮਤ ਕਰੀਏ। ਸੋ ਗੁਰੂ ਦੇ ਚਰਨਾਂ 'ਚ ਇਹੋ ਹੀ ਬੇਨਤੀ ਹੈ ਕਿ ਮਹਾਰਾਜ ਸਾਨੂੰ ਬਖਸ਼ਿਸ਼ ਕਰਨ, ਗੁਰੂ ਤੁੱਠੇ ਸਾਡੇ 'ਤੇ ਅਤੇ ਸਾਨੂੰ ਪੰਥ ਲਈ ਸੇਵਾ ਕਰਨ ਦਾ ਮਹਾਰਾਜ ਬਲ ਬਖਸ਼ਣ। ਸੋ ਇਸ ਵੇਲੇ ਆਪਾਂ ਨੂੰ ਸ਼ਹੀਦਾਂ ਦੀ ਸ਼ਹੀਦੀ ਤੋਂ ਇਹੋ ਹੀ ਸੇਧ ਹੈ ਕਿ ਆਪਾਂ ਆਪਣਾ ਫਰਜ਼ ਪਛਾਣੀਏ। ਆਪਾਂ ਉਸ ਗੁਰੂ ਦੇ ਪੁੱਤਰ ਹਾਂ ਜਾਂ ਪੁੱਤਰੀਆਂ ਹਨ ਜਿਨ੍ਹਾਂ ਨੇ ਇਹ ਗੱਲ ਕਹੀ ਸੀ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਤੇ ਗੁਰੂ ਸਾਹਿਬ ਨੇ ਸਭ ਕੁਝ ਕੁਰਬਾਨ ਕਰਕੇ ਜੇ ਸਾਨੂੰ ਆਪਣੇ ਪੁੱਤਰ ਪੁੱਤਰੀਆਂ ਬਣਾਇਆ ਅਤੇ ਸਾਡੇ ਜੁਮੇ ਕੋਈ ਨਾ ਕੋਈ ਸੇਵਾ, ਸਾਡੇ ਜੁਮੇ ਫਰਜ਼ ਆਇਤ ਕੀਤੇ ਹਨ, ਕੀ ਅਸੀਂ ਉਹਨਾਂ ਫਰਜ਼ਾਂ ਤੋਂ ਭਗੌੜੇ ਤਾਂ ਨਹੀਂ ਹੋ ਰਹੇ? ਇਹ ਸੋਚਣ ਦੀ ਲੋੜ ਹੈ। ਮੈਂ ਜਿੰਨੀ ਸੰਗਤ ਆਈ ਇਹੋ ਹੀ ਬੇਨਤੀ ਕਰਾਂਗਾ ਕਿ ਅੱਜ ਤੋਂ ਬਾਅਦ ਘਰੇ ਜਾ ਕੇ ਗੱਲ ਸੋਚਿਓ ਕਿ ਸਾਡੇ ਜੁਮੇ ਗੁਰੂ ਨੇ ਕੋਈ ਨਾ ਕੋਈ ਸੇਵਾ ਲਾਈ ਹੈ, ਅਤੇ ਗੁਰੂ ਬਖਸ਼ਿਸ਼ ਕਰੇ। ਉਹ ਦਿਨ ਦੂਰ ਨਹੀਂ। ਕੌਮ ਚੜ੍ਹਦੀ ਕਲਾ ਦੇ ਵਿੱਚ ਹੈ, ਪੰਥ ਚੜ੍ਹਦੀ ਕਲਾ ਦੇ ਵਿੱਚ ਹੈ। ਗੁਰੂ ਸਾਹਿਬ ਦੀ ਉਸ ਧਰਤੀ 'ਤੇ ਇੰਨੀ ਜ਼ਿਆਦਾ ਕਮਾਈ ਹੈ ਕਿ ਕੋਈ ਵੀ ਪੰਥ ਦਾ ਕੁਛ ਨਹੀਂ ਵਿਗਾੜ ਸਕਦਾ। ਦੋ ਵੱਡੀਆਂ ਹਕੂਮਤਾਂ ਨੂੰ ਅਸੀਂ ਹਾਰ ਦਿੱਤੀ ਹੈ, ਜਿਨ੍ਹਾਂ ਵਿੱਚ ਮੁਗਲਾਂ ਨੂੰ ਅਤੇ ਬ੍ਰਿਟਿਸ਼ ਨੂੰ। ਇਹ ਕੋਈ ਗੱਲ ਨਹੀਂ। ਅੱਜ ਉਹਨਾਂ ਕੋਲ ਜਿਸ ਉਹ ਰਾਜ ਦਾ ਮਾਣ ਕਰਦੇ ਹਨ, ਕਦੀ ਰਸ਼ੀਆ ਵੀ ਕਰਦਾ ਸੀ, ਉਹ ਕਿਸ ਤਰ੍ਹਾਂ ਖਿਲ ਰਿਹਾ, ਉੱਧਰ ਖਿਲਰ ਵੱਲ ਨੂੰ ਜਾ ਰਿਹਾ ਹੈ। ਆਪਾਂ ਨੂੰ ਬੁਲੰਦ ਹੌਸਲਿਆਂ ਦੇ ਵਿੱਚ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਗੁਰੂ ਚੜ੍ਹਦੀ ਕਲਾ ਬਖਸ਼ੇਗਾ, ਗੁਰੂ ਬਖਸ਼ਿਸ਼ ਕਰੇਗਾ। ਸੋ ਆਪ ਇਕੱਠੇ ਹੋ ਕੇ ਆਪਣੇ
ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਜਦੋਜਹਿਦ ਕਰੀਏ। ਕੋਈ ਵੀ ਪ੍ਰਾਣੀ ਜਿਹੜਾ ਗੁਰੂ ਦੇ ਵਿਸ਼ਵਾਸ ਰੱਖਦਾ ਉਹ ਕੋਈ ਨਾ ਕੋਈ ਸੇਵਾ ਜ਼ਰੂਰ ਕਰ ਸਕਦਾ। ਕੋਈ ਵਿਦਿਆ ਦੀ ਕਰ ਸਕਦਾ ਹੈ, ਕੋਈ ਗੁਰਮਤਿ ਸਿਖਾਉਣ ਦੀ ਕਰ ਸਕਦਾ ਹੈ, ਕੋਈ ਕਿਸ ਤਰ੍ਹਾਂ ਵੀ ਕੋਈ ਮਾਇਕ ਤੌਰ 'ਤੇ ਕਰ ਸਕਦਾ ਹੈ। ਆਪਾਂ ਉਹਨਾਂ ਸਭ ਤੋਂ ਆਪਣੀ ਸੇਵਾ ਗੁਰੂ ਦੇ ਲੇਖੇ ਲਾਈਏ। ਗੁਰੂ ਬਖਸ਼ਿਸ਼ ਕਰੇ, ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਭਾਈ ਹਰਦੀਪ ਸਿੰਘ ਜਿਨ੍ਹਾਂ ਦੀ ਸ਼ਹਾਦਤ ਨੇ ਇਹ ਰੰਗ ਲਿਆਂਦਾ ਹੈ, ਗੁਰੂ ਮਹਾਰਾਜ ਉਹਨਾਂ 'ਤੇ ਬਖਸ਼ਿਸ਼ ਸੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ। ਸ਼ਹਾਦਤ ਆਮ ਨਹੀਂ ਮਿਲਦੀ। ਸ਼ਹਾਦਤ ਉਦੋਂ ਮਿਲਦੀ ਹੈ ਜਦੋਂ ਗੁਰੂ ਬਹੁਤ ਖੁਸ਼ ਹੁੰਦਾ ਹੈ ਕਿਸੇ 'ਤੇ। ਸੋ ਕਿਸੇ ਵੱਲ ਕੋਈ ਵੀ ਲਫ਼ਜ਼ ਬੋਲਦੇ ਹਾਂ, ਕੋਈ ਵੀ ਗਲਤੀ ਹੋਵੇ, ਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਤੋਂ ਖਿਮਾ ਦੀ ਜਾਚਨਾ ਕਰਦਾ ਹਾਂ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਬਹੁਤ ਬਹੁਤ ਧੰਨਵਾਦ ਭਾਈ ਗੁਰਦੇਵ ਸਿੰਘ ਹੁਣਾਂ ਦਾ, ਜੋ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੈਪਰੈਜ਼ੈਂਟ ਕਰ ਰਹੇ ਨੇ। ਹੁਣ ਮੈਂ ਬੇਨਤੀ ਕਰੂੰਗਾ ਬਹੁਤ ਹੀ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਚੱਠਾ, ਜੋ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਨੇ, ਉਹ ਆ ਕੇ ਸੰਗਤਾਂ ਦੇ ਨਾਲ ਆਪਣੇ ਕੀਮਤੀ ਬਚਨ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ, ਉਹਨਾਂ ਦੀ ਸ਼ਹੀਦੀ ਤੇ ਹੋਰ ਸਿੱਖ ਪੰਥ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਸਿੱਖਾਂ ਦਾ ਆਪਣਾ ਰਾਜ ਭਾਗ, ਆਪਣਾ ਦੇਸ਼ ਲੈਣ ਵਾਸਤੇ, ਉਹਨਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਗੁਰਸਿੱਖੋ, ਆਓ ਗੁਰੂ ਵੱਲੋਂ ਬੁਲਾਈ ਹੋਏ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਅਸੀਂ ਉਸ ਪਵਿੱਤਰ ਧਰਤੀ 'ਤੇ ਬੈਠੇ ਹਾਂ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ਼ਹੀਦ ਕਰ ਦਿੱਤਾ। ਉਹਨਾਂ ਬਾਰੇ ਜੋ ਸੁਣਿਆ ਹੈ, ਜੋ ਪੜ੍ਹਿਆ ਹੈ, ਉਹ ਦਿਲ ਨੂੰ ਟੁੰਬਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਗੁਰੂ ਘਰ ਵਿੱਚ ਸੇਵਾ ਕੀਤੀ ਤੇ ਕਿਸ ਤਰ੍ਹਾਂ ਖਾਲਿਸਤਾਨ ਨੂੰ ਸਮਰਪਿਤ ਸਨ। ਉਹਨਾਂ ਦਾ ਰਗ ਰਗ ਜੋ ਵਿੱਚ ਗੱਲ ਸੀ, ਉਹ ਸਿਰਫ ਤੇ ਸਿਰਫ ਸੀ ਸਿੱਖਾਂ ਨੂੰ ਆਪਣਾ ਦੇਸ਼, ਆਪਣਾ ਰਾਜ ਭਾਗ ਮਿਲੇ। ਗੁਰੂ ਪਿਆਰੇ ਸਾਧ ਸੰਗਤ ਜੀ, ਅਸੀਂ ਜਿਵੇਂ ਕਹਿੰਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਸੁੱਤੀ ਕੌਮ ਜਗਾਈ, ਬਿਲਕੁਲ ਸਹੀ ਹੈ। 1984 ਤੋਂ ਪਹਿਲਾਂ ਸਿੱਖ ਕੌਮ ਬਿਲਕੁਲ ਇੱਕਦਮ ਸੁੱਤੀ ਪਈ ਸੀ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਜਾਗੀ ਹੈ ਅਤੇ ਆਪਣਾ ਰਾਜ ਭਾਗ ਲੈਣ ਵਾਸਤੇ ਉਸ ਪੰਥ 'ਤੇ ਤੁਰੀ ਹੈ ਜਿਸਾ ਸੰਤ ਜੀ ਕਹਿੰਦੇ ਹਨ ਕਿ ਸ਼ਹੀਦ ਸਿੰਘਾਂ ਦੇ ਖੂਨ ਦਾ ਮੁੱਲ ਲੈਣਾ ਹੈ। ਅਤੇ ਨਾਲ ਹੀ ਉਹਨਾਂ ਨੇ ਇਹ ਬਿਆਨ, ਇਹ ਬੋਲ ਕੀਤੇ ਸਨ ਕਿ ਜਿਸ ਦਿਨ ਦਰਬਾਰ ਸਾਹਿਬ 'ਤੇ ਅਕਾਲ ਤਖ਼ਤ 'ਤੇ ਫੌਜ ਦੇ ਪੈਰ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਧਰੀ ਜਾਏਗੀ। ਇਸੇ ਤਰ੍ਹਾਂ ਹੀ ਭਾਈ ਹਰਜੀਤ ਸਿੰਘ ਜੀ ਨਿੱਜਰ ਦੀ ਸ਼ਹੀਦੀ ਨੇ ਜੋ ਬਰਤਾਂਤ ਸਿੱਖ ਕੌਮ ਦਾ, ਹਿੰਦੁਸਤਾਨ ਦੀ ਗੌਰਮੈਂਟ ਜਾਂ ਸੰਸਾਰ ਵਿੱਚ ਬਣਿਆ ਹੋਇਆ ਸੀ ਕਿ ਸਿੱਖ ਜੋ ਹਨ ਉਹ ਟੈਰਰਿਸਟ ਹਨ, ਸਿੱਖ ਅੱਤਵਾਦੀ ਹਨ, ਸਿੱਖ ਜੋ ਹਨ ਜ਼ੁਲਮ ਕਰਦੇ ਹਨ, ਮਾਰਦੇ ਹਨ, ਉਹ ਬਿਲਕੁਲ ਵਰਤਾਂਤ ਹੈ ਜੇ ਪੁੱਠਾ ਕਰ ਦਿੱਤਾ। ਅਤੇ ਅੱਜ ਤੁਸੀਂ ਅੱਤਵਾਦੀ, ਟੈਰਰਿਸਟ ਜਾਂ ਕਿਲਰ ਨਹੀਂ ਹੋ। ਅੱਜ ਹਿੰਦੁਸਤਾਨ ਹੈ ਜੋ ਉਹ ਦੁਨੀਆ ਦੇ ਕਚਹਿਰੇ ਵਿੱਚ ਇੱਕ ਰੋਗ ਸਟੇਟ ਵਜੋਂ ਪੈਦਾ ਹੋਇਆ ਹੈ, ਉੱਭਰਿਆ ਹੈ। ਸਾਰੀ ਸੰਸਾਰ ਦੇ ਵਿੱਚ ਇਸ ਵੇਲੇ ਤੁਹਾਡੇ ਰਾਜ ਭਾਗ ਦੀ ਗੱਲ ਹੋ ਰਹੀ ਹੈ, ਤੁਹਾਡੇ ਨਾਲ ਸਹਿਮਤੀ ਹੈ। ਕੁਝ ਦਿਨ ਪਹਿਲਾਂ 6 ਜੂਨ ਨੂੰ ਅਮਰੀਕਨ ਕਾਂਗਰਸ ਦੇ ਵਿੱਚ ਜੋ ਸੈਸ਼ਨ ਉਹਨਾਂ ਦਾ ਹੁੰਦਾ ਹੈ, ਉੱਥੇ 6 ਜੂਨ ਨੂੰ ਉਹਨਾਂ ਦੇ ਸੈਸ਼ਨ ਦੇ ਵਿੱਚ ਜੋ ਹੈ ਸ਼ਹੀਦਾਂ ਨੂੰ ਯਾਦ ਕਰਦਿਆਂ, ਸਿੱਖ ਕੌਮ ਦੀ ਰਾਜ ਭਾਗ ਦੀ ਗੱਲ ਕਰਦਿਆਂ ਅਰਦਾਸ ਹੋਈ। ਅੱਜ ਤੋਂ 2 ਸਾਲ ਪਹਿਲਾਂ, 3 ਸਾਲ ਪਹਿਲਾਂ ਜਦੋਂ ਉੱਥੇ ਅਰਦਾਸ ਹੁੰਦੀ ਸੀ ਅਤੇ ਅਸੀਂ ਬਾਹਰ ਖਲੋਤੇ ਸਾਂ ਉੱਥੇ ਜਾਣ ਵਾਸਤੇ, ਕਿਉਂਕਿ ਉੱਥੇ ਕਾਂਗਰਸਮੈਨ ਜੋ ਆ ਕੇ ਲੈ ਕੇ ਜਾਂਦਾ ਹੈ। ਅਤੇ ਮੈਨੂੰ ਇਹ ਗੱਲ ਸਾਡੇ ਸਾਰਿਆਂ ਨੂੰ ਕਾਂਗਰਸਮੈਨ ਨੇ ਆਖੀ ਸੀ ਕਿ ਅੱਜ ਤੋਂ 11 ਸਾਲ ਜਾਂ 12 ਸਾਲ ਜਾਂ 15 ਸਾਲ ਪਹਿਲਾਂ ਸਾਡੇ ਸਾਰਿਆਂ ਦੇ ਦਿਮਾਗਾਂ ਦੇ ਵਿੱਚ ਇਹ ਸੀ ਕਿ ਸਿੱਖ ਟੈਰਰਿਸਟ ਹਨ। ਲੇਕਿਨ
ਜੋ ਇਹ ਸ਼ਹੀਦੀਆਂ ਹਨ, ਜੋ ਭਾਈ ਹਰਦੀਪ ਸਿੰਘ ਹੋਣਾ ਦੀ ਸ਼ਹੀਦੀ ਹੈ, ਇਹਨੇ ਇੱਕ ਇਹ ਵਰਤਾਂਤ ਬਿਲਕੁਲ ਬਦਲ ਦਿੱਤਾ ਹੈ। ਹੁਣ ਤੁਸੀਂ ਟੈਰਰਿਸਟ ਨਹੀਂ, ਤੁਸੀਂ ਸੱਤਵਾਦੀ ਹੋ, ਤੁਸੀਂ ਅੱਤਵਾਦੀ ਨੇ ਹੋ, ਤੁਸੀਂ ਆਪਣਾ ਰਾਜ ਭਾਗ ਲੈਣ ਵਾਸਤੇ ਐਕਟਿਵਿਸਟ ਹੋ। ਜਿਸ ਨਾਲ ਕਿ ਦੱਸਿਆ ਗਿਆ ਹੈ ਕਿ ਭਾਈ ਸਾਹਿਬ ਕਹਿੰਦੇ ਸਨ ਕਿ ਗੁਰਦੁਆਰੇ ਜੋ ਅੰਬੈਸੀਆਂ ਹਨ, ਤੁਸੀਂ ਇਸ ਅੰਬੈਸੀ ਵਿੱਚ ਬੈਠੇ ਹੋਏ ਹੋ, ਤੁਸੀਂ ਆਪਣੇ ਆਪਣੇ ਗੁਰੂ ਘਰਾਂ ਦੇ ਅੰਬੈਸਡਰ ਹੋ। ਸੋ ਆਓ ਇਕੱਠੇ ਹੋ ਕੇ ਆਪਣਾ ਦੇਸ਼ ਖਾਲਿਸਤਾਨ ਆਜ਼ਾਦ ਕਰਾਈਏ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜਾਣਦੇ ਹੋ ਕਿ 1947 ਵਿੱਚ ਅਸੀਂ ਮਾਸਟਰ ਤਾਰਾ ਸਿੰਘ ਹੁਣਾਂ ਨੂੰ ਬੜਾ ਕੋਸਦੇ ਹਾਂ। ਬਿਲਕੁਲ ਉਹਨਾਂ ਦਾ ਗੁਨਾਹ ਹੈ, ਉਹਨਾਂ ਨੇ ਰਾਜ ਭਾਗ ਲੈਂਦਿਆਂ ਕੁਛ ਇਹੋ ਜਿਹੀਆਂ ਬੱਜਰ ਗਲਤੀਆਂ ਕੀਤੀਆਂ ਕਿ ਅਸੀਂ ਆਪਣਾ ਦੇਸ਼ ਨਹੀਂ ਲੈ ਸਕੇ। ਲੇਕਿਨ ਅਸੀਂ ਉਸੇ ਗੱਲ ਨੂੰ ਨਾ ਦੁਹਰਾਈਏ। ਅੱਜ ਸਾਡਾ ਜੋ ਰਾਜ ਭਾਗ ਹੈ, ਸਾਡਾ ਜੋ ਦੇਸ਼ ਹੈ, ਸਾਨੂੰ ਆਵਾਜ਼ ਮਾਰ ਰਿਹਾ ਹੈ। ਸਾਰੀਆਂ ਸਰਕਾਰਾਂ, ਅਮਰੀਕਾ ਦੀ ਸਰਕਾਰ, ਆਸਟ੍ਰੇਲੀਆ ਦੀ ਸਰਕਾਰ ਔਰ ਕੈਨੇਡਾ ਦੀ ਸਰਕਾਰ ਜੋ ਤੁਹਾਡੇ ਵੱਲ ਹੈ, ਤੁਹਾਡੇ ਵੱਲ ਵੇਖ ਰਹੀ ਹੈ ਕਿ ਸਿੱਖੋ ਆਓ ਇਕੱਠੇ ਹੋ ਕੇ ਸਾਰੀਆਂ ਆਰਗੇਨਾਈਜੇਸ਼ਨ ਪਲੀਜ਼ ਇੱਕ ਟੇਬਲ 'ਤੇ ਬੈਠ ਕੇ ਕੋਈ ਇਹੋ ਜਿਹਾ ਸਾਂਝਾ ਮੋਰਚਾ ਵਿੱਢੋ ਜਿਸ ਨਾਲ ਹਿੰਦੁਸਤਾਨ ਦੀ ਗੌਰਮੈਂਟ ਪੈਰਾਂ ਭਾਰ ਆਣ ਕੇ ਤੁਹਾਡੇ ਸਾਹਮਣੇ ਡਿੱਗੇ ਅਤੇ ਤੁਹਾਡੇ ਨਾਲ ਗੱਲ ਕਰੇ। ਮੈਂ ਜਿੱਥੇ ਵੀ ਸੰਗਤ ਦੇ ਵਿੱਚ ਕਿਤੇ ਵਿਚਰਦਾ ਹਾਂ, ਹੁਣ ਇਹੋ ਕੁਐਸਚਨ ਮੇਰੇ ਕੋਲ ਪੁੱਛਿਆ ਜਾਂਦਾ ਹੈ ਕਿ ਕੌਣ ਹਨ ਉਹ ਆਰਗੇਨਾਈਜ਼ਰ, ਕੌਣ ਹਨ ਉਹ ਲੀਡਰ ਜੋ ਬਹਿ ਕੇ ਹਿੰਦੁਸਤਾਨ ਦੀ ਗੌਰਮੈਂਟ ਨਾਲ ਇਹ ਗੱਲ ਕਰਨਗੇ ਕਿ ਅਸੀਂ ਤੁਹਾਨੂੰ ਤੁਹਾਡਾ ਦੇਸ਼ ਦੇਣਾ ਹੈ, ਕਿਸ ਨੂੰ ਇਹ ਸੌਂਪਿਆ ਜਾਵੇ। ਸੋ ਪਲੀਜ਼ ਇਹ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਹੀ ਆਰਗੇਨਾਈਜੇਸ਼ਨ ਨੂੰ, ਸਾਰੀਆਂ ਹੀ ਸਤਿਕਾਰਯੋਗ ਹਨ ਜੋ ਸਾਡਾ ਦੇਸ਼, ਸਾਡੇ ਖਾਲਿਸਤਾਨ, ਸਾਡੇ ਖਿੱਤੇ ਵਾਸਤੇ ਲੜ ਰਹੀਆਂ ਹਨ, ਆਪਣੀ ਆਜ਼ਾਦੀ ਲਈ ਲੜ ਰਹੀਆਂ ਹਨ। ਆਓ ਇਕੱਠੇ ਹੋ ਕੇ ਇੱਕ ਮੰਚ ਤਿਆਰ ਕਰੋ। ਇਸ ਵੇਲੇ ਜੋ ਪੋਲੀਟਿਕਸ ਹੈ ਉਹ ਸਾਰੇ ਸੰਸਾਰ ਵਿੱਚ ਬਦਲੀ ਹੋਈ ਹੈ। ਜੀਓ ਪੋਲੀਟਿਕਸ ਤੁਹਾਡੇ ਵੱਲ ਹੈ, ਤੁਹਾਡੇ ਵੱਲ ਵੇਖ ਰਹੀ ਹੈ। ਆਓ ਇਕੱਠੇ ਹੋ ਕੇ ਕੋਈ ਐਸਾ ਪਲੇਟਫਾਰਮ ਬਣਾਓ ਤਾਂ ਕਿ ਜੋ ਆਪਣਾ ਰਾਜ ਭਾਗ ਹੈ, ਜੋ ਸਾਡਾ ਦੇਸ਼ ਹੈ, ਜੋ ਅਸੀਂ ਖੋਹ ਲਿਆ ਸੀ 1947 ਵਿੱਚ, ਪਹਿਲਾਂ ਅੰਗਰੇਜ਼ਾਂ ਨੇ ਮੱਲ ਲਿਆ ਸੀ, ਉਸ ਨੂੰ ਦੁਬਾਰਾ ਉਹਨਾਂ ਕੋਲੋਂ ਹਾਸਲ ਕੀਤਾ ਜਾਵੇ। ਸੋ ਮੇਰੀਆਂ ਇੰਨੀਆਂ ਕਿ ਬੇਨਤੀਆਂ ਹਨ। ਮੈਂ ਚਾਹੁੰਦਾ ਹਾਂ ਕਿ ਇੱਕ ਵਾਰ ਸਾਰੇ ਹੀ ਆਰਗੇਨਾਈਜੇਸ਼ਨ ਜੋ ਹਨ ਇਹ ਪਲੀਜ਼ ਪ੍ਰਣ ਕਰਕੇ ਇੱਥੋਂ ਅੱਜ ਜਾਇਓ ਕਿ ਭਾਈ ਹਰਜੀਤ ਸਿੰਘ ਉਹਨਾਂ ਨੂੰ ਜੋ ਸ਼ਹੀਦੀ ਹੈ, ਉਹਨਾਂ ਨੂੰ ਜੋ ਪ੍ਰਮਾਣ ਕਰਨਾ ਹੈ, ਉਹਨਾਂ ਨੂੰ ਸ਼ਹਾਦਤ ਦੇ ਜੋ ਫੁੱਲ ਭੇਂਟ ਕਰ ਰਹੇ ਹਾਂ ਆਪਾਂ, ਉਹਦਾ ਇੱਕੋ ਇੱਕ ਹੱਲ ਹੈ ਕਿ ਆਓ ਇਕੱਠੇ ਹੋ ਕੇ ਆਪਣੇ ਦੇਸ਼ ਖਾਲਿਸਤਾਨ ਦੀ ਆਜ਼ਾਦੀ ਲਈ ਇੱਕ ਪਲੇਟਫਾਰਮ 'ਤੇ ਇਕੱਠੇ ਹੋਈਏ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸਾਡੇ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਜੋ ਕਿ ਬੜੇ ਵਰਲਡ ਲੈਵਲ ਦੇ ਸਿੱਖ ਵਿਦਵਾਨ ਹਨ, ਮੇਰੀ ਖੁਸ਼ਕਿਸਮਤੀ ਹੈ ਕਿ ਇਸ ਪਿਛਲੇ 40 ਸਾਲ ਤੋਂ ਅਸੀਂ ਉਹਨਾਂ ਦਾ ਸਹਿਯੋਗ ਮਾਣ ਰਹੇ ਹਾਂ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਭਾਈ ਗੁਰਦੇਵ ਸਿੰਘ ਹੋਣਾ ਦੱਸਿਆ ਹੈ ਕਿ ਜੋ ਅੱਜ ਕੱਲ੍ਹ ਨੈਰੇਟਿਵ ਹਨ ਉਹ ਮੀਡੀਆ 'ਚ ਬਣਦੇ ਹਨ। TV 84 ਜੋ ਹੈ ਪਿਛਲੇ 13 ਸਾਲ ਤੋਂ ਇਹ ਸੇਵਾ ਕਰ ਰਿਹਾ ਹੈ। ਆਓ ਮੀਡੀਆ ਨੂੰ, TV 84 ਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਇਹ ਜੋ ਸਿੱਖ ਕੌਮ ਦਾ ਨੈਰੇਟਿਵ ਇਸ ਵੇਲੇ ਠੀਕ ਬਣਿਆ ਹੋਇਆ ਹੈ, ਜੋ ਕਿ ਸਾਰੇ ਦੁਨੀਆ ਦੇ ਵਿੱਚ ਵੱਡੇ ਕੰਟਰੀ ਹਨ ਜੋ ਕਿ ਉਹ ਤੁਹਾਡੇ ਵੱਲ ਵੇਖ ਰਹੇ ਹਨ, ਤੁਹਾਨੂੰ ਤੁਹਾਡਾ ਦੇਸ਼ ਦੇਣ ਦੇ ਵਾਸਤੇ ਵੇਖ ਰਹੇ ਹਨ। ਸੋ ਆਓ ਇਹਨਾਂ ਦੀ ਸਹਾਇਤਾ ਕਰੀਏ, TV 84 ਨੂੰ ਅੱਗੇ ਵਧਾਈਏ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਜੀ ਵੀ ਪੰਥ ਦੇ ਸੋਵਰਨਿਟੀ ਵੱਲ ਵਧਣ ਲਈ ਜਿਹੜੇ ਅਗਲੇ ਸਟੈਪਸ ਨੇ ਉਹਦੇ ਬਾਰੇ ਵਿਚਾਰ ਦਿੱਤੇ ਜਾਣ। ਅਤੇ ਮੈਨੂੰ ਲੱਗਦਾ ਵੀ ਮੈਂ ਥੋੜ੍ਹਾ ਜਿਹਾ ਇਨਫੋਰਮਲੀ ਚੱਲੂੰਗਾ, ਜੇ ਕੋਈ ਵਿੱਚ ਵੀ ਕਿਸੇ ਨੇ ਗੱਲ ਕਰਨੀ ਹੋਵੇ ਤੁਸੀਂ ਕਰ ਸਕਦੇ ਹਾਂ। ਜਦੋਂ ਅਸੀਂ ਅੱਜ ਇੱਥੇ ਬੈਠੇ ਹਾਂ ਜਿੱਥੇ ਸ਼ਹੀਦ ਨਿੱਜਰ ਜੀ ਦੇ ਜਿਹੜੇ ਲਹੂ ਦੇ ਰੰਗ ਆ ਉਹ ਹਜੇ ਪੂਰੀ ਤਰ੍ਹਾਂ ਨਹੀਂ ਉਤਰਿਆ, ਲਾਲ ਰੰਗ, ਅਤੇ ਇਸੇ ਹਫ਼ਤੇ ਜਿਹੜੇ ਲਾਲ ਰੰਗ ਦੇ ਕਾਰਪੇਟ ਨੇ, ਰੈੱਡ ਕਾਰਪੇਟ ਆ, ਉਹ ਵਿਛਾਏ ਜਾ ਰਹੇ ਆ ਸਟੇਟ ਦੇ ਵੱਲੋਂ। ਇਸ ਮੌਕੇ 'ਤੇ ਜਿਹੜੇ ਸਾਡੇ ਵਰਗੇ ਕਹਿ ਲਓ ਵੀ ਸੈਕਿੰਡ ਜਨਰੇਸ਼ਨ ਸਿੱਖ ਨੇ, ਜਾਂ ਤੁਹਾਡੇ ਵਰਗੇ ਜਿਹੜੇ ਸੰਘਰਸ਼ੀਲ ਪੁਰਾਣੇ ਪੰਥਕ ਸਿੱਖ ਨੇ,
ਜਾਂ ਸਾਡੇ 'ਚ ਇੱਥੇ ਕੁਛ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਵਾਸਤੇ ਸਬਜੈਕਟ ਨਵਾਂ, ਉਹਨਾਂ ਵਾਸਤੇ ਗਾਂਹ ਵਧਣ ਲਈ ਇਸ ਸਿਚੁਏਸ਼ਨ ਨੂੰ ਪਹਿਲਾਂ ਸਮਝਣਾ ਜ਼ਰੂਰੀ ਆ ਵੀ ਇਸ ਚੀਜ਼ ਦੇ ਮਤਲਬ ਕੀ ਆ, ਸਾਡੇ ਨਾਲ ਜੋ ਹੋ ਰਿਹਾ ਉਹਦੇ ਅਸਲੇ ਮਾਇਨੇ ਕੀ ਆ। ਜਦੋਂ ਤਾਈਂ ਅਸੀਂ ਆਪਦੇ ਐਕਸਪੀਰੀਅੰਸ ਨੂੰ, ਆਪਦੀ ਕਹਿ ਲਓ ਵੀ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ, ਉਹਦੇ ਸੋਲਿਊਸ਼ਨ ਨਹੀਂ ਲੱਭੇ ਜਾ ਸਕਦੇ। ਸੋ ਮੇਰੀਆਂ ਕੁਝ ਬੇਨਤੀਆਂ ਅਗਲੇ ਸਟੈਪਸ ਬਾਰੇ ਇਸ ਕੌਂਟੈਕਸਟ ਦੇ ਵਿੱਚ ਇਹ ਨੇ ਵੀ ਪਹਿਲਾਂ ਜਿਹੜੀ ਸਿਚੁਏਸ਼ਨ ਨੂੰ ਜਾਂ ਜਿਹੜੀ ਪ੍ਰੋਬਲਮ ਨੂੰ ਅਸੀਂ ਕਨਫਰੰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨੂੰ ਉਹਦੇ ਸਹੀ ਮਾਇਨੇ ਦੇ ਵਿੱਚ ਤੇ ਸਹੀ ਸਕੋਪ ਤੇ ਡਿਮੈਂਸ਼ਨ ਦੇ ਵਿੱਚ ਆਪਾਂ ਪਹਿਲਾਂ ਸਮਝੀਏ। ਵੀ ਜਦੋਂ ਤੱਕ ਕੋਈ ਵੀ ਲੋਕ, ਕੋਈ ਵੀ ਕੌਮ ਆਪਦਾ ਜਿਹੜਾ ਸਫਰਿੰਗ ਦਾ ਐਕਸਪੀਰੀਅੰਸ ਆ ਉਹਦੇ ਵਿੱਚ ਗਰਾਊਂਡ ਕਰਕੇ ਵਿਆਖਿਆ ਨਹੀਂ ਦਿੰਦੀ ਦੁਨੀਆ ਨੂੰ ਵੀ ਕੀ ਚੱਲ ਰਿਹਾ ਉਹਨਾਂ ਦੇ ਨਾਲ, ਉਹਨਾਂ ਦੀ ਜਿਹੜੀ ਸਫਰਿੰਗ ਆ ਉਹਦੀ ਵਿਲੱਖਣਤਾ ਕੀ ਆ, ਉਹਦੀ ਜਿਹੜੀ ਇੱਕ ਯੂਨੀਕ ਗ੍ਰਾਮਰ ਹੁੰਦੀ ਆ ਤੁਹਾਡੇ ਦੁਖਾਂਤ ਦੀ, ਤੁਹਾਡੇ ਨਾਲ ਜੋ ਵਾਇਲੈਂਸ ਹੋ ਰਿਹਾ ਉਹਦੀ ਯੂਨੀਕ ਸਿੰਗੂਲਰ ਡਿਮੈਂਸ਼ਨ ਕੀ ਆ, ਜਦੋਂ ਤੱਕ ਤੁਸੀਂ ਉਹ ਗੱਲ ਆਪਦੇ ਨਜ਼ਰੀਏ ਨਾਲ ਨਹੀਂ ਮੂਹਰੇ ਕਰਕੇ ਰੱਖਦੇ, ਉਦੋਂ ਤੱਕ ਕਿਸੇ ਬਾਹਰਲੇ ਨੇ, ਖਾਸ ਕਰਕੇ ਜਿਹੜੇ ਤੁਹਾਡੇ ਵਿਰੋਧੀ ਨੇ ਜਾਂ ਜਿਹੜੇ ਇਨਡਿਫਰੈਂਟ ਨੇ, ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਇੰਪੈਥੀ ਨਹੀਂ ਜਾਗ ਸਕਦੀ। ਸੋ ਮੈਂ ਇਹ ਵੀ ਸਮਝਦਾ ਵੀ ਜਦੋਂ ਤੱਕ ਤੁਸੀਂ ਐਂਪਥੀ ਨਹੀਂ ਪ੍ਰੋਡਿਊਸ ਕਰ ਸਕਦੇ ਦੂਜੇ ਦੇ ਵਿੱਚ ਤੇ ਆਪਦੇ ਲੋਕਾਂ ਦੇ ਵਿੱਚ ਕਲੈਰਿਟੀ ਨਹੀਂ ਲਿਆ ਸਕਦੇ, ਉਦੋਂ ਤੱਕ ਕੋਈ ਪੋਜ਼ਿਟਿਵ ਸਟੈਪ ਚੱਕਿਆ ਵੀ ਨਹੀਂ ਜਾ ਸਕਦਾ। ਜੇ ਸਾਡੇ ਆਪਦੇ ਲੋਕਾਂ ਦਾ 70-80% ਹਿੱਸਾ ਇਹੋ ਜਿਹੇ ਦੁਖਾਂਤ ਨੂੰ ਇਨਡਿਫਰੈਂਟ ਆ, ਉਹਨਾਂ ਦੇ ਆਪਦੇ ਵਿੱਚ ਕੋਈ ਐਂਪਥੀ ਨਹੀਂ, ਜਾਂ ਉਹਨਾਂ ਨੂੰ ਲੱਗਦਾ ਵੀ ਇਹ ਇੱਕ ਕੋਈ ਪੋਲੀਟੀਕਲ, ਕੋਈ ਸਪੈਸੀਫਿਕ ਸਿਲੈਕਟਿਵ ਜੀਆਂ ਐਕਨੋਮਿਕ ਮੰਗਾਂ ਆ, ਕੁਛ ਖਾਸ ਡੈਮੋਗ੍ਰਾਫਿਕ ਆ ਸਿੱਖਾਂ ਦੇ ਜਿਨ੍ਹਾਂ ਨੂੰ ਸਟੇਟ ਦੇ ਨਾਲ ਕੋਈ ਪ੍ਰੋਬਲਮ ਆ ਤੇ ਉਹਨਾਂ ਦੇ ਲੌਂਗ ਟਰਮ ਇੱਕ ਟਸਲ ਚੱਲ ਰਹੀ ਆ। ਸੈਕਿੰਡ ਥਰਡ ਜਨਰੇਸ਼ਨ ਤਾਂ ਵੈਸੇ ਵੀ ਇੱਕ ਡਿਸਐਸੋਸੀਏਸ਼ਨ ਤੇ ਏਲੀਏਨੇਸ਼ਨ ਦੇ ਵਿੱਚ ਆ ਜਾਂਦੇ ਆ। ਉਹਨਾਂ ਨੂੰ ਇੱਕ ਆਪਦੇ ਲੋਕਾਂ ਤੋਂ, ਆਪਦੇ ਐਸਥੈਟਿਕਸ ਤੋਂ, ਆਪਦੀ ਬੋਲੀ ਤੋਂ ਜਿਵੇਂ ਇੱਕ ਤਰ੍ਹਾਂ ਦਾ ਘਿਰਨਾ ਜੀ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਆਪਦੇ ਆਪ ਨੂੰ ਹਰੇਕ ਚੀਜ਼ ਦਾ ਉਹ ਬਰਡਨ ਸਮਝਦੇ ਆ ਵੀ ਸਾਡੀ ਉਹ ਗਲਤੀ ਹੈ ਜਿੱਥੇ ਵੀ ਕੋਈ ਨੁਕਸਾਨ ਹੁੰਦਾ। ਸੋ ਇਹ ਸਾਰੇ ਦਾ ਸਾਰਾ ਜਿਹੜਾ ਲੈਂਸ ਆ ਕਿਸੇ ਚੀਜ਼ ਨੂੰ ਐਨਲਾਈਜ਼ ਕਰਨ ਦਾ, ਉਹਦੇ ਤੇ ਨਿਰਭਰ ਕਰਦਾ। ਜਦੋਂ ਤੱਕ ਤੁਹਾਡਾ ਨਜ਼ਰੀਆ ਜਿਹੜਾ ਲੈਂਸ ਆ, ਐਨਾਲਿਟੀਕਲ ਲੈਂਸ ਆ ਕਿਸੇ ਚੀਜ਼ ਨੂੰ ਵੇਖਣ ਦਾ, ਤੁਹਾਡਾ ਨਜ਼ਰੀਆ ਨਹੀਂ ਪੋਲਿਸ਼ ਕੀਤਾ ਜਾਂਦਾ, ਉਹਦੇ ਵਿੱਚ ਜਿਹੜੀਆਂ ਊਣਤਾਈਆਂ ਆ ਗਈਆਂ ਜਾਂ ਜਿਸ ਤਰੀਕੇ ਨਾਲ ਧੁੰਦਲੀ ਹੋ ਰਹੀ ਹੈ ਰਿਐਲਿਟੀ ਉਹਦੇ ਵਿੱਚ, ਉਹ ਨਹੀਂ ਸਾਫ਼ ਕੀਤੀ ਜਾਂਦੀ, ਤੁਸੀਂ ਆਪਦੇ ਲੋਕਾਂ ਨਾਲ ਵੀ ਰਿਲੇਟ ਕਰਨੋਂ ਹਟ ਜਾਂਦੇ ਆ, ਤੁਸੀਂ ਆਪਦੇ ਦੁਖਾਂਤ ਨੂੰ ਵੀ ਸਮਝਣੋਂ ਹਟ ਜਾਂਦੇ ਆ। ਸੋ ਮੈਂ ਇਹ ਸਮਝਦਾ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤੇ ਉਸ ਤੋਂ ਬਾਅਦ ਦੀਪ ਸਿੱਧੂ ਦੀ, ਜਾਂ ਈਵਨ ਤੁਸੀਂ ਇਹ ਗੱਲ ਐਕਸਟੈਂਡ ਕਰ ਸਕਦੇ ਆ ਵੀ ਜਿੰਨੇ ਵੀ ਬਾਅਦ ਚੋਂ ਐਕਟਿਵਿਸਟ ਆਏ ਆ ਜਿਨ੍ਹਾਂ ਨੇ ਕੋਈ ਇੰਪੈਕਟਫੁਲ ਇਫੈਕਟਿਵ ਕੰਮ ਕੀਤਾ, ਉਹਨਾਂ ਦੀ ਮੇਨ ਦੇਣ ਇਹ ਸੀ ਵੀ ਉਹਨਾਂ ਨੇ ਇੱਕ ਨਵੀਂ ਲੈਂਗੁਏਜ ਦਿੱਤੀ, ਇੱਕ ਨਵਾਂ ਨਜ਼ਰੀਆ ਦਿੱਤਾ ਵੀ ਤੁਸੀਂ ਆਪਦੀ ਹੋਂਦ ਨੂੰ ਕਿਵੇਂ ਸਮਝਣਾ, ਤੁਸੀਂ ਆਪਦੀ ਸਫਰਿੰਗ ਨੂੰ ਕਿਵੇਂ ਸਮਝਣਾ, ਤੁਹਾਡੇ ਨਾਲ ਐਕਚੁਅਲੀ ਹੋ ਕੀ ਰਿਹਾ। ਤੇ ਉਹਨਾਂ ਨੇ ਇੱਕ ਨਵਾਂ ਐਨਾਲਿਟਿਕ ਲੈਂਸ ਦਿੱਤਾ। ਗੱਲ ਪਹਿਲਾਂ ਵੀ ਚੱਲਦੀ ਸੀ 84 ਤੋਂ 60s ਦੇ ਵਿੱਚ, 70s ਦੇ ਵਿੱਚ, 80s, ਅਰਲੀ 80s ਦੇ ਵਿੱਚ ਤੱਕ ਵੀ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ, ਪਰ ਜਿਸ ਲੈਂਗੁਏਜ ਤੇ ਜਿਸ ਗ੍ਰਾਮਰ ਨਾਲ ਸੰਤ ਜਰਨੈਲ ਸਿੰਘ ਨੇ ਐਗਜ਼ਿਸਟਿੰਗ ਡਿਸਕੋਰਸ ਨੂੰ ਦੋ ਫਾੜ ਕਰਕੇ ਉਹਦਾ ਜਿਹੜਾ ਸਾਰਾ ਫਰਾਡ ਸੀ ਐਗਜ਼ਿਸਟਿੰਗ ਸਟੇਟ ਦਾ, ਉਹ ਨੰਗਾ ਕਰਕੇ ਦਿਖਾਇਆ ਵੀ ਅਸਲ 'ਚ ਆਹ ਰਿਐਲਿਟੀ ਆ। ਇਸੇ ਤਰੀਕੇ ਦੀ ਦੀਪ ਸਿੱਧੂ ਦੀ ਆਪਾਂ ਐਗਜ਼ਾਮਪਲ ਵੇਖੀਏ ਵੀ ਉਹ ਬਗੈਰ ਸੰਸਥਾ ਤੋਂ ਇੱਕ ਬੰਦਾ ਮੋਰਚਾ ਲਾ ਕੇ ਸਿਰਫ ਗੱਲ ਕਰ ਰਿਹਾ, ਉਹਦੀ ਮੇਨ ਦੇਣ ਇਹ ਸੀ ਵੀ ਉਹਨੇ ਇੱਕ ਨਵੀਂ ਲੈਂਗੁਏਜ ਦਿੱਤੀ ਆਪਦੀ ਸਫਰਿੰਗ ਨੂੰ ਸਮਝਣ ਦੀ, ਜਿਹਨੇ ਦਿੱਤੇ ਹੋਏ ਪੁਰਾਣੇ ਐਗਜ਼ਿਸਟਿੰਗ ਫਸਾਡ, ਰਿਡਕਟਿਵ ਐਨਾਲਿਸਿਸ, ਸਟੇਟ ਦੇ ਨੈਰੇਟਿਵਸ, ਐਗਜ਼ਿਸਟਿੰਗ ਗਲੋਬਲ ਡਿਸਕੋਰਸਿਸ ਨੂੰ ਕ੍ਰਿਟੀਕ ਕੀਤਾ ਤੇ ਵੱਡਾ ਸੱਚ ਵਿਖਾਇਆ। ਸੋ ਮੇਰੀ ਬੇਨਤੀ ਇਹ ਆ ਵੀ ਜਦੋਂ ਤੱਕ ਆਪਾਂ ਆਪਦੇ ਨਜ਼ਰੀਏ ਨਹੀਂ ਡਿਵੈਲਪ ਕਰਦੇ, ਆਪਦੇ ਦੁਖਾਂਤ, ਆਪਦੇ ਐਕਸਪੀਰੀਅੰਸ ਨੂੰ ਸੈਂਟਰ ਰੱਖ ਕੇ ਆਪਦੀਆਂ ਕੈਟੇਗਰੀਆਂ ਨਹੀਂ ਬੁਣਦੇ, ਆਪਦੇ ਲੈਂਸ ਨਹੀਂ ਖੜੇ ਕਰਦੇ, ਉਦੋਂ ਤੱਕ ਅਸੀਂ ਅਗਲੇ ਸਟੈਪ ਤੱਕ ਸੋਚ ਨਹੀਂ ਸਕਦੇ ਵੀ ਕਿਸੇ ਤਰ੍ਹਾਂ ਦੇ ਇਫੈਕਟਿਵ ਚੇਂਜ ਲਿਆਂਦੀ ਜਾ ਸਕਦੀ। ਸੋ ਜਿਵੇਂ ਕਿ 84 ਬਾਰੇ ਜਾਂ ਐਗਜ਼ਿਸਟਿੰਗ ਜਿਹੜੀ ਸਟਰਗਲ ਚੱਲ ਰਹੀ ਆ ਸਿੱਖਾਂ ਦੀ ਇਸ ਵੇਲੇ ਰਿਪਰੈਜ਼ੈਂਟੇਸ਼ਨ ਦੀ, ਇੰਡੀਆ ਦੇ ਖਿਲਾਫ ਜਿਹੜੀ ਸਟਰਗਲ ਚੱਲ ਰਹੀ ਆ,
ਉਹਨੂੰ ਆਮ ਕਰਕੇ ਇੱਕ ਪੋਲੀਟੀਕਲ ਇਸ਼ੂ ਬਣਾ ਕੇ ਵਿਖਾਇਆ ਜਾਂਦਾ। ਉਹਨੂੰ ਇਸ ਤਰੀਕੇ ਪ੍ਰੈਜ਼ੈਂਟ ਕੀਤਾ ਜਾਂਦਾ ਵੀ ਇਹ ਕੁਝ ਖਾਸ ਪੋਲੀਟੀਕਲ ਐਕਟਰਸ ਦੀ ਪ੍ਰੋਬਲਮ ਸੀਗੀ। ਆਮ ਕਰਕੇ ਕਾਂਗਰਸ ਤੇ ਅਕਾਲੀ ਦਲ ਦੀ ਗੱਲ ਕੀਤੀ ਜਾਂਦੀ ਆ। ਦੂਜੇ ਪਾਸੇ ਜਿਹੜੇ ਮਾਰਕਸਿਸਟ ਲੈਂਸ ਦੇ ਜਾਂ ਪ੍ਰੋਗਰੈਸਿਵ ਜਾਂ ਲਿਬਰਲਸ ਨੇ, ਉਹ ਇਹਨੂੰ ਇੱਕ ਇਕਨੋਮਿਕ ਐਕਸਪਲੋਇਟੇਸ਼ਨ ਤੱਕ ਲਿਮਿਟ ਕਰ ਦਿੰਦੇ ਆ ਵੀ ਕੁਛ ਖਾਸ ਤਬਕੇ ਦੀ ਇੱਕ ਆਪਦੇ ਇਕਨੋਮਿਕ ਗ੍ਰੀਵੈਂਸਿਸ ਕਰਕੇ ਲੜਾਈ ਸੀ। ਪਰ ਜਿਹੜੀ ਗੱਲ ਅਸਲ ਆ, ਜਿਸ ਕਰਕੇ ਅਸੀਂ ਐਡੀ ਵੱਡੀ ਸਟੇਟ, ਐਡਾ ਵੱਡਾ ਦੁਖਾਂਤ ਵੇਖਿਆ, ਇਹ ਮੈਨੂੰ ਲੱਗਦਾ ਵੀ ਇਹ ਉਹਨਾਂ ਨੂੰ ਡਿਸਟਰੈਕਟ ਕਰਦੀ ਹੈ। ਇਹ ਬਹੁਤ ਰਿਡਕਟਿਵ ਇਸ਼ੂਜ਼ ਨੇ, ਕਿਉਂਕਿ ਇਹਨਾਂ ਦੇ ਪਿੱਛੇ ਜਿਸ ਤਰੀਕੇ ਵਾਇਲੈਂਸ ਦੀ ਸਮਝ ਆ, ਜਿਸ ਤਰੀਕੇ ਉਹ ਸਮਝਦੇ ਆ ਵੀ ਵਾਇਲੈਂਸ ਕੀ ਚੀਜ਼ ਆ, ਮਾਡਰਨ ਵਰਲਡ ਆ ਜਿਹੜਾ ਲਿਬਰਲ ਵਰਲਡ ਆ, ਉਹ ਸਮਝਦਾ ਵੀ ਜਦੋਂ ਇੱਕ ਇੰਡੀਵਿਜੂਅਲ ਦੂਜੇ ਇੰਡੀਵਿਜੂਅਲ ਦੇ ਨਾਲ ਵਿਤਕਰਾ ਕਰੇ ਉਹ ਵਾਇਲੈਂਸ ਹੁੰਦਾ, ਜਾਂ ਇੱਕ ਸਬਜੈਕਟ ਦੂਜੇ ਸਬਜੈਕਟ ਨੂੰ ਡਿਸਕ੍ਰਿਮੀਨੇਟ ਕਰੇ ਵੀ ਉਹ ਵਾਇਲੈਂਸ ਆ। ਪਰ ਅਸਲੀ ਕੁਐਸਚਨ ਇਹ ਆ ਵੀ ਜੇ ਵਾਇਲੈਂਸ ਨੂੰ ਇੱਥੋਂ ਨਹੀਂ ਸਮਝਣਾ, ਜੇ ਤੁਸੀਂ ਇੱਕ ਵਾਇਲੈਂਸ ਨੂੰ ਇੱਕ ਵਨ ਔਨ ਅਨਦਰ ਐਕਸ਼ਨ ਨਹੀਂ ਸਮਝਣਾ ਇੰਡੀਵਿਜੂਅਲ ਦਾ, ਤੇ ਉਹਨੂੰ ਸਟਰਕਚਰ ਸਮਝਣਾ, ਤੇ ਫਿਰ ਤੁਸੀਂ ਸਮਝ ਸਕਦੇ ਆ ਵੀ ਸਿੱਖਾਂ ਦਾ ਜਿਹੜਾ ਦੁਖਾਂਤ ਉਹ ਕੀ ਆ। ਕਿਉਂਕਿ ਜਦੋਂ ਤੱਕ ਤੁਸੀਂ ਇੰਡੀਅਨ ਸਟੇਟ ਦਾ ਜਿਸ ਤਰ੍ਹਾਂ ਦਾ ਰਿਪਰੈਸ਼ਨ ਆ ਉਹਦੇ ਵਿੱਚ ਵੜ ਕੇ ਇਹ ਨਹੀਂ ਵੇਖਦੇ ਵੀ ਉਹਦੀ ਯੂਨੀਕਨੈਸ ਕੀ ਆ, ਉਦੋਂ ਤੱਕ ਅਸੀਂ ਸਿੱਖਾਂ ਦੇ ਸਫਰਿੰਗ ਨੂੰ ਸਮਝ ਨਹੀਂ ਸਕਦੇ। ਸਲਾਈਡ ਸ਼ੋ ਚੱਲ ਰਿਹਾ ਆਪਣਾ ਨਾਲ? ਅੱਛਾ ਹਾਂਜੀ, ਨੈਕਸਟ ਸਲਾਈਡ। ਸੋ ਮੇਰੀ ਬੇਨਤੀ ਇਹ ਹੈ ਵੀ ਜਦੋਂ ਤੱਕ ਇੰਡੀਅਨ ਸਟੇਟ ਦੀ ਜਿਹੜੀ ਅਸਲੀ ਹੋਂਦ ਆ ਉਹਨੂੰ ਅਸੀਂ ਕੰਟੈਕਚੁਅਲਾਈਜ਼ ਨਹੀਂ ਕਰਦੇ, ਤੇ ਉਹ ਕੰਟੈਕਚੁਅਲਾਈਜ਼ ਇਸ ਤਰੀਕੇ ਹੋ ਸਕਦੀ ਹੈ ਵੀ ਜੇ ਤੁਸੀਂ ਜਿਹੜਾ ਇੰਜਨ ਆ ਸਾਰੀ ਸਿਵਲ ਸੁਸਾਇਟੀ ਦਾ, ਹਿੰਦੂ ਸਿਵਲਾਈਜੇਸ਼ਨ ਦਾ, ਜਦੋਂ ਤੱਕ ਤੁਸੀਂ ਉਹਨੂੰ ਸੈਂਟਰ ਨਹੀਂ ਕਰਦੇ, ਉਦੋਂ ਤੱਕ ਇੰਡੀਅਨ ਸਟੇਟ ਦੇ ਐਕਸ਼ਨਸ ਵੀ ਆਪਾਂ ਨੂੰ ਸਮਝ ਨਹੀਂ ਆ ਸਕਦੇ। ਸੋ ਜੋ ਇੰਡੀਅਨ ਸਟੇਟ ਆ ਜਾਂ ਉਹਦੇ ਪਿੱਛੇ ਜਿਹੜਾ ਬ੍ਰਹਮੈਨਿਕਲ ਪੈਰਾਡਾਈਮ ਆ, ਬ੍ਰਹਮੈਨਿਕਲ ਆਰਡਰ ਆ ਜਿਹੜਾ ਕੰਮ ਕਰ ਰਿਹਾ, ਉਹਦੀ ਵਿਲੱਖਣਤਾ ਕੀ ਆ? ਉਹ ਪੋਲੀਟੀਕਲ ਵਾਇਲੈਂਸ ਜਾਂ ਇਕਨੋਮਿਕ ਐਕਸਪਲੋਇਟੇਸ਼ਨ ਤੱਕ ਲਿਮਿਟਡ ਕਿਉਂ ਨਹੀਂ? ਉਹ ਜਿਵੇਂ ਹੋਰ ਐਗਜ਼ਿਸਟਿੰਗ ਧਿਰਾਂ ਨੇ ਦੁਨੀਆ 'ਤੇ ਜਿਹੜੇ ਐਥਨਿਕ ਵਾਇਲੈਂਸ ਕਰਦੀਆਂ, ਪੋਲੀਟੀਕਲ ਵਾਇਲੈਂਸ ਕਰਦੀਆਂ, ਉਹਨਾਂ ਵਰਗਾ ਕਿਉਂ ਨਹੀਂਗਾ? ਉਹਦੀ ਖਾਸੀਅਤ ਕੀ ਆ? ਉਹਦੀ ਖਾਸੀਅਤ ਇਹ ਆ ਵੀ ਬ੍ਰਹਮੈਨਿਕਲ ਸਿਸਟਮ ਦੇ ਜੋ ਸੈਂਟਰ ਆ, ਜੋ ਉਹਦਾ ਹਾਰਟ ਆ, ਉਹਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਸੋਸ਼ਲ ਡੈਥ ਦਾ ਐਕਸਪੀਰੀਅੰਸ ਆ, ਜਿਹਦੇ ਵਿੱਚ ਉਹ ਤੁਹਾਡੀ ਬੇਪਤੀ ਕਰਨਾ, ਤੁਹਾਨੂੰ ਡਿਸਆਨਰ ਕਰਨਾ, ਤੁਹਾਨੂੰ ਡੋਮੀਨੇਟ ਕਰਨਾ ਉਹਨਾਂ ਦਾ ਸੈਂਟਰਲ ਗੋਲ ਆ। ਔਰ ਇਹਨਾਂ ਦੀ ਵਿਲੱਖਣਤਾ ਆ ਵੀ ਕੋਈ ਹੋਰ ਧਰਤੀ 'ਤੇ ਇਹੋ ਜਿਹਾ ਪੈਰਾਡਾਈਮ ਆਫ ਵਾਇਲੈਂਸ ਨਹੀਂ ਗਾ ਜਿਹਦਾ ਮੇਨ ਮਕਸਦ ਇਹ ਹੋਵੇ ਵੀ ਆਪਦੇ ਸਬਜੈਕਟ ਦੀ ਜਾਂ ਆਪਦੇ ਜਿਹੜਾ ਆਬਜੈਕਟ ਆ ਉਹਨਾਂ ਦੇ ਵਾਇਲੈਂਸ ਦੀ, ਉਹਦੀ ਬੇਪਤੀ ਕਰਨੀ। ਉਹਦੇ 3 ਐਸਪੈਕਟ ਨੇ ਜਿਹੜੀ ਉਹਦੀ ਵਿਲੱਖਣਤਾ ਬਣਾਉਂਦੇ ਆ। ਨੰਬਰ 1, ਗ੍ਰੈਟਿਊਟਸ ਵਾਇਲੈਂਸ, ਉਹੋ ਜਿਹਾ ਵਾਇਲੈਂਸ ਕਰਨਾ ਦੂਜੇ ਦੇ ਉੱਤੇ ਜਿਹਦੀ ਕੋਈ ਯੂਟਿਲਿਟੀ ਨਹੀਂ, ਜਿਹਦਾ ਕੋਈ ਪੋਲੀਟੀਕਲ ਰੈਸ਼ਨਲ ਉਹਦਾ ਕਿਸੇ ਤਰ੍ਹਾਂ ਦਾ ਮਕਸਦ ਨਹੀਂਗਾ। ਸੋ ਜੇ ਸੋਚਿਆ ਜਾਵੇ ਵੀ ਕੰਪੇਅਰ ਕਰੋ ਇੰਡੀਆ ਨੂੰ ਦੂਜੀਆਂ ਸਟੇਟਸ ਦੇ ਨਾਲ, 40s 50s ਦੇ ਵਿੱਚ ਹੋਰ ਸਟੇਟਸ ਵੀ ਧਰਤੀ 'ਤੇ ਆਈਆਂ, ਆਜ਼ਾਦ ਹੋਈਆਂ, ਉਹਨਾਂ ਨੇ ਵੀ ਉਹਨਾਂ ਦੇ ਸਾਹਮਣੇ ਵੀ ਉਸੇ ਤਰ੍ਹਾਂ ਦੇ ਚੈਲੰਜ ਸੀਗੇ ਜੋ ਇੰਡੀਆ ਦੇ ਸਾਹਮਣੇ ਸੀ। ਇੱਕ ਨੇਸ਼ਨ ਬਿਲਡਿੰਗ ਦੀ ਮੈਂਡੇਟ ਸੀ, ਇੱਕ ਬਹੁਤ ਡਿਵਰਸ ਡੈਮੋਗ੍ਰਾਫਿਕ ਸੀ। ਪਰ ਜਿਵੇਂ ਕਿ ਚਾਈਨਾ ਸੀ, ਬ੍ਰਾਜ਼ੀਲ ਸੀ, ਈਰਾਨ ਸੀ, ਉਹ ਵੀ ਉਸੇ ਤਰ੍ਹਾਂ ਦੇ ਚੈਲੰਜ ਫੇਸ ਕਰ ਰਹੇ ਸੀ, ਪਰ ਉਹਨਾਂ ਨੇ ਇਸ ਤਰ੍ਹਾਂ ਦਾ ਵਾਇਲੈਂਸ ਨਹੀਂ ਕੀਤਾ ਆਪਦੇ ਲੋਕਾਂ 'ਤੇ। ਗ੍ਰੈਟਿਊਟਸ ਵਾਇਲੈਂਸ ਉਹਨੂੰ ਕਹਿੰਦੇ ਆ ਵੀ ਜਦੋਂ ਤੁਸੀਂ ਅਗਲੇ ਨੂੰ ਬਗੈਰ ਕਿਸੇ ਲੌਜਿਕ ਦੇ ਉਹਨਾਂ 'ਤੇ ਤਸ਼ੱਦਦ ਕਰਨਾ। ਕਿਸੇ ਵੀ ਡਿਵੈਲਪਿੰਗ ਨੇਸ਼ਨ ਵਾਸਤੇ ਆਪਦੇ ਸਭ ਤੋਂ ਜ਼ਿਆਦਾ ਐਂਟਰਪ੍ਰੈਨਿਊਰੀਅਲ, ਐਂਟਰਪ੍ਰਾਈਜ਼ਿੰਗ ਜਿਹੜੀ ਉਹਨਾਂ ਦੀ ਕਮਿਊਨਿਟੀ ਆ, ਜਿਵੇਂ ਕਿ ਸਿੱਖ ਸੀਗੇ ਇੰਡੀਆ ਵਾਸਤੇ, ਉਹਨਾਂ ਨੂੰ ਇੰਨਾ ਜ਼ਲੀਲ ਕਰਨਾ, ਉਹਨਾਂ ਨੂੰ ਇਸ ਤਰੀਕੇ ਹਿਊਮਿਲੀਏਟ ਕਰਨਾ, ਆਪਦੀ GDP ਦਾ ਨੁਕਸਾਨ ਕਰਾ ਕੇ, ਆਪਦੀ ਐਕਨੋਮਿਕ ਫਿਊਚਰ ਨੂੰ ਜੈਪਰਡਾਈਜ਼ ਕਰਕੇ, ਆਪਦੀ ਜੀਓਪੋਲੀਟੀਕਲ ਸਟੈਬਿਲਿਟੀ ਨੂੰ ਇੰਡੇਂਜਰ ਕਰਕੇ, ਤੁਸੀਂ ਉਹਨਾਂ ਦੇ ਉਹ ਜਗ੍ਹਾ 'ਤੇ ਉਹਨਾਂ 'ਤੇ ਵਾਰ ਕਰਨਾ ਜਿਹੜੀਆਂ ਸਭ ਤੋਂ ਜ਼ਿਆਦਾ ਪਵਿੱਤਰ ਨੇ, ਸਭ ਤੋਂ ਜ਼ਿਆਦਾ ਸੇਕਰਡ ਆ, ਸਭ ਤੋਂ ਜ਼ਿਆਦਾ ਪ੍ਰੈਸ਼ੀਅਸ ਆ। ਸੋ ਬ੍ਰਹਮੈਨਿਕਲ ਵਾਇਲੈਂਸ ਦਾ ਸਭ ਤੋਂ ਵੱਡਾ ਇੱਕ ਪਹਿਲੂ ਇਹ ਆ ਵੀ ਉਹਨਾਂ ਨੇ ਵਾਇਲੈਂਸ ਬਗੈਰ ਕਿਸੇ ਤਰਕ ਦੇ ਕਰਨਾ ਅਤੇ ਪੋਲੀਟੀਕਲ ਰੈਸ਼ਨੈਲਿਟੀ ਤੋਂ ਪਰਾਂ ਹੋ ਕੇ ਕਰਨਾ, ਤੁਹਾਨੂੰ ਹਿਊਮਿਲੀਏਟ ਕਰਨ ਲਈ, ਤੁਹਾਨੂੰ ਡਿਸਆਨਰ ਕਰਨ ਲਈ। ਇਸੇ ਕਰਕੇ
ਜੇ ਤੁਸੀਂ 47 ਤੋਂ ਲੈ ਕੇ ਹੁਣ ਤੱਕ ਦੀ ਇੰਡੀਅਨ ਆਰਮੀ ਦੀ ਇੰਗੇਜਮੈਂਟ ਦੀ ਹਿਸਟਰੀ ਵੇਖਦੇ ਆ, ਉਹਦਾ ਮੇਨ ਫਰੰਟ ਐਂਡ ਸੈਂਟਰ ਫੋਕਸ ਆ ਨੌਨ ਹਿੰਦੂ ਪ੍ਰੈਫਰਲ ਮਾਈਨੋਰਿਟੀਜ਼, ਉਹਨਾਂ ਦੀ ਕਾਰਪੈਟ ਬੋਮਿੰਗ, ਉਹਨਾਂ ਦੀਆਂ ਜਿਹੜੀਆਂ ਮੋਸਟ ਸੀਕ੍ਰੇਟ ਸਪੇਸਿਸ ਆ ਉਹਨਾਂ ਦੇ ਉੱਤੇ ਹਮਲੇ, ਤੇ ਉਹਨਾਂ ਦੀਆਂ ਜਿਹੜੀਆਂ ਸਭ ਤੋਂ ਪ੍ਰੈਸ਼ੀਅਸ ਰਿਲੇਸ਼ਨਸ ਨੇ ਉਹਨਾਂ ਦੇ ਉੱਤੇ ਹਮਲੇ, ਜਿਵੇਂ ਕਿ ਫੈਮਿਲੀ ਤੇ ਵੂਮਨ। ਇਹ ਦੂਜਾ ਐਸਪੈਕਟ ਆ ਬ੍ਰਹਮੈਂਡਿਕਲ ਵਾਇਲੈਂਸ ਦਾ, ਬ੍ਰਹਮੈਂਡਿਕਲ ਆਰਡਰ ਦਾ, ਜਿਹੜਾ ਹੋਰ ਧਰਤੀ ਤੇ ਕੋਈ ਸਿਸਟਮ ਨਹੀਂ ਜਿਹੜਾ ਇਹ ਕੰਮ ਕਰਦਾ। ਉਹ ਆ ਵੀ ਨੇਟਲ ਏਲੀਏਨੇਸ਼ਨ। ਨੇਟਲ ਏਲੀਏਨੇਸ਼ਨ ਦਾ ਮਤਲਬ ਆ ਵੀ ਤੁਹਾਡੇ ਜਿਹੜੇ ਰਿਸ਼ਤੇ ਆ, ਤੁਹਾਡੀਆਂ ਫੈਮਲੀਜ਼ ਨੇ, ਤੁਹਾਡੀਆਂ ਚੀਜ਼ਾਂ ਜਿਹੜੀਆਂ ਪਵਿੱਤਰ ਨੇ ਤੁਸੀਂ ਮੰਨਦੇ ਆਪਦੀ ਲਾਈਫ 'ਚ, ਜਿਹੜੀਆਂ ਤੁਹਾਨੂੰ ਮੀਨਿੰਗ ਦਿੰਦੀਆਂ, ਉਹਨਾਂ ਨੂੰ ਨਿਗੇਟ ਕਰਨਾ। ਸੋ ਇਹ ਆਪਾਂ ਮੇਰੇ ਨਾਲੋਂ ਵੱਧ ਹੀ ਜਾਣਦੇ ਹੋਵੋਗੇ ਵੀ ਜਿਹੜੀ 80s ਦੇ ਵਿੱਚ ਲੇਟ 70s ਦੇ ਵਿੱਚ ਜਿਹੜੀ ਸਟੇਟ ਨੇ ਐਸਕੇਲੇਸ਼ਨ ਕੀਤੀ ਆ ਵਾਇਲੈਂਸ ਦੀ, ਉਹਦੇ ਵਿੱਚ ਇੱਕ ਕੀ ਕੰਪੋਨੈਂਟ ਸੀਗਾ ਵੀ ਸਿੱਖ ਬੀਬੀਆਂ ਨੂੰ ਟਾਰਗੇਟ ਕਰੋ, ਸਿੱਖ ਗੁਰਧਾਮਾਂ ਤੇ ਸੀਕ੍ਰੇਟ ਪਲੇਸਿਸ ਦੇ ਵਿੱਚ ਜਾ ਕੇ ਬੇਅਦਬੀਆਂ ਕਰੋ, ਤੇ ਉਹਦੇ ਪਿੱਛੇ ਇਹ ਬ੍ਰਾਹਮਣਿਕਲ ਆਰਡਰ ਦਾ ਇੱਕ ਇੰਪਲਸ ਕੰਮ ਕਰ ਰਿਹਾ ਵੀ ਜਿਹੜਾ ਦੂਜਾ ਬੰਦਾ ਆ ਉਹਦੀਆਂ ਸਭ ਤੋਂ ਪਵਿੱਤਰ ਰਿਸ਼ਤਿਆਂ ਨੂੰ, ਉਹਦੇ ਮੀਨਿੰਗ ਮੇਕਿੰਗ ਐਬਿਲਿਟੀ ਨੂੰ ਚੈਲੰਜ ਕਰਨਾ ਤੇ ਨਿਗੇਟ ਕਰਨਾ। ਤੁਹਾਡੇ ਹੁਣ ਕਿੰਨੀਆਂ ਛੋਟੀਆਂ ਮੰਗਾਂ ਸੀ ਵੀ ਤੁਸੀਂ ਕਿਸੇ ਗੱਡੀ ਦੇ ਉੱਤੇ ਨਾਂ ਲਿਖਾਉਣਾ, ਤੁਸੀਂ ਰੇਡੀਓ ਡਿਸੈਮੀਨੇਸ਼ਨ ਟਰਾਂਸਮਿਸ਼ਨ ਲਵਾਉਣਾ ਦਰਬਾਰ ਸਾਹਿਬ, ਜਾਂ ਤੁਸੀਂ ਇਸ ਤਰ੍ਹਾਂ ਦੀਆਂ ਜਿਵੇਂ ਰੈਗੂਲਰ ਇੱਕ ਤੁਹਾਡੀ ਲੈਂਗੁਏਜ ਰਿਲੇਟਡ, ਤੁਹਾਡੇ ਕਲਚਰ ਰਿਲੇਟਡ ਤੁਹਾਡੀਆਂ ਮੰਗਾਂ ਸੀਗੀਆਂ, ਉਹਨਾਂ ਨੂੰ ਨਿਗੇਟ ਕਰਨਾ ਇੰਡੀਅਨ ਸਿਸਟਮ ਦਾ ਇੱਕ ਕੀ ਹਿੱਸਾ ਤੇ ਬ੍ਰਹਮੈਂਡਿਕਲ ਵਾਇਲੈਂਸ ਦਾ ਵੀ ਕੀ ਹਿੱਸਾ। ਤੇ ਜਿਹੜੀ ਤੀਜੀ ਗੱਲ ਆਪਣੇ ਲਈ ਬਹੁਤ ਜ਼ਰੂਰੀ ਹੈ ਸਮਝਣੀ, ਤੀਜੀ ਐਸਪੈਕਟ ਜਿਹੜੀ ਹੋਰ ਕੋਈ ਸਿਸਟਮ ਆਫ ਵਾਇਲੈਂਸ ਇਹ ਕੰਮ ਨਹੀਂ ਕਰਦਾ ਇਸ ਤਰੀਕੇ, ਉਹ ਆ ਵੀ ਉਹਨਾਂ ਨੇ ਤੁਹਾਨੂੰ ਬੇਪਤ ਕਰਨਾ ਇਨ ਜਨਰਲ। ਇਨ ਜਨਰਲ ਦਾ ਕੀ ਮਤਲਬ ਹੈ? ਜਨਰਲ ਡਿਸਆਨਰ ਦਾ ਕੀ ਮਤਲਬ ਆ? ਇਨ ਜਨਰਲ ਦਾ ਮਤਲਬ ਇਹ ਆ ਵੀ ਤੁਹਾਡਾ ਐਕਸ਼ਨ, ਤੁਹਾਡੀ ਬੇਪਤੀ ਤੁਹਾਡੇ ਐਕਸ਼ਨ ਤੇ ਨਿਰਭਰ ਨਹੀਂ ਗੀ। ਤੁਸੀਂ ਬਹੁਤ ਬੀਬੇ ਬਣ ਕੇ, ਕੈਨੇਡੀਅਨ ਸਿਟੀਜ਼ਨ ਬਣ ਕੇ ਇੱਥੇ ਰਹੋ, ਤੁਸੀਂ ਲਿਬਰਲ ਹੋਵੋ, ਤੁਸੀਂ ਕੰਜ਼ਰਵੇਟਿਵ ਹੋਵੋ, ਉਹਨਾਂ ਨੇ ਫਿਰ ਵੀ ਤੁਹਾਡੇ ਗੁਰਦੁਆਰਿਆਂ 'ਤੇ ਆ ਕੇ ਚੜ੍ਹ ਕੇ ਤੁਹਾਡੇ ਮੂੰਹ 'ਚ ਗੋਲੀਆਂ ਮਾਰਨੀਆਂ। ਦਿੱਲੀ ਦੇ ਸਿੱਖ ਨਵੰਬਰ ਦੇ ਜਿੰਨੇ ਮਰਜ਼ੀ ਚੰਗੇ ਕਾਂਗਰਸੀਏ ਸਬਜੈਕਟ ਸੀਗੇ, ਇੰਡੀਅਨ ਸਬਜੈਕਟ, ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ, ਪਰ ਜਦੋਂ ਮਾਬ ਵਾਇਲੈਂਸ ਕੀਤਾ ਉਹਨਾਂ ਨੇ ਕੋਈ ਕੇਅਰ ਨਹੀਂ ਕੀਤੀ ਵੀ ਤੁਸੀਂ ਕਿਸ, ਤੁਹਾਡੀ ਪੋਲੀਟੀਕਲ ਇਨਕਲੀਨੇਸ਼ਨ ਕੀ ਆ, ਤੁਸੀਂ ਕਿਸ ਪਾਸੇ, ਤੁਸੀਂ ਕਿਸ ਤਰ੍ਹਾਂ ਦੀ, ਤੁਹਾਡੇ ਐਕਸ਼ਨ ਕੀ ਨੇ, ਤੁਸੀਂ ਚੰਗੇ ਆ, ਤੁਸੀਂ ਰਿਵੋਲਟ ਕਰਦੇ ਆ ਕਿ ਨਹੀਂ, ਤੁਸੀਂ ਟਰਾਂਸਗ੍ਰੈਸ ਕਰਦੇ ਆ ਕਿ ਨਹੀਂ। ਤੁਹਾਡੀ ਜਿਹੜੀ ਬੇਪਤੀ ਆ ਉਹ ਇਨ ਜਨਰਲ ਆ, ਵਿਦਆਊਟ ਕੰਟੀਨਜੈਂਸੀ ਟੂ ਯੋਰ ਐਕਸ਼ਨਸ। ਸੋ ਇਹ ਗੱਲ ਵਿਲੱਖਣ ਆ ਹਿੰਦੂ ਔਰ ਬ੍ਰਹਮੈਂਡਿਕਲ ਆਰਡਰ ਦੇ ਵਿੱਚ ਵੀ ਤੁਹਾਡੀ ਬੇਪਤੀ ਦਾ ਕੋਈ ਤੁਹਾਡੇ ਕਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਯੂ ਆਰ ਡਿਸਆਨਰਡ ਇਨ ਯੋਰ ਬੀਇੰਗ, ਨਾਟ ਇਨ ਯੋਰ ਐਕਸ਼ਨ। ਜਿਹੜਾ ਦਲਿਤ ਆ ਉਹ ਇਸ ਕਰਕੇ ਨਹੀਂ ਬੇਪਤੀਆਂ ਦੀਆਂ ਨੀਵਾਂ ਕਿਉਂਕਿ ਉਹਨੇ ਕੋਈ ਕਰਮ ਕੀਤਾ, ਕਿਸੇ ਖਾਸ ਤਰ੍ਹਾਂ ਦਾ ਟਰਾਂਸਗ੍ਰੈਸ਼ਨ ਕੀਤਾ, ਉਹ ਬੇਪਤ ਆਪਦੀ ਹੋਂਦ 'ਚ ਆ। ਸੋ ਤੁਹਾਡੀ ਹੋਂਦ ਆਪਦੇ ਆਪ ਦੇ ਵਿੱਚ ਬ੍ਰਹਮੈਂਡਿਕਲ ਆਰਡਰ ਵਾਸਤੇ ਇੱਕ ਡੀਸਟੇਬਲਾਈਜ਼ਿੰਗ ਫੈਕਟਰ ਆ। ਤੇ ਇਹਦਾ ਮਤਲਬ, ਇਹ ਸਾਰੇ ਕਾਸੇ ਦਾ ਮਤਲਬ ਕੀ ਆ? ਮੈਂ ਕਿਉਂ ਇਹ ਸਾਰੇ ਦੀ ਗੱਲ ਕਰ ਰਿਹਾ ਵੀ ਆਪਾਂ ਬ੍ਰਹਮੈਂਡਿਕਲ ਆਰਡਰ ਨੂੰ, ਬ੍ਰਹਮੈਂਡਿਕਲ ਸੁਪਰੈਮੇਸੀ ਨੂੰ, ਬ੍ਰਹਮੈਂਡਿਕਲ ਜਿਹੜਾ ਪੈਰਾਡਾਈਮ ਵਾਇਲੈਂਸ ਆ ਉਹਦੀ ਗੱਲ ਕਰੀਏ, ਕਿਉਂਕਿ ਜਿਹੜੀਆਂ ਕਨਵੈਨਸ਼ਨਲ ਨਜ਼ਰੀਏ ਆ ਜਿਹੜੇ ਸਿੱਖਾਂ ਦੇ ਦੁਖਾਂਤ ਨੂੰ ਸਮਝਣ ਦੇ, ਉਹ ਇੱਕ ਲਿਬਰਲ ਪੋਲੀਟੀਕਲ ਆਈਡੀਓਲੋਜੀ 'ਚ ਨਿਕਲਦੇ ਆ, ਜਿਹੜੇ ਸੋਚਦੇ ਆ ਵੀ ਵਾਇਲੈਂਸ ਸਿਰਫ ਉਹ ਹੁੰਦਾ ਜਿਹੜਾ ਇੱਕ ਬੰਦਾ ਦੂਜੇ ਨਾਲ ਕਰਦਾ, ਯਾਨੀ ਕਿ ਡਿਸਕ੍ਰਿਮੀਨੇਸ਼ਨ। ਦੂਜੇ ਕਹਿੰਦੇ ਆ ਵੀ ਇਹ ਇੱਕ ਇਕਨੋਮਿਕ ਐਕਸਪਲੋਇਟੇਸ਼ਨ ਦਾ ਪ੍ਰੋਬਲਮ ਆ, ਵੀ ਹਰੇਕ ਤਰ੍ਹਾਂ ਦਾ ਜਿਹੜਾ ਦੁੱਖ ਆ ਲਾਈਫ ਦਾ ਉਹ ਇਕਨੋਮਿਕ ਐਕਸਪਲੋਇਟੇਸ਼ਨ ਦਾ ਹੀ ਦੁੱਖ ਆ। ਮਾਰਕਸਿਸਟ ਆ ਜਿਹੜੇ ਜਾਂ ਲਿਬਰਲਸ ਨੇ ਆਪਣੇ 'ਚ, ਉਹ ਇਸ ਪਾਸਿਓਂ ਸੋਚਦੇ ਆ। ਸੋ ਵੈਸਟ ਨੇ ਅੱਜ ਤੱਕ ਇਸ ਤਰ੍ਹਾਂ ਦੇ ਪੈਰਾਡਾਈਮ ਆਫ ਵਾਇਲੈਂਸ ਨੂੰ ਕਦੀ ਵੇਖਿਆ ਹੀ ਨਹੀਂ, ਜੋ ਬ੍ਰਹਮੈਂਡਿਕਲ ਵਾਇਲੈਂਸ ਆ, ਜੋ ਬ੍ਰਹਮੈਂਡਿਕਲ ਪੈਰਾਡਾਈਮ ਆ। ਵੈਸਟ ਦੇ ਕੋਲ ਹਾਲੇ ਉਹ ਲੈਂਸ ਹੈ ਨਹੀਂ ਗੇ ਇਹਨੂੰ ਪ੍ਰੋਪਰਲੀ ਡਾਇਗਨੋਜ਼ ਕਰਨ ਦੇ ਤੇ ਇਹਨੂੰ ਨਜਿੱਠਣ ਦੇ। ਉਹਨਾਂ ਨੂੰ ਲੱਗਦਾ ਵੀ ਇਹ ਵਾਇਲੈਂਸ ਕੁਛ ਖਾਸ ਲੋਕਾਂ ਦੇ, ਖਾਸ ਧਿਰਾਂ ਵੱਲੋਂ ਕੁਛ ਖਾਸ ਧਿਰਾਂ ਦੇ ਉੱਤੇ ਕੀਤਾ ਗਿਆ, ਪਰ ਜੋ ਸਾਰਾ ਐਕਸਪੀਰੀਅੰਸ ਆ ਪੰਜਾਬ ਦੇ ਵਿੱਚ, ਜੋ ਦਲਿਤਾਂ ਦਾ ਐਕਸਪੀਰੀਅੰਸ ਆ, ਜੋ ਅੱਜ ਦੇ ਮੁਸਲਮਾਨਾਂ ਦਾ ਤੇ ਹੋਰ ਮਾਈਨੋਰਿਟੀਜ਼ ਦਾ, ਟਰਾਈਬਲਸ ਦਾ ਐਕਸਪੀਰੀਅੰਸ ਆ, ਉਹ ਇਹ ਦੱਸਦਾ ਵੀ ਇਹ ਵਾਇਲੈਂਸ ਦੀ ਵਿਲੱਖਣਤਾ, ਇਹਦੀ ਜਿਹੜੀ ਹਿਸਟਰੀ ਆ ਉਹ ਮੋਸਟ ਅਕੰਪਲਿਸ਼ਡ ਆ
ਇਹੋ ਜਿਹਾ ਹੋਰ ਕੋਈ ਪੈਰਾਡਮ ਵਾਇਲੈਂਸ ਨਹੀਂਗਾ ਜਿਹੜਾ ਇੰਨਾ ਰੈਜ਼ੀਲੀਐਂਟ ਹੋਵੇ, ਇੰਨੇ 1000 ਸਾਲ ਉਹ ਕਾਇਮ ਰਿਹਾ ਹੋਵੇ ਤੇ ਇੰਨਾ ਅਕੰਪਲਿਸ਼ਡ ਹੋਵੇ। ਤੇ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਇਹ ਜਿਹੜਾ ਹੋਰ ਸਿਸਟਮਸ ਆਫ ਵਾਇਲੈਂਸ ਨੇ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਆ ਵੀ ਕਲੋਨੀਅਲਿਜ਼ਮ ਆ। ਕਲੋਨੀਅਲਿਜ਼ਮ ਦਾ ਇੱਕ ਸਿੰਪਲ ਟਾਸਕ ਆ, ਉਹਨਾਂ ਨੇ ਕਿਸੇ ਥਾਂ ਤੇ ਕਬਜ਼ਾ ਕਰਨਾ, ਉੱਥੋਂ ਦੀਆਂ ਰਿਸੋਰਸਿਸ ਐਕਸਟਰੈਕਟ ਕਰਨੀਆਂ, ਉੱਥੋਂ ਦੇ ਲੋਕਾਂ ਨੂੰ ਕੰਮ ਲੈਣਾ, ਉਹਨਾਂ ਤੋਂ ਉਹਨਾਂ ਤੇ ਲੇਬਰ ਐਕਸਟਰੈਕਟ ਕਰਨੀਆਂ, ਤੇ ਉਸ ਤੋਂ ਬਾਅਦ ਉਹ ਵਾਇਲੈਂਸ ਨਹੀਂ ਕਰਦੇ। ਜਾਂ ਹੋਰ ਕਈ ਐਥਨਿਕ ਵਾਇਲੈਂਸ ਆ ਜਿਹਦੇ ਵਿੱਚ ਇੱਕ ਗਰੁੱਪ ਦੂਜੀ ਗਰੁੱਪ ਨਾਲ ਲੜਦਾ, ਉਹ ਆਊਟ ਗਰੁੱਪ ਦੂਜੇ ਬੰਦਿਆਂ ਨੂੰ ਜਾਂ ਤਾਂ ਭਜਾਉਂਦੇ ਆ ਜਾਂ ਉਹਨਾਂ ਨੂੰ ਮਾਈਗ੍ਰੇਟ ਕਰਾਉਂਦੇ ਜਾਂ ਖਤਮ ਕਰਦੇ ਆ। ਇੱਕ ਉਹਨਾਂ ਸਾਰੇ ਸਿਸਟਮਸ ਦੀ, ਪੈਰਾਡਮਸ ਆਫ ਵਾਇਲੈਂਸ ਦੀ ਇੱਕ ਸ਼ੁਰੂਆਤ ਆ ਤੇ ਇੱਕ ਖਤਮ ਆ। ਜਿਹੜੀ ਵਿਲੱਖਣਤਾ ਹੈ ਇੰਡੀਆ ਦੀ ਔਰ ਉਹਦੇ ਪਿੱਛੇ ਜਿਹੜਾ ਬ੍ਰਹਮੈਂਡਿਕਲ ਪੈਰਾਡਾਈਮ ਕੰਮ ਕਰਦਾ ਉਹ ਇਹ ਆ ਵੀ ਇਸ ਵਾਇਲੈਂਸ ਦੀ ਕੋਈ ਸ਼ੁਰੂਆਤ ਨਹੀਂ ਤੇ ਕੋਈ ਅੰਤ ਨਹੀਂ। ਇਹ ਵਾਇਲੈਂਸ ਬਗੈਰ ਤੁਹਾਡੀ ਪਰਫਾਰਮੈਂਸ ਦੀ ਕੇਅਰ ਕੀਤਿਆਂ, ਤੁਹਾਡੇ ਐਕਸ਼ਨ ਦੀ ਕੇਅਰ ਕੀਤਿਆਂ ਲਗਾਤਾਰ ਚੱਲਦਾ। ਤੁਸੀਂ ਕਿਉਂਕਿ ਇਹਦੀ ਜਿਹੜੀ ਜੜ ਆ ਉਹ ਤੁਹਾਡੇ ਐਕਸ਼ਨ 'ਚ ਨਹੀਂ ਗੀ, ਤੁਹਾਡੀ ਹੋਂਦ 'ਚ ਆ। ਜੇ ਤੁਸੀਂ ਇੱਕ ਲੋਅਰ ਕਾਸਟ ਆ ਜਾਂ ਦਲਿਤ ਆ ਤੇ ਸਿੱਖ ਦਲਿਤ ਪਾਰ ਐਕਸੀਲਾਂਸ ਆ, ਅਸੀਂ ਪ੍ਰੋਪਰ ਦਲਿਤ ਆ ਜਿਨ੍ਹਾਂ ਦੇ ਕੋਲ ਕੁਛ ਨਹੀਂ ਸੀ, ਮਤਲਬ ਘੋੜਿਆਂ ਦੇ ਉੱਤੇ ਵੀ ਤੁਹਾਡੇ ਕੋਲ ਕੋਈ ਤੁਸੀਂ ਕੱਪੜੇ ਨਹੀਂ ਸੀ ਹੁੰਦੇ, ਉਹ ਸੀ ਅਸੀਂ ਜਿਨ੍ਹਾਂ ਦੇ ਕੋਲ ਐਬਸੋਲੂਟਲੀ ਕੋਈ ਐਸੈਟ ਨਹੀਂ ਸੀਗੇ, ਕੋਈ ਜ਼ਮੀਨਾਂ ਨਹੀਂ ਸੀ, ਕੁਛ ਨਹੀਂ ਸੀ। ਤੇ ਉਹ ਉਹਨਾਂ ਦੇ ਕੋਲ ਹੁਣ ਸੁਪਰੈਮੇਸੀ ਜਿਹੜੀ ਇੱਕ ਸੋਸ਼ਲ ਕਰੰਸੀ ਦੀ ਆ ਗਈ ਪੰਜਾਬ ਦੇ ਵਿੱਚ, ਕਿਉਂਕਿ ਕਾਸਟ ਦੀ ਜੜ ਪੁੱਟੀ ਗਈ ਪੰਜਾਬ ਦੇ ਵਿੱਚ। ਜਿਹੜੇ ਲੋਕੀ ਹੱਥਾਂ ਪੈਰਾਂ ਨਾਲ ਕੰਮ ਕਰਦੇ ਸੀ ਉਹ ਸਭ ਤੋਂ ਉੱਤੇ ਨੇ ਸੋਸ਼ਲ ਹਾਇਰਕੀ ਦੀ ਵਿੱਚ, ਤੇ ਜੋ ਸੋ ਕਾਲਡ ਅਪਰ ਕਾਸਟ ਹੁੰਦੇ ਸੀ ਉਹ ਸਭ ਤੋਂ ਨੀਵੇਂ ਆ। ਸੋ ਤੁਹਾਡੀ ਜਿਹੜੀ ਪ੍ਰੈਜ਼ੈਂਸ ਹੈ ਇੰਡੀਅਨ ਸਿਸਟਮ ਦੇ ਵਿੱਚ ਉਹ ਇਸ ਕਰਕੇ ਥ੍ਰੈਟਿੰਗ ਨਹੀਂ ਵੀ ਤੁਹਾਡੇ ਨੰਬਰ ਬਹੁਤ ਜ਼ਿਆਦਾ ਨੇ ਜਾਂ ਤੁਸੀਂ ਕੋਈ ਮਿਲੀਟੈਂਟ ਸਟਰਗਲ ਲੀਡ ਕਰ ਰਹੇ ਆ ਇਸ ਵੇਲੇ। ਤੁਸੀਂ ਵੀ ਜਾਣਦੇ ਆ, ਅਸੀਂ ਵੀ ਜਾਣਦੇ, ਪੰਜਾਬ ਦੇ ਵਿੱਚ ਇਸ ਵੇਲੇ ਕੋਈ ਮਿਲੀਟੈਂਟ ਜਾਂ ਮਿਲਿਸ਼ੀਆ ਜਾਂ ਈਵਨ ਆਰਗੇਨਾਈਜ਼ਡ ਐਕਟਿਵਿਜ਼ਮ ਵੀ ਬਹੁਤ ਘੱਟ ਆ। ਪਰ ਇੰਡੀਆ ਤੁਹਾਨੂੰ ਐਜ਼ ਏ ਸਟਰਕਚਰਲ ਥ੍ਰੈਟ ਲੈ ਕੇ ਵੇਖਦਾ ਤੇ ਐਜ਼ ਏ ਸਟਰਕਚਰਲ ਥ੍ਰੈਟ ਤੁਹਾਨੂੰ ਅਸੌਲਟ ਕਰਦਾ। ਤੇ ਇਸੇ ਕਰਕੇ ਕਿਉਂਕਿ ਉਹਨਾਂ ਦੀਆਂ ਤਿੰਨ ਚੀਜ਼ਾਂ ਆ ਵੀ ਉਹਨਾਂ ਨੇ ਤੁਹਾਡੇ ਤੇ ਵਾਇਲੈਂਸ ਕਰਨਾ ਜਿਹਦਾ ਕੋਈ ਪੋਲੀਟੀਕਲ ਯੂਟਿਲਿਟੀ ਨਹੀਂ, ਜਿਹਦਾ ਕੋਈ ਪੋਲੀਟੀਕਲ ਮਕਸਦ ਨਹੀਂ, ਉਹ ਵਾਇਲੈਂਸ ਨਿਕਲਦਾ ਇੱਕ ਉਹਨਾਂ ਦੀ ਇੱਕ ਸਿਵਲਾਈਜੇਸ਼ਨਲ ਇਮੋਸ਼ਨਲ ਜਿਹੜੀ ਨੀਡ ਆ ਵੀ ਦੂਜੇ ਨੂੰ ਨੀਵਾਂ ਵਿਖਾਉਣਾ, ਇੱਕ ਦਲਿਤ ਬਣਾਉਣਾ ਜਾਂ ਇੱਕ ਦਲਿਤ ਦੀ ਕੈਟੇਗਰੀ 'ਚ ਰੱਖਣਾ ਸਾਰੀ ਲਾਈਫ ਨੂੰ, ਜਿਹੜੇ ਕਿ ਜਿਹਦੀ ਡਿਸਆਨਰ ਦੇ ਉੱਤੇ, ਜਿਹਦੀ ਨੌਨ ਹਿਊਮੈਨਿਟੀ ਦੇ ਉੱਤੇ ਤੁਸੀਂ ਆਪ ਦਾ ਸਾਰਾ ਸਮਾਜ ਸਿਰਜਣਾ। ਸੋ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਨੇ ਜਦੋਂ ਤੱਕ ਆਪਾਂ ਸੈਂਟਰ ਕਰਕੇ ਨਹੀਂ ਰੱਖਦੇ ਤੇ ਇੰਡੀਆ ਨੂੰ ਐਜ਼ ਏ ਇੰਸਟਰੂਮੈਂਟ, ਇੰਡੀਅਨ ਸਟੇਟ ਨੂੰ ਐਜ਼ ਏ ਇੰਸਟਰੂਮੈਂਟ ਆਫ ਬ੍ਰਹਮੈਂਡਿਕਲ ਆਰਡਰ, ਬ੍ਰਹਮੈਂਡਿਕਲ ਮੈਟਾਫਿਜ਼ਿਕਸ ਨਹੀਂ ਵੇਖਦੇ, ਉਦੋਂ ਤੱਕ ਸਾਡੇ ਜਿਹੜੇ ਸੋਲਿਊਸ਼ਨਸ ਨੇ ਉਹ ਇੱਕ ਰਿਡਕਟਿਵ ਪੋਲੀਟੀਕਲ ਜਾਂ ਐਕਨੋਮਿਕ ਜਾਂ ਰੈਪਰੈਜ਼ੈਂਟੇਸ਼ਨ ਦੇ ਲੈਂਸ ਤੱਕ ਲਿਮਿਟਿਡ ਰਹਿ ਜਾਂਦੇ ਆ। ਤੇ ਉਹਦੇ ਵਿੱਚੋਂ ਫਿਰ ਜਿਹੋ ਜਿਹੀਆਂ ਚੀਜ਼ਾਂ ਨਿਕਲਦੀਆਂ ਵੀ ਰਿਫਾਰਮ ਕਰ ਸਕਦੇ ਆ, ਰੈਪਰੈਜ਼ੈਂਟੇਸ਼ਨ ਲੈ ਸਕਦੇ ਆ ਵਿਦ ਇਨ ਇੰਡੀਆ, ਜਾਂ ਇੱਥੇ ਉਹਨਾਂ ਨੂੰ ਤੁਸੀਂ ਕਿਸੇ ਦੇ ਪ੍ਰੈਸ਼ਰ ਬਿਲਡਿੰਗ ਕਰ ਸਕਦੇ ਆ ਤਾਂ ਸਾਨੂੰ ਤੰਗ ਨਾ ਕਰਨ। ਪਰ ਇਹ ਜਿਹੜੀ ਫੰਡਾਮੈਂਟਲ ਨੇਚਰ ਆਫ ਵਾਇਲੈਂਸ ਆ ਇੰਡੀਆ ਦੀ, ਉਹਨੂੰ ਮਿਸਇੰਟਰਪ੍ਰੀਟ ਕਰ ਰਹੇ ਆ ਤੇ ਸਿੱਖਾਂ ਦੀ ਜਿਹੜੀ ਸਫਰਿੰਗ ਆ ਉਹਦਾ ਵੀ ਇੱਕ ਤਰ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਜਦੋਂ ਤੁਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜੀਆਂ ਚੀਜ਼ਾਂ ਜਦੋਂ ਤੁਸੀਂ ਇੱਕ ਸਟਰਕਚਰ ਨੂੰ ਦੇ ਵਿੱਚ ਇਨਹੈਬਿਟ ਕਰ ਰਹੇ ਆ ਆਪਦੇ ਆਪ ਨੂੰ ਇੱਕ ਪੋਜੀਸ਼ਨ ਦੇ ਤੌਰ ਤੇ, ਜਦੋਂ ਤੁਸੀਂ ਕਸਾਈਖਾਨੇ ਦੇ ਵਿੱਚ ਜੇ ਤੁਸੀਂ ਇੰਡੀਆ ਨੂੰ ਐਜ਼ ਏ ਸਲੌਟਰ ਹਾਊਸ ਵੇਖਦੇ ਆ ਤੇ ਤੁਹਾਡੀ ਪੋਜੀਸ਼ਨ ਉਹਦੇ ਵਿੱਚ ਇੱਕ ਪਸ਼ੂ ਦੀ, ਇੱਕ ਜਾਨਵਰ ਦੀ ਆ। ਉਹਦੇ ਵਿੱਚ ਉਹ ਸਲੌਟਰ ਹਾਊਸ ਦੀ ਜਿਹੜੀ ਮੈਨੇਜਮੈਂਟ ਆ ਉਹ ਭਾਵੇਂ ਲਿਬਰਲਸ ਕਰਨ, ਕੰਜ਼ਰਵੇਟਿਵਸ ਕਰਨ, ਸੈਂਟਰਿਸਟ ਕਰਨ, ਜਿਹਨੇ ਸਲੌਟਰ ਹੋਣਾ ਉਹਦੇ ਵਾਸਤੇ ਉਹ ਰਿਲੇਸ਼ਨਸ ਮੈਟਰ ਨਹੀਂ ਕਰਦੇ, ਕਿਉਂਕਿ ਜਿਹੜਾ ਸਟਰਕਚਰ ਆ ਉਹ ਮੈਟਰ ਕਰਦਾ। ਤੁਹਾਡਾ ਲੌਜੀਕਲ ਐਂਡ ਸਪੈਕਟੈਕੂਲਰ ਵਾਇਲੈਂਸ ਹੀ ਹੋਣਾ, ਜਿਵੇਂ ਕਿ 84 ਦੇ ਵਿੱਚ ਹੋਇਆ, ਜਿਵੇਂ ਕਿ ਉਸ ਤੋਂ ਬਾਅਦ ਇੱਕ ਸਾਰੇ ਡੈਕੇਡ ਦੇ ਵਿੱਚ ਹੋਇਆ ਸਾਡੇ ਦੇ ਨਾਲ, ਜਿਵੇਂ ਹੁਣ ਡਾਇਸਪੋਰਾ ਦੇ ਵਿੱਚ ਹੋ ਰਿਹਾ। ਸੋ ਇਹ ਇੱਕ ਮੈਨੂੰ ਲੱਗਦਾ ਵੀ ਇੱਕ ਇੰਪੋਰਟੈਂਟ ਜਿਹੜੇ ਸਟੈਪ ਬੈਕ ਕਰਕੇ ਇਹ ਗੱਲ ਨੂੰ ਆਪਾਂ ਨੂੰ ਗਰਾਊਂਡ ਕਰਨਾ ਚਾਹੀਦਾ ਕਿਸੇ ਵੀ ਨੈਕਸਟ ਸਟੈਪ ਬਾਰੇ ਸੋਚਣ ਬਾਰੇ। ਸੋ ਇਹ ਕੁਛ ਮੇਰੀਆਂ ਬੇਨਤੀਆਂ ਸੀਗੀਆਂ ਜੀ। ਜਿਹੜੀ ਅਗਲੇ ਸਟੈਪ ਦੀ ਆਪਾਂ ਗੱਲ ਕਰਦੇ ਹਾਂ ਵੀ ਕੀ ਕੁਛ ਕੀਤਾ ਜਾ ਸਕਦਾ, ਉਹਦੇ ਵਿੱਚ ਮੇਰੀ ਆਪਾਂ ਮੋਸਟਲੀ ਇਹ ਗੱਲ ਸਮਝਦੇ ਹਾਂ ਵੀ ਜਦੋਂ ਤੱਕ ਕੋਈ ਕੌਮ ਕੰਸੋਲੀਡੇਟ ਨਹੀਂ ਕਰਦੀ, ਆਰਗੇਨਾਈਜ਼ ਨਹੀਂ ਕਰਦੀ ਆਪਦੇ ਆਪ ਨੂੰ, ਉਹਨਾਂ ਦਾ ਹੋਣਾ ਨਾ ਹੋਣਾ
ਇੱਕੋ ਜਿਹੀ ਗੱਲ ਹੀ ਆ। ਜਦੋਂ ਤੱਕ ਤੁਸੀਂ ਕੰਸੋਲੀਡੇਟ ਕਰਕੇ ਆਪਦੇ ਨੈਟਵਰਕਸ ਖੜੇ ਕਰਕੇ ਆਪਦੀ ਰੈਪਰਜ਼ੈਂਟੇਸ਼ਨ ਗਲੋਬਲ ਸਿਵਲ ਸੁਸਾਇਟੀ ਤੱਕ ਨਹੀਂ ਲੈ ਕੇ ਆਉਂਦੇ, ਤੁਹਾਡੀ ਐਗਜ਼ਿਸਟੈਂਸ ਮੈਟਰ ਨਹੀਂ ਕਰਦੀ। ਇਹਦਾ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਆਈ ਬਲੀਵ 1932 ਦੇ ਵਿੱਚ ਨਿਊਯਾਰਕ ਦੇ ਵਿੱਚ ਜਦੋਂ 33 ਦੇ ਵਿੱਚ ਜਦੋਂ ਹਿਟਲਰ ਆਇਆ ਜਰਮਨੀ ਦੇ ਵਿੱਚ, ਅਤੇ ਜਿਹੜੇ ਅਮਰੀਕਾ ਦੇ ਖਾਸ ਕਰਕੇ ਈਸਟ ਕੋਸਟ ਦੇ ਜੂਜ਼ ਸੀਗੇ, ਉਹਨਾਂ ਨੂੰ ਪਤਾ ਲੱਗਿਆ, ਖਬਰਾਂ ਆਈਆਂ ਵੀ ਕੀ ਕਰ ਰਹੇ ਆ ਉੱਥੇ, ਕਿਸ ਤਰ੍ਹਾਂ ਦਾ ਵਾਇਲੈਂਸ ਕਰ ਰਿਹਾ, ਕਿਸ ਤਰ੍ਹਾਂ ਦੀ ਸੋਸ਼ਲੀ ਇੱਕ ਡੈਡ ਜਿਹੜੀ ਐਗਜ਼ਿਸਟੈਂਸ ਹੈ ਉੱਥੇ ਪ੍ਰੋਡਿਊਸ ਕੀਤੀ ਜਾ ਰਹੀ ਆ ਜੂਜ਼ ਦੇ ਉੱਤੇ। ਉਹਨਾਂ ਨੇ ਉਪਰਾਲਾ ਕੀਤਾ ਅਤੇ ਮੁਜ਼ਾਹਰਾ ਕੱਢਿਆ ਬਹੁਤ ਵੱਡਾ ਡਾਊਨਟਾਊਨ ਮੈਨਹੈਟਨ ਦੇ ਵਿੱਚ। ਉਹਨਾਂ ਦਿਨਾਂ ਦੇ ਵਿੱਚ mid-30s ਦੇ ਵਿੱਚ 50,000 ਯਹੂਦੀਆਂ ਨੇ ਗਰਾਊਂਡ ਦੇ ਉੱਤੇ ਇੱਕ ਮੁਜ਼ਾਹਰਾ ਕੱਢਿਆ, ਅਤੇ ਉਹ ਸਿਰਫ ਇੱਕ ਗੱਲ ਕਹਿ ਰਹੇ ਸੀ ਵੀ ਸਾਨੂੰ ਰੈਕਗਨਾਈਜ਼ ਕਰੋ, ਸਾਡੀ ਸਫਰਿੰਗ ਨੂੰ ਰੈਕਗਨਾਈਜ਼ ਕਰੋ, ਅਤੇ ਇਹਦੇ ਬਾਰੇ ਕੋਈ ਸਟੈਪ ਲਿਆ ਜਾਵੇ। ਉਦੋਂ ਜਿਊਜ਼ ਇਸ ਤਰੀਕੇ ਔਰਗਨਾਈਜ਼ ਨਹੀਂ ਸੀ ਜਿਵੇਂ ਅੱਜ ਨੇ। ਨਾ ਉਹਨਾਂ ਕੋਲ ਕੋਈ ਸੰਸਥਾ ਸੀ, ਨਾ ਉਹਨਾਂ ਦੀ ਔਰਗਨਾਈਜੇਸ਼ਨ ਦੀ ਕੋਈ ਕੰਸੋਲੀਡੇਸ਼ਨ ਸੀ, ਨਾ ਉਹਨਾਂ ਦੇ ਕੋਈ ਮੀਡੀਆ ਦੇ ਵਿੱਚ ਉਸ ਤਰੀਕੇ ਦੇ ਹੋਲਡ ਸੀ। 55,000 ਯਹੂਦੀ ਗਰਾਊਂਡ ਦੇ ਉੱਤੇ ਮਾਰਚ ਕਰ ਰਹੇ ਸੀ ਵੀ ਸਾਡਾ ਵਡਾਂਗਾ ਕੀਤਾ ਜਾ ਰਿਹਾ, ਸਾਡੀ ਮਦਦ ਕਰੋ। ਔਰ ਇੱਕ ਵੀ ਕਾਂਗਰਸਮੈਨ ਨੇ ਜਾਂ ਸੈਨੇਟਰ ਨੇ ਉਹਨਾਂ ਦੇ ਹੱਕ ਦੇ ਵਿੱਚ ਨਾਅਰਾ ਨਹੀਂ ਮਾਰਿਆ। 55,000 ਬੰਦਾ 1933 ਦੇ ਵਿੱਚ ਮੈਨਹੈਟਨ ਭਰ ਕੇ ਉਹ ਐਡਾ ਵੱਡਾ ਮੁਜ਼ਾਹਰਾ ਕਰ ਰਹੇ ਆ। ਹੁਣ ਜੇ ਉਹਨੂੰ ਤੁਸੀਂ ਅੱਜ ਕੰਪੇਅਰ ਕਰੋ ਤਾਂ ਕਈ ਜੂਇਸ਼ ਆਰਗੇਨਾਈਜੇਸ਼ਨ ਉਹਨਾਂ 'ਚੋਂ ਇੱਕ ਹੈ AIPAC, ਉਹਦਾ ਉੱਥੇ ਮੈਂ ਗਿਆ ਹੋਇਆ, ਉਹ 4-5 ਬਲਾਕ 'ਤੇ ਆ ਵਾਈਟ ਹਾਊਸ ਤੋਂ, ਅਤੇ ਕੋਈ ਸਿਟਿੰਗ ਪ੍ਰੈਜ਼ੀਡੈਂਟ ਨਹੀਂ ਅਮਰੀਕਾ ਦਾ ਜਿਹਦੀ ਇੰਨੀ ਜ਼ਰੂਰਤ ਹੋਵੇ ਵੀ ਉਹ AIPAC ਦੀ ਕਾਨਫਰੰਸ ਅਟੈਂਡ ਨਾ ਕਰੇ। ਤੋ ਜਿਸ ਤਰ੍ਹਾਂ ਦੀ ਡੈਥ ਗ੍ਰਿਪ ਅੱਜ ਜੂਇਸ਼ ਲੌਬੀ ਕੋਲ ਹੈਗਾ ਅਮਰੀਕਨ ਪੋਲਿਸੀ ਦਾ, ਅਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਕਹਿ ਲਓ ਵੀ ਇਨਡਿਫਰੈਂਸ ਉਹਨਾਂ ਨੇ ਫੇਸ ਕੀਤਾ 1930s ਦੇ ਵਿੱਚ, ਉਹਦਾ ਮੇਨ ਫਰਕ ਇਹ ਆ ਵੀ ਉਹਨਾਂ ਨੇ ਪ੍ਰੋਪਰਲੀ ਔਰਗਨਾਈਜ਼ ਹੋਣਾ ਸ਼ੁਰੂ ਕਰਤਾ, ਆਪਦੀਆਂ ਔਰਗਨਾਈਜੇਸ਼ਨਸ ਗਰਾਊਂਡ ਅਪ ਬਿਲਡ ਕੀਤੀਆਂ। ਮੇਨ ਜਿਹੜੇ PR ਸੈਂਟਰ ਸੀਗੇ, ਥਿੰਕ ਟੈਂਕ ਸੀਗੇ, ਮੇਨ ਵੱਡੀਆਂ ਕੈਪੀਟਲ ਸਿਟੀ ਸੀਗੀਆਂ, ਉਹਦੇ ਵਿੱਚ ਉਹਨਾਂ ਨੇ ਆਪਦੀ ਪ੍ਰੈਜ਼ੈਂਸ ਬਿਲਡ ਕੀਤੀ, ਔਰ ਉਹਨਾਂ ਨੇ ਬਿਲਡ ਕੀਤੀ ਆਪਦਾ ਐਕਸਪੀਰੀਅੰਸ ਸੈਂਟਰ 'ਚ ਰੱਖ ਕੇ, ਨਾ ਕਿ ਕਿਸੇ ਐਲਾਈਸ਼ਿਪ ਦੇ ਰਾਹੀਂ, ਨਾ ਕਿਸੇ ਹੋਰ ਵੱਡੇ ਗਰੁੱਪ ਦੀ ਛਤਰ ਛਾਇਆ ਹੇਠ। ਉਹਨਾਂ ਨੇ ਆਪਦਾ ਜੂਇਸ਼ ਸਫਰਿੰਗ ਦਾ ਐਕਸਪੀਰੀਅੰਸ ਸੈਂਟਰ ਕਰਕੇ ਅਤੇ ਆਪਦੀਆਂ ਇੰਸਟੀਟਿਊਸ਼ਨਸ ਬਿਲਡ ਕੀਤੀਆਂ। ਉਹਦਾ ਨਤੀਜਾ ਇਹ ਆ ਵੀ ਭਾਵੇਂ ਜਿੰਨਾ ਮਰਜ਼ੀ ਵਿਰੋਧ ਹੋ ਜੇ, ਉਹਨਾਂ ਦੀ ਜਿਹੜੀ ਪੋਲਿਸੀ ਆ ਉਹ US ਇਨੈਕਟ ਕਰੇਗਾ ਹੀ ਕਰੇਗਾ। ਸੋ ਇਹ ਮੇਰੀਆਂ ਕੁਝ ਬੇਨਤੀਆਂ ਸੀਗੀਆਂ ਵੀ ਜੋ ਅਗਲਾ ਸਟੈਪ ਆ ਉਹਦੇ ਵਿੱਚ ਓਬਵੀਅਸਲੀ ਔਰਗਨਾਈਜ਼ ਹੋਣ ਦੀ ਲੋੜ ਆ, ਪਰ ਉਹਦੇ ਵਿੱਚ ਜਿਹੜੀ ਸਿੱਖ ਐਕਸਪੀਰੀਅੰਸ ਦੀ ਸੈਂਟਰੈਲਿਟੀ ਆ ਉਹ ਬਹੁਤ ਜ਼ਰੂਰੀ ਆ, ਅਤੇ ਉਹ ਪਹਿਲਾਂ ਚਾਹੀਦੀ ਆ। ਅਦਰਵਾਈਜ਼ ਕੀ ਹੁੰਦਾ ਵੀ ਐਲਾਈਸ਼ਿਪ ਆ ਜਿਹੜੀ, ਜਿਵੇਂ ਲਿਬਰਲਸ ਹੋ ਗਏ ਜਾਂ ਕੰਜ਼ਰਵੇਟਿਵਸ ਹੋ ਗਏ ਜਾਂ ਮਾਰਕਸਿਸਟ ਹੋ ਗਏ ਜਾਂ ਹੋਰ, ਜਦੋਂ ਤੁਸੀਂ ਕਿਸੇ ਦੀ ਅੰਬਰੇਲਾ ਦੇ ਥੱਲੇ ਜਾ ਕੇ ਆਪਦੀ ਗੱਲ ਕਰਦੇ ਆ, ਉਹਨਾਂ ਦਾ ਜਿਹੜਾ ਵੱਡਾ ਪ੍ਰਭਾਵ ਆ, ਉਹ ਜਿਹੜਾ ਉਹਨਾਂ ਦਾ ਅਨਕੌਂਸ਼ੀਅਸ ਡਰਾਈਵਸ ਨੇ, ਜਿਹੜੇ ਉਹਨਾਂ ਦੇ ਏਜੰਡੇ ਆ, ਉਹ ਤੁਹਾਡੇ 'ਤੇ ਭਾਰੀ ਹੋ ਜਾਂਦੇ ਆ, ਅਤੇ ਤੁਸੀਂ ਇੱਕ ਕੰਟੇਨਰ ਦੇ ਵਿੱਚ ਰਹਿ ਜਾਂਦੇ ਆ। ਤੁਸੀਂ ਇੱਕ ਤਰ੍ਹਾਂ ਦੇ ਆਪਦੀ ਗੱਲ ਕਰਦੇ, ਇੱਕ ਤਰ੍ਹਾਂ ਦੇ ਰੈਫਿਊਜੀ ਜੇ ਹੋ ਕੇ, ਤੁਸੀਂ ਡਿਸਪਲੇਸ ਹੋ ਕੇ ਕਦੀ ਕਿਸੇ ਕੈਂਪ ਦੇ ਥੱਲੇ ਜਾ ਕੇ ਗੱਲ ਕਰਦੇ ਆ, ਕਿਸੇ ਕਿਤੇ ਦੀ ਗੱਲ ਕਰਦੇ ਆ। ਸੋ ਜਿਹੜੀ ਗੱਲ ਤੁਹਾਡੇ ਆਪਦੇ ਐਕਸਪੀਰੀਅੰਸ 'ਤੇ ਬੇਸਡ ਹੋਊਗੀ, ਤੁਹਾਡੇ ਆਪਦੀ ਗ੍ਰਾਮਰ ਆਫ ਸਫਰਿੰਗ ਦੇ ਉੱਤੇ ਬੇਸਡ ਹੋਊਗੀ, ਅਤੇ ਉਹ ਗੱਲ ਚੱਲੂਗੀ। ਸੋ ਇਹੀ ਬੇਨਤੀ ਹੈ ਜੀ ਵੀ ਇੱਕ ਤਾਂ ਵੀ ਇਹਦੇ ਵਿੱਚ ਇਹ ਵੀ ਆਪਾਂ ਕਹਿ ਸਕਦੇ ਕਿ ਨਹੀਂ ਕਰਨਾ, ਜੋ ਮੇਰੀ ਤੁਸ਼ਬੱਧੀ ਮੁਤਾਬਕ ਜੋ ਮੈਂ ਕਾਲਜ ਦੀ ਪੋਲੀਟਿਕਸ ਦੇ ਵਿੱਚ ਵੇਖਿਆ, ਜਿਸ ਤਰੀਕੇ ਸਟੂਡੈਂਟਸ ਗਰੁੱਪ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਆ, ਉਹੀ ਇੱਕ ਵੱਡੇ ਲੈਵਲ 'ਤੇ ਸੋਸਾਇਟੀ ਦੇ ਗਰੁੱਪਸ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਆ। ਜਦੋਂ ਸਿੱਖ ਇੱਕ ਪੋਲੀਟੀਕਲੀ ਡੋਮੈਸਟੀਕੇਟਡ ਅਪੋਲੋਜੈਟਿਕ ਸਟੈਂਸ ਦੇ ਵਿੱਚੋਂ ਹਿਊਮਨ ਰਾਈਟਸ ਦੀ ਵੀ ਜਦੋਂ ਗੱਲ ਕਰਦੇ, ਹਿਊਮਨ ਰਾਈਟਸ ਵੀ ਇੱਕ ਵੈਪਨਾਈਜ਼ ਕਰਕੇ ਤੁਹਾਨੂੰ ਸਾਇਲੈਂਸ ਕਰਨ ਦਾ ਇੰਸਟਰੂਮੈਂਟ ਬਣਾ ਦਿੱਤਾ ਜਾਂਦਾ, ਕਿਉਂਕਿ ਉਹਦੇ ਵਿੱਚ ਸਟੇਟ ਦਾ ਕ੍ਰਿਟੀਕ ਨਹੀਂ, ਉਹਦੇ ਵਿੱਚ ਕੋਈ ਫੰਡਾਮੈਂਟਲ ਚੇਂਜ ਦੀ ਗੱਲ ਨਹੀਂ, ਉਹ ਸਿਰਫ ਇੱਕ ਟ੍ਰੈਜਡੀ ਨੂੰ ਐਕਨੋਲੇਜ ਕਰਨ ਦਾ ਇੱਕ ਇੰਸਟਰੂਮੈਂਟ ਬਣ ਜਾਂਦਾ। ਸੋ ਉਸ ਤਰ੍ਹਾਂ ਤੁਸੀਂ ਮਤਲਬ ਆਪਦੀ ਗੱਲ ਨੂੰ ਆਪਦੇ ਨਜ਼ਰੀਏ, ਆਪਦੇ ਐਕਸਪੀਰੀਅੰਸ 'ਤੇ ਬੇਸ ਰੱਖਣਾ ਚਾਹੀਦਾ। ਇਹਦੇ ਨਾਲ ਇੱਕ ਨਵਾਂ ਜਿਹੜਾ ਜੋ ਕੰਮ ਇੱਥੇ ਆਲਰੇਡੀ ਸ਼ੁਰੂ ਹੋ ਚੁੱਕਿਆ ਕੈਲੀਫੋਰਨੀਆ ਦੇ ਵਿੱਚ ਵੀ ਅਸੀਂ ਕਰ ਰਹੇ ਹਾਂ, ਵੀ ਆਪਦੇ ਸਟੂਡੈਂਟਸ ਗਰੁੱਪਸ ਨੂੰ ਆਪਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਉਹਦੇ ਨਾਲ ਇੱਕ ਡਾਇਰੈਕਟ ਲਿੰਕ ਬਣਾਇਆ ਜਾਵੇ। ਉਹਦੇ ਵਿੱਚ ਉਹ ਅੰਬਰੇਲਾ
ਅੰਬਰੇਲਾ ਆਰਗੇਨਾਈਜੇਸ਼ਨਸ ਫਾਰਮ ਹੋਣ ਜਿਹੜੀਆਂ ਕਿ ਸਿੱਖਾਂ ਨੂੰ ਰੈਪਰੈਜ਼ੈਂਟ ਕਰ ਸਕਣ ਨਾਰਥ ਅਮਰੀਕਾ ਦੇ ਵਿੱਚ ਅਤੇ ਯੂਰਪ ਦੇ ਵਿੱਚ। ਜਦੋਂ ਇੱਕ ਕੰਸੋਲੀਡੇਟਡ ਅੰਬਰੇਲਾ ਗਰੁੱਪ ਬਣ ਸਕਦਾ ਜਿਹਦੇ ਵਿੱਚ ਸਾਰਿਆਂ ਦੀ ਰੈਪਰੈਜ਼ੈਂਟੇਸ਼ਨ ਹੋਵੇ, ਉਹ ਤੁਹਾਡੀ ਗੱਲ ਬਹੁਤ ਵੱਖੋ ਵੱਖਰੇ ਕੌਂਟੈਕਸਟ ਦੇ ਵਿੱਚ ਗਲੋਬਲ ਸਟੇਜ 'ਤੇ ਕਰ ਸਕਦਾ। ਉਹਦੇ 'ਚੋਂ ਇੱਕ ਆਪਸ਼ਨ ਆ UN ਦੇ ਵਿੱਚ ਜਾਂ ਈਵਨ ਪਾਕਿਸਤਾਨ ਦੇ ਵਿੱਚ ਤੁਸੀਂ ਕਰਤਾਰਪੁਰ ਸਾਹਿਬ ਦੀ ਵੈਟੀਕਨ ਸਟੇਟਸ ਦੀ ਮੰਗ ਕਰ ਸਕਦੇ ਹੋ। ਜੇ ਤੁਸੀਂ ਕਰਤਾਰਪੁਰ ਸਾਹਿਬ ਦਾ ਵੈਟੀਕਨ ਸਟੇਟਸ ਮੰਗਦੇ ਆ ਜਾਂ ਉਹ ਗ੍ਰਾਂਟ ਕਰ ਦਿੰਦੇ ਆ ਔਨ ਰਿਲੀਜੀਅਸ ਗਰਾਊਂਡਸ, ਉਹਦੇ ਵਿੱਚ ਤੁਸੀਂ ਆਪਦੀ ਐਮਬੈਸੀ, ਆਪਦੇ ਥਿੰਕ ਟੈਂਕ, ਆਪਦਾ ਇੰਟਾਇਰ ਇਨਫਰਾਸਟਰਕਚਰ ਈਵਨ ਐਟ ਅ ਸਿੰਬੋਲਿਕ ਲੈਵਲ ਤੁਸੀਂ ਕਰ ਸਕਦੇ ਹੋ। ਜੇ ਇਹ ਗੱਲ ਨਹੀਂ ਵੀ ਐਕਚੁਅਲੀ ਅਚੀਵ ਹੁੰਦੀ, ਪਰ ਇਹ ਗੱਲ ਹੀ ਚੱਲਣੀ ਬਹੁਤ ਵੱਡੀ ਗੱਲ ਆ ਆਪਦੇ ਆਪ ਦੇ ਵਿੱਚ, ਕਿਉਂਕਿ ਇਹਦੇ ਨਾਲ ਤੁਹਾਨੂੰ ਇੱਕ ਥਾਂ, ਇੱਕ ਘਰ ਮਿਲ ਜਾਂਦਾ, ਭਾਵੇਂ ਜਿੰਨਾ ਮਰਜ਼ੀ ਛੋਟਾ ਹੋਵੇ। ਇੱਕ ਨਾਨ ਵੋਟਿੰਗ ਪੋਟੈਂਸ਼ੀਅਲੀ ਸੀਟ ਮਿਲ ਸਕਦੀ ਹੈ UN ਦੇ ਵਿੱਚ, ਜਿੱਥੇ ਤੁਸੀਂ ਆਪਦੀ ਗੱਲ ਕਰ ਸਕਦੇ ਹੋ। ਸੋ ਇਹ ਇੱਕ ਮੈਨੂੰ ਲੱਗਦਾ ਉਪਰਾਲਾ ਵਰਥਵਾਈਲ ਆ, ਇਹਦੇ ਬਾਰੇ ਸੋਚਣਾ ਚਾਹੀਦਾ ਮੂਵਿੰਗ ਫੋਰਵਰਡ। ਅਤੇ ਇੱਕ ਮੇਰੀ ਬੇਨਤੀ ਇਹ ਹੈ ਵੀ ਜਦੋਂ ਹੁਣ ਅਸੀਂ ਖਾਸ ਕਰਕੇ ਡਾਇਸਪਰਾ ਦੇ ਵਿੱਚ ਅਸੀਂ ਐਗਜ਼ਿਸਟ ਕਰਦੇ ਹਾਂ, ਸੋ ਜਿਹੜੀ ਨੌਲੇਜ ਪ੍ਰੋਡਕਸ਼ਨ ਦੀ ਲੜਾਈ ਆ, ਜਿਹਦੇ ਵਿੱਚ ਤੁਹਾਡੇ ਜਿਵੇਂ ਦੁਖਾਂਤ ਦੀ ਜਿਹੜੀ ਇੰਟਰਪ੍ਰੀਟੇਸ਼ਨ ਕਰਨੀ ਆ, ਜਾਂ ਤੁਹਾਡੇ ਕ੍ਰਾਈਸਿਸ ਦੀ ਇੰਟਰਪ੍ਰੀਟੇਸ਼ਨ ਕਰਨੀ ਆ, ਜਾਂ ਤਾਂ ਉਹ ਸਟੇਟ ਕਰ ਰਹੀ ਆ ਅਤੇ ਤੁਹਾਡੇ ਆਪੋਜ਼ਿਟ ਤੁਹਾਡੇ ਦੁਸ਼ਮਣ ਕਰ ਰਹੇ ਨੇ, ਅਤੇ ਜਾਂ ਫਿਰ ਤੁਸੀਂ ਕਰਦੇ ਆ। ਕੈਲੀਫੋਰਨੀਆ ਦੇ ਵਿੱਚ ਆਈ ਥਿੰਕ 2019 ਦੇ ਵਿੱਚ ਇੱਥੇ ਕੁਛ ਸਿੰਘ ਬੈਠੇ ਜਿਹੜੇ ਇਨਵੋਲਵ ਸੀਗੇ, ਉਹਦੇ ਵਿੱਚ ਇੰਡੀਅਨ ਐਂਬੈਸੀ ਨੇ ਉਪਰਾਲਾ ਕੀਤਾ ਵੀ 6 ਤੋਂ 9 ਮਿਲੀਅਨ ਡਾਲਰ ਦੇ ਕੇ ਸਿੱਖ ਸਟੱਡੀਜ਼ ਦੀ ਚੇਅਰ ਕੈਲੀਫੋਰਨੀਆ UC ਬਰਕਲੀ 'ਚ ਬਣਾਈ ਜਾਵੇ। ਲੱਕੀਲੀ ਉਹ ਅਸੀਂ ਇੰਟਰਸੈਪਟ ਕਰ ਲਿਆ ਇੱਕ ਸਟੂਡੈਂਟ ਦੇ ਥਰੂ, ਉਹਦੀ ਫੈਮਿਲੀ ਮੈਂਬਰ ਉਹਦਾ ਇਨਵੋਲਵ ਸੀਗਾ। ਸੋ ਉਹਦਾ ਜਿਹੜਾ ਬਲੂ ਪ੍ਰਿੰਟ ਸਾਡੇ ਕੋਲ ਆ ਗਿਆ, ਅਸੀਂ ਉਹਨਾਂ ਨੂੰ ਥ੍ਰੈਟਨ ਕੀਤਾ, ਉਹਨਾਂ ਨੂੰ ਗੱਲ ਕੀਤੀ ਅਤੇ ਉਹ ਬੈਕ ਆਊਟ ਕਰ ਗਏ, ਜਿਹੜੀ ਯੂਨੀਵਰਸਿਟੀ ਬੈਕ ਆਊਟ ਕਰ ਗਈ। ਪਰ ਦਿਸ ਇਜ਼ ਦ ਲੈਵਲ ਆਫ ਦ ਪ੍ਰੋਬਲਮ ਵੀ ਦੇ ਜਸਟ ਥਰੋ ਮਨੀ ਐਟ ਇਟ। ਉਹ $10 ਬਿਲੀਅਨ ਲਾਉਣਾ ਇੱਕ ਪ੍ਰੋਡਕਟਿਵ ਇਨਵੈਸਟਮੈਂਟ ਸਮਝਦੇ ਆ ਸਿੱਖਾਂ ਦੇ ਹੱਬ ਨੂੰ ਕੰਟਰੋਲ ਕਰਨ ਲਈ, ਸਿੱਖਾਂ ਦੇ ਐਕਸਪੀਰੀਅੰਸ ਨੂੰ ਕੰਟਰੋਲ ਕਰਨ ਲਈ ਹਰੇਕ ਮੇਜਰ ਮੈਟਰੋ ਏਰੀਆ ਦੇ ਵਿੱਚ। ਸੋ ਇਹਦਾ ਇੱਕ ਦੂਜਾ ਪਹਿਲੂ ਇਹ ਵੀ ਹੈ ਵੀ ਜਦੋਂ ਜਿਹੜੀ ਰੈਕਗਨੀਸ਼ਨ ਆ ਤੁਹਾਡੇ ਦੁਖਾਂਤ ਦੀ ਅਗਲੇ ਕੰਟਰੋਲ ਕਰਦੇ ਆ, ਅਤੇ ਉਹ ਜਿਹੜੀ ਜਨਰਲ ਸੁਸਾਇਟੀ ਦੇ ਵਿੱਚ ਜਿਹੜਾ ਐਂਪਥੀ ਦਾ ਫਲੋ ਆ, ਕਿਸ ਤਰ੍ਹਾਂ ਦੇ ਦੁਖਾਂਤ ਨੂੰ ਤੁਸੀਂ ਐਂਪਥੀ ਦੇਣੀ ਆ, ਕਿਸ ਤੋਂ ਤੁਸੀਂ ਇਨਡਿਫਰੈਂਟ ਹੋਣਾ, ਉਹ ਇਹ ਵੀ ਕੰਟਰੋਲ ਕਰਦੇ ਆ। ਰੀਸੈਂਟਲੀ ਸ਼ਾਇਦ ਤੁਸੀਂ ਵੇਖਿਆ ਹੋਵੇ ਜਾਰਜੀਆ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਅਤੇ ਕੋਨਾ ਨੇ ਰਲ ਕੇ ਇੱਕ ਹਿੰਦੂ ਫੋਬੀਆ ਦਾ ਬਿੱਲ ਹੁਣ ਸੈਨੇਟ ਤੱਕ ਲੈ ਕੇ ਆ ਗਿਆ। ਉਹ ਬੇਸਿਕਲੀ ਐਂਟੀ ਸੈਮਿਟਿਜ਼ਮ ਦੀ ਤਰਜ਼ ਦੇ ਉੱਤੇ ਇੱਕ ਗੈਗ ਹੋਲਡ ਆ, ਉਹ ਤੁਹਾਨੂੰ ਚੁੱਪ ਕਰਾਉਣ ਦਾ ਇੱਕ ਲੀਗਲ ਅਤੇ ਇਨਫੋਰਸੇਬਲ ਸਟਰਕਚਰ ਆ, ਜਿਹਦੇ 'ਚੋਂ ਇਕੱਲੇ ਐਂ ਨਹੀਂ ਕਹਿ ਸਕਦੇ ਵੀ ਤੁਸੀਂ ਮੁਜ਼ਾਹਰੇ ਨਾ ਕਰੋ ਸੜਕਾਂ 'ਤੇ ਬਾਹਰ ਜਾ ਕੇ। ਉਹ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਵੜ ਕੇ ਤੁਹਾਨੂੰ ਅਰੈਸਟ ਕਰ ਸਕਦੇ ਆ, ਤੁਹਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਵੜ ਕੇ ਤੁਹਾਨੂੰ ਅਰੈਸਟ ਕਰ ਸਕਦੇ ਆ ਵੀ ਹਿੰਦੂ ਜਾਂ ਇੰਡੀਆ ਦੇ ਜਿਹੜਾ ਕ੍ਰਿਟਿਸਿਜ਼ਮ ਆ ਉਹ ਹਿੰਦੂ ਫੋਬੀਆ ਆ, ਉਹ ਹਿੰਦੂ ਹੇਟ ਆ। ਚਾਹੀਦਾ ਤਾਂ ਇਹ ਸੀ ਵੀ ਜਿਹੜੀ ਕਮਿਊਨਿਟੀ ਨੇ ਐਡਾ ਵੱਡਾ ਦੁਖਾਂਤ ਝੱਲਿਆ, ਜੈਨੋਸਾਈਡ ਵੇਖੇ ਆ, ਉਹ ਸਿੱਖ ਹੇਟ ਅਤੇ ਸਿੱਖ ਫੋਬੀਆ ਦਾ ਬਿੱਲ ਮੂਹਰੇ ਲੈ ਕੇ ਆਉਂਦੇ, ਅਤੇ ਉਹਦੇ ਵਿੱਚੋਂ ਤੁਸੀਂ ਆਪਦੀ ਜਿਹੜੀ ਐਂਪਥੀ ਦਾ ਇੱਕ ਲੈਵਲ ਆ, ਇੱਕ ਸਿਵਲ ਸੁਸਾਇਟੀ ਦੇ ਵਿੱਚ ਵਧਾਉਂਦੇ। ਪਰ ਹੋ ਉਲਟ ਰਿਹਾ, ਉਹ ਐਂਬੈਸੀਜ਼ ਉਹਨਾਂ ਦੀਆਂ 6 ਚੇਅਰਸ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਉਹਨਾਂ ਦੀਆਂ ਐਂਬੈਸੀਜ਼ ਬਿਲਸ ਪਾਸ ਕਰਾ ਰਹੇ ਆ, ਉਹਨਾਂ ਦੇ ਜਿਹੜੇ ਇੰਟਰਲੋਕਿਊਟਰਸ ਨੇ ਡਿਸਕੋਰਸ ਔਨਲਾਈਨ ਜਾ ਕੇ ਚੈਨਲਸ 'ਤੇ ਜਾ ਕੇ ਉਹ ਇੱਕ ਹਿੰਦੂ ਫੋਬੀਆ, ਹਿੰਦੂ ਹੇਟ ਦੀ ਗੱਲ ਕਰ ਰਹੇ ਆ, ਅਤੇ ਅਸੀਂ ਇੱਕ ਡਿਫੈਂਸਿਵ ਪੋਜੀਸ਼ਨ 'ਚੋਂ ਬੇਸਿਕ ਰਾਈਟਸ ਆਪਦੇ ਡਿਫੈਂਡ ਕਰਨ ਤੋਂ ਵੀ ਵਾਂਝੇ ਹਾਂ ਕਈ ਸਿਚੁਏਸ਼ਨ ਦੇ ਵਿੱਚ। ਸੋ ਇਹ ਜਿਹੜੀ ਕਨਸੈਪਚੁਅਲਾਈਜੇਸ਼ਨ ਹੈ ਸਫਰਿੰਗ ਦੀ, ਵੀ ਹਿੰਦੂ ਹੇਟ ਡਿਫਾਈਨ ਹੋ ਸਕਦੀ ਆ, ਉਹਦੇ 'ਤੇ ਬਿੱਲ ਆ ਸਕਦੇ ਆ, ਪਰ ਸਿੱਖ ਹੇਟ 'ਤੇ ਨਹੀਂ ਆ ਸਕਦੇ। ਇਹ ਬਹੁਤ ਵੱਡੀ ਪਾਵਰ ਆ ਸਟੇਟ ਦੀ। ਤਾਂ ਨੌਲੇਜ ਪ੍ਰੋਡਕਸ਼ਨ ਦਾ ਜਿਹੜਾ ਐਸਪੈਕਟ ਆ ਉਹ ਆਪਣੀ ਕਮਿਊਨਿਟੀ 'ਚ ਢਿੱਲਾ। ਸੋ ਇਹ ਆਈ ਥਿੰਕ ਇੱਕ ਤੀਜਾ ਪ੍ਰੋਡਕਟਿਵ ਐਵਨਿਊ ਆ ਜਿਹਦੇ ਬਾਰੇ ਸੋਚਣਾ ਚਾਹੀਦਾ। ਔਰ ਇਹ ਤੁਸੀਂ ਐਂ ਨਾ ਸਮਝੋ ਵੀ ਕਿਸੇ ਇੱਕ ਤਰ੍ਹਾਂ ਦਾ ਇੱਕ ਲਗਜ਼ਰੀ ਆ। ਉਹ ਜਿਵੇਂ ਹੁਣ ਐਂਟੀ ਸੈਮਿਟਿਜ਼ਮ ਨੂੰ ਐਜ਼ ਏ ਵੈਪਨ ਬਣਾ ਕੇ ਯੂਨੀਵਰਸਿਟੀਆਂ ਦੀ ਫੰਡਿੰਗ ਬੰਦ ਕੀਤੀ ਜਾ ਰਹੀ ਆ, ਯੂਨੀਵਰਸਿਟੀਜ਼ ਦੇ ਸਟੂਡੈਂਟਸ ਨੂੰ ਫ੍ਰੀ ਐਕਸਪ੍ਰੈਸ਼ਨ ਉਹਨਾਂ ਦਾ ਬੰਦ ਕੀਤਾ ਜਾ ਰਿਹਾ US ਦੇ ਵਿੱਚ, ਉਹ ਇੱਕ ਬਹੁਤ ਵੱਡਾ ਡਿਸਕੋਰਸ ਬਣ ਜਾਂਦਾ ਜਿਹਦੀ ਪਾਵਰ ਸਟੇਟ ਨਾਲੋਂ ਵੀ ਜ਼ਿਆਦਾ ਹੁੰਦੀ ਆ। ਉਹਦੇ ਪਿੱਛੇ ਜਿੰਨੇ ਮਰਜ਼ੀ ਤੁਸੀਂ ਪੋਲੀਟੀਕਲ ਐਕਟਰ ਲਾ ਲਓ, ਜਿਹੜੇ ਲਾਅ ਦਾ ਪ੍ਰੈਸੀਡੈਂਟ ਐਸਟੈਬਲਿਸ਼ ਆ ਉਹ ਤੁਹਾਨੂੰ ਚੁੱਪ ਕਰਾ ਸਕਦੇ ਆ। ਸੋ ਇਹ ਬਹੁਤ ਵੱਡੀਆਂ ਚੁਣੌਤੀਆਂ ਵੀ ਨੇ ਆਪਣੇ ਸਾਹਮਣੇ, ਔਰ ਮੇਰਾ ਖਿਆਲ ਇਹ ਪ੍ਰਾਇਓਰਿਟੀ ਲਿਸਟ ਵੀ ਆ ਸਾਡੇ ਵਾਸਤੇ ਵੀ ਗਾਂਹ ਦੇ ਸਟੈਪ ਆਪਾਂ ਕੀ ਚੁੱਕ ਸਕਦੇ ਹਾਂ। ਸੋ ਹਾਂਜੀ, ਭੁੱਲ ਚੁੱਕ ਮਾਫ, ਇੰਨੀਆਂ ਬੇਨਤੀਆਂ ਨਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ, ਸੇ ਪੋਏ ਪਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, तेना तन जनेंदी माओ आए सफल से, परवरदगार अपार अगम बेअंत तू, जना पछाता सच चुम्मा पैर मुँह, तेरी पना खुदाए तू बख्शंदगी, शेख फरीदा खैर दीजै बंदगी। वाहिगुरू जी का खालसा, वाहिगुरू जी की फतेह। शहीद हरदीप सिंह निज्जर दे डुੱਲੇ खून वाली पवित्र धरती ते अज शहीदी कानफ्रेंस विच जुड़ बैठे खालसा जी। इतिहास अपने आप दे विच दोहराण दी समर्था रखदा है, इसलिए नहीं कि कोई इतिहास दे स्प्रिंग लगे हुंदे ने, पर इसलिए कि वक़्त दे नाल ਜ਼ਾਬਰ ਹਾਕਮਾਂ ਦੇ ਨਾਂ ਬਦਲਦੇ ਨੇ, ਉਹਨਾਂ ਦੇ ਤੌਰ ਤਰੀਕੇ, ਉਹਨਾਂ ਦੀਆਂ ਬਦਦਿਆਨਤੀਆਂ ਉਵੇਂ ਹੀ ਕਾਇਮ ਰਹਿੰਦੀਆਂ ਨੇ, ਅਤੇ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਤੁਰਨ ਵਾਲੇ ਮਰਦੇ ਮੁਜ਼ਾਹਿਦ ਇਵੇਂ ਹੀ ਫਿਰ ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ, ਹਰ ਕਾਲ ਦੇ ਵਿੱਚ ਜ਼ਾਲਮ ਨੂੰ ਚੈਲੰਜ ਕਰਦੇ ਨੇ। ਕੈਨੇਡਾ ਦੇ ਵਿੱਚ ਲਗਭਗ 125 ਸਾਲ ਦਾ ਇਤਿਹਾਸ ਹੈ ਸਿੱਖਾਂ ਦੀ ਆਮਦ ਦਾ, ਅਤੇ ਜੇ ਕੈਨੇਡਾ ਦੀ ਧਰਤੀ 'ਤੇ ਸ਼ਹੀਦ ਦਾ ਜ਼ਿਕਰ ਕਰੀਏ ਤਾਂ ਸਰਦਾਰ ਮੇਵਾ ਸਿੰਘ ਲੋਪੋਕੇ ਇਹ ਨਾਂ ਸਾਹਮਣੇ ਆਉਂਦਾ। ਇਹ ਉਹ ਪੀਰੀਅਡ ਸੀ ਕਿ ਜਿਵੇਂ ਹੌਪਕਿੰਸਨ ਨਾਮ ਦਾ ਇੱਕ ਜ਼ਾਬਰ ਅੰਗਰੇਜ਼, ਜਿਸ ਦੀ ਘਰਵਾਲੀ ਹਿੰਦੂ ਮਜ਼ਹਬ ਨਾਲ ਸੰਬੰਧ ਰੱਖਦੀ ਸੀ, ਜਿਸ ਦੀਆਂ ਸਾਜ਼ਿਸ਼ਾਂ ਨੇ ਕੈਨੇਡਾ ਦੇ ਸਿੱਖਾਂ ਦਾ ਜਿਉਣਾ ਵੀ ਹਰਾਮ ਕੀਤਾ ਹੋਇਆ ਸੀ, ਔਰ ਇੱਕ ਸਟੇਜ ਦੇ ਉੱਤੇ ਬ੍ਰਿਟਿਸ਼ਰਸ ਨੇ ਇਹ ਪਲਾਨ ਕੀਤਾ ਸੀ ਕਿ ਬ੍ਰਿਟਿਸ਼ ਕੋਲੰਬੀਆ ਜਿੱਥੇ ਜ਼ਿਆਦਾ ਸਿੱਖ ਸਨ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਹੋਂਡੂਰਸ ਭੇਜ ਦਿੱਤਾ ਜਾਏ। ਔਨ ਰਿਕਾਰਡ ਹਿਸਟੋਰੀਕਲ ਫੈਕਟਸ ਨੇ। ਔਰ ਉਸ ਸਾਰੇ ਦੌਰ ਦੇ ਵਿੱਚ ਬੇਸ਼ੱਕ ਕੈਨੇਡਾ ਦੇ ਆਪਣੇ ਲਾਅ ਸਨ, ਪਰ ਕਿਉਂਕਿ ਬ੍ਰਿਟਿਸ਼ ਕਲੋਨੀਅਲਸ ਦਾ ਰਾਜ ਚੱਲਦਾ ਸੀ, ਭਾਈ ਮੇਵਾ ਸਿੰਘ ਲੋਪੋਕੇ ਨੇ ਆਪਣਾ ਆਪ ਅਰਪਣ ਕੀਤਾ ਸ਼ਹਾਦਤ ਦੇ ਰਸਤੇ 'ਤੇ। ਔਰ ਅਖੀਰਲੇ ਉਹਨਾਂ ਦੇ ਜਦੋਂ ਟਰਾਇਲ ਚੱਲਦਾ, ਉਹਨਾਂ ਦੇ ਬੋਲ ਫਾਂਸੀ 'ਤੇ ਚੜ੍ਹਨ ਵੇਲੇ ਵੀ ਜੇ ਅਸੀਂ ਦੇਖੀਏ ਤਾਂ ਫਿਰ ਸੱਚਮੁੱਚ ਇਹ ਸ਼ਹੀਦ ਦੀ ਡੈਫੀਨੇਸ਼ਨ ਦੇ ਨਾਲ ਇਨਸਾਫ ਕਰਦੇ ਨੇ। ਅਰਬੀ ਜ਼ਬਾਨ 'ਚੋਂ ਆਇਆ ਇਹ ਲਫ਼ਜ਼ ਜਿਸ ਦਾ ਮਤਲਬ ਹੈ ਗਵਾਹੀ, ਐਵੀਡੈਂਸ। ਹੁਣ ਐਵੀਡੈਂਸ ਆਮ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਅਸੀਂ ਕਈ ਵਾਰ ਕਹਿੰਦੇ ਹਾਂ ਉਸਨੇ ਮੇਰੇ ਖਿਲਾਫ ਸ਼ਹਾਦਤ ਦਿੱਤੀ ਜਾਂ ਮੈਂ ਉਸ ਦੇ ਖਿਲਾਫ ਸ਼ਹਾਦਤ ਦਿਆਂਗਾ, ਪਰ ਇਸ ਲਫ਼ਜ਼ ਦੇ ਮਾਨੇ ਰੂਹਾਨੀਅਤ ਨਾਲ ਸੰਬੰਧਿਤ ਨੇ। ਇਸਲਾਮ ਦੇ ਵਿੱਚ ਸ਼ਹੀਦ ਦਾ ਕਾਨਸੈਪਟ ਲਫ਼ਜ਼ ਉਹਨਾਂ ਨੇ ਘੜਿਆ ਅਰਬੀ ਜ਼ਬਾਨ ਵਾਲਿਆਂ ਨੇ, ਕਿਉਂਕਿ ਉਹਨਾਂ ਦਾ ਵੀ ਇਹ ਅਕੀਦਾ ਸੀ ਕਿ ਜਦੋਂ ਕੋਈ ਸੱਚ ਹੱਕ ਇਨਸਾਫ ਦੇ ਰਸਤੇ ਦੇ ਉੱਤੇ ਤੁਰਦਿਆਂ ਆਪਣਾ ਆਪਾ ਕੁਰਬਾਨ ਕਰਦੇ ਅਤੇ ਉਹ ਅੱਲਾਹ ਤਾਲਾ ਦੀ ਦਰਗਾਹ ਦੇ ਵਿੱਚ ਪਹੁੰਚ ਕੇ ਇੱਕ ਗਵਾਹੀ ਬਣ ਜਾਂਦਾ ਹੈ, ਇੱਕ ਐਵੀਡੈਂਸ ਬਣ ਜਾਂਦਾ ਹੈ, ਇੱਕ ਵਿਟਨੈਸ ਬਣ ਜਾਂਦਾ ਹੈ ਕਿ ਧਰਤੀ ਦੇ ਜਿਸ ਖਿੱਤੇ 'ਚੋਂ ਉਹ ਰੂਹ ਆਈ ਹੈ ਉਹ ਨਿਜ਼ਾਮ ਇੰਨਾ ਭ੍ਰਿਸ਼ਟਿਆ ਜਾ ਚੁੱਕਾ ਹੈ ਕਿ ਉਸ ਨੂੰ ਬਦਲ ਦੇਣਾ ਹੀ ਫਿਰ ਰੱਬ ਦੀ ਦਰਗਾਹ ਦੇ ਵਿੱਚ ਫੈਸਲੇ ਹੁੰਦੇ ਨੇ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ। ਸਾਡੇ ਸੱਭਿਆਚਾਰ ਦੇ ਵਿੱਚ ਜਦੋਂ ਮੈਸੇਜ ਪਹੁੰਚਾਏ ਜਾਂਦੇ ਸਨ, ਐਜੂਕੇਸ਼ਨ ਨਹੀਂ ਸੀ ਹੁੰਦੀ, ਅਤੇ ਜਿਹੜੀ ਚਿੱਠੀ ਕੋਈ ਅਫਸੋਸ ਦੀ ਜਾਂ ਕਿਸੇ ਦੇ ਮਰ ਜਾਣ ਦੀ ਹੁੰਦੀ ਸੀ, ਉਸ ਚਿੱਠੀ ਨੂੰ ਥੋੜ੍ਹਾ ਜਿਹਾ ਸਾਈਡ ਤੋਂ ਪਾੜ ਦਿੱਤਾ ਜਾਂਦਾ ਸੀ। ਪੜ੍ਹਾਣੀ ਤਾਂ ਕਿਸੇ ਹੋਰ ਤੋਂ ਹੁੰਦੀ ਸੀ, ਪਰ ਉਸ ਚਿੱਠੀ ਨੂੰ ਦੇਖਦੇ ਹੀ ਲੋਕਾਂ ਦੇ ਵਿੱਚ ਜਿਹੜਾ ਉਹ ਰੁਦਨ ਸ਼ੁਰੂ ਹੋ ਜਾਂਦਾ ਸੀ ਕਿ ਭਾਈ ਕੋਈ ਚਲਾ ਗਿਆ ਸਾਡੇ ਤੋਂ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ, ਗੱਲ ਦੁਨਿਆਵੀ ਚਿੱਠੀ ਦੇ ਫਟਣ ਦੀ ਨਹੀਂ ਹੈ। ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ, ਕਿ ਅਲਟੀਮੇਟ ਫੈਸਲੇ ਅਕਾਲ ਪੁਰਖ ਦੀ ਦਰਗਾਹ ਵਿੱਚ ਹੁੰਦੇ ਨੇ।
ਤੇ ਜਿਨ੍ਹਾਂ ਦੀ ਚਿੱਠੀ ਉੱਥੇ ਫਟ ਜਾਂਦੀ ਹੈ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਸ਼ਹਾਦਤ ਜਦੋਂ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕਰਦੇ, ਜਦੋਂ ਅਸੀਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਤੇ ਉਹਨਾਂ ਦੇ 29 ਹੋਰ ਸਾਥੀ ਸਿੰਘਾਂ ਦੀ ਗੱਲ ਕਰਦੇ ਜਿਨ੍ਹਾਂ ਨੇ ਅਬਦਾਲੀ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪਾਈ, ਤੇ ਤੁਹਾਨੂੰ ਆਪਣੇ ਪੁਰਾਤਨ ਸਾਹਿਤ ਵਿੱਚ ਇਹ ਬੋਲ ਮਿਲ ਜਾਣਗੇ ਜਿਸ ਵਿੱਚ ਇਹ ਹੈ ਕਿ ਸਿੰਘ ਬਤਾ ਕਰਦੇ ਨੇ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਅਸੀਂ ਸਿਰ ਦਿਆਂਗੇ, ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸਾਡੀ ਫਰਿਆਦ ਹੋਏਗੀ, ਤੁਰਕ ਝੂਠੇ ਹੋਣਗੇ, ਅਸੀਂ ਸਿਰ ਦਿੱਤਾ, ਤੇ ਫਿਰ ਖਾਲਸੇ ਦੀ ਚਰਚਾ ਹੋਏਗੀ, ਜਿਹੜੇ ਖਾਲਸੇ ਦਾ ਦਾਵਾ ਪਾਤਸ਼ਾਹਤ ਦਾ ਹੈ, ਸੋਵਰਨਿਟੀ ਦਾ ਹੈ, ਪ੍ਰਭੂ ਸੱਤਾ ਦਾ ਹੈ। ਕਿਉਂਕਿ ਖਾਲਸੇ ਦਾ ਕਾਨਸੈਪਟ ਉਹੀ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਇਹ ਅਲਫਾਜ਼ ਕਹਿੰਦੇ ਨੇ, ਤੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰ ਦੇ ਬੰਦੇ ਤੁਰਥੀ ਆਜ਼ਾਦ ਨੇ, ਅਕਾਲ ਪੁਰਖ ਨਹੀਂ। ਕਿਉਂਕਿ ਜੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਫਿਰ ਇਸ ਫੌਜ ਦਾ ਕਮਾਂਡਰ ਇਨ ਚੀਫ ਅਕਾਲ ਪੁਰਖ ਹੈ। ਤੇ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ ਜਦੋਂ ਕੋਈ ਮਾਣ ਦੇ ਨਾਲ ਜਾ ਕੇ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ, ਤੇ ਫਿਰ ਨਿਜ਼ਾਮ ਬਦਲ ਜਾਂਦੇ ਨੇ, ਹਕੂਮਤਾਂ ਬਦਲ ਜਾਂਦੀਆਂ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ। ਬਾਹਰ ਵੀ ਵਿਚਾਰ ਕਰਦੇ ਹਾਂ, ਮੈਂ ਇਹ ਕਿਹਾ ਕਿ ਸਾਡੇ ਇਸ ਲਗਭਗ 35-40 ਸਾਲ ਦੇ ਸਮੇਂ 'ਚ ਦੋ ਸ਼ਖਸੀਅਤਾਂ ਜਿਨ੍ਹਾਂ ਦੇ ਨਾਲ ਮੇਰਾ ਥੋੜ੍ਹਾ ਬਹੁਤ ਸੰਪਰਕ ਵੀ ਰਿਹਾ, ਅੱਜ ਸਾਡੇ ਇਤਿਹਾਸ ਦੇ ਵੱਡੇ ਨਾਇਕ ਨੇ ਖਾਲਿਸਤਾਨ ਦੇ ਇਸ ਦੌਰ ਦੇ, ਸਰਦਾਰ ਜਸਵੰਤ ਸਿੰਘ ਖਾਲੜਾ ਤੇ ਭਾਈ ਹਰਦੀਪ ਸਿੰਘ ਨਿੱਜਰ। ਹੁਣ ਇਹ ਦੋ ਸ਼ਖਸੀਅਤਾਂ ਕਿਉਂ ਸਾਹਮਣੇ ਆਉਂਦੀਆਂ ਨੇ? ਜਿਨ੍ਹਾਂ ਨੇ ਅਕਾਲ ਪੁਰਖ ਤੋਂ ਅਰਦਾਸ ਕਰਕੇ ਮੰਗ ਕੇ ਸ਼ਹੀਦੀ ਲਈ ਹੈ। ਅਣਖੀਲਾ ਪੰਜਾਬ ਰੇਡੀਓ ਟੀਵੀ ਦੀ ਐਨੀਵਰਸਰੀ ਸੀ ਗੁਰਦੁਆਰਾ ਡਿਕਸੀ ਗੁਰਦੁਆਰਾ ਸਾਹਿਬ 'ਚ, 1995 ਦੀ ਗੱਲ ਹੈ। ਹੁਣ ਸੁਖਵਿੰਦਰ ਸਿੰਘ ਹੰਸਰਾ ਵੀ ਇਸ ਦੁਨੀਆ ਤੋਂ ਜਾ ਚੁੱਕੇ ਨੇ। ਉਹਨਾਂ ਨੇ ਆਰਗੇਨਾਈਜ਼ ਕੀਤਾ ਸਮਾਗਮ, ਸਰ ਜਸਵੰਤ ਸਿੰਘ ਖਾਲੜਾ ਨੂੰ ਇਨਵਾਈਟ ਕੀਤਾ ਉਸ ਦੇ ਉੱਤੇ, ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ। ਖਾਲੜਾ ਸਾਹਿਬ ਤੋਂ ਪਹਿਲਾਂ ਮੈਂ ਐਡਰੈਸ ਕੀਤਾ, ਤੇ ਖਾਲੜਾ ਸਾਹਿਬ ਦੀ ਉਹ ਸਪੀਚ ਜਿਹੜੀ ਵਰਲਡ ਫੇਮਸ ਹੈ, ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਤਿਗੁਰੂ ਜਿਸ ਸਿੱਖ 'ਤੇ ਬਹੁਤ ਰੀਝਦੇ ਸੀ, ਜਿਸ ਦਾ ਪੂਰਨ ਸਮਰਪਣ ਸੀ, ਉਸ ਨੂੰ ਸਤਿਗੁਰੂ ਗੁਰਗੱਦੀ ਦਿੰਦੇ ਸੀ। ਹੁਣ ਗੁਰਗੱਦੀ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੈ, ਉਹ ਤਾਂ ਓਵਰ ਹੈ ਉਹ ਰੈਕਗਨੀਸ਼ਨ। ਹੁਣ ਜਦੋਂ ਸਤਿਗੁਰੂ ਕਿਸੇ 'ਤੇ ਰੀਝਦੇ ਨੇ ਤੇ ਗੁਰੂ ਸ਼ਹਾਦਤ ਦਿੰਦੇ ਨੇ। ਔਰ ਇਹ ਲਫ਼ਜ਼ ਅੱਜ ਤੱਕ ਵੀ ਉਹ 1995 ਲਗਭਗ 30 ਸਾਲ ਪਹਿਲਾਂ ਗੁਰਦੁਆਰਾ ਡਿਕਸੀ ਟੋਰਾਂਟੋ ਦੀ ਸਟੇਜ ਵਾਲੇ ਮੇਰੇ ਕੰਨਾਂ 'ਚ ਗੂੰਜਦੇ ਨੇ ਕਿ ਕਿਵੇਂ ਸਰਦਾਰ ਜਸਵੰਤ ਸਿੰਘ ਖਾਲੜਾ ਅਰਜ਼ੋਈ ਕਰ ਰਹੇ ਨੇ ਅਕਾਲ ਪੁਰਖ ਅੱਗੇ ਕਿ ਮਹਾਰਾਜ ਸ਼ਹਾਦਤ ਬਖਸ਼ੋ। ਔਰ ਫਿਰ ਭਾਈ ਹਰਦੀਪ ਸਿੰਘ ਨਿੱਜਰ, ਤੁਹਾਡਾ ਸ਼ਹਿਰ ਇਹ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ, ਔਰ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਤੋਂ ਕੁਝ ਹਫ਼ਤੇ ਪਹਿਲਾਂ, ਸ਼ਾਇਦ 2-3 ਮਹੀਨੇ ਪਹਿਲਾਂ, ਇਸੇ ਗੁਰਦੁਆਰਾ ਸਾਹਿਬ ਆਉਣ ਦਾ ਸਬਬ ਵੀ ਹੋਇਆ। ਜਿਸ ਮੁਹੱਬਤ ਨਾਲ, ਜਿਸ ਪਿਆਰ ਨਾਲ, ਜਿਸ ਆਜ਼ੀਜ਼ੀ ਨਾਲ, ਔਰ ਜਿਹੜੇ ਲਫ਼ਜ਼ ਉਹਨਾਂ ਨੇ ਕਹੇ, ਜਿਸ ਅੰਦਾਜ਼ ਦੇ ਵਿੱਚ ਉਹ ਸੰਗਤ 'ਚ ਵਿਚਰਦੇ ਸਨ, ਔਰ ਉਹਨਾਂ ਦੀਆਂ ਬਹੁਤ ਸਾਰੀਆਂ ਸਮਾਲ ਵੀਡੀਓ ਕਲਿੱਪਸ ਜਿਹੜੀਆਂ ਸਾਹਮਣੇ ਆਈਆਂ, ਮੈਨੂੰ ਲੱਗਾ ਵੀ ਕਿਵੇਂ ਉਹਨਾਂ ਨੇ ਹੱਥ ਜੋੜ ਕੇ ਜ਼ਾਰੋ-ਜ਼ਾਰ ਅਕਾਲ ਪੁਰਖ ਦੇ ਅੱਗੇ ਰੋ ਕੇ ਸ਼ਹਾਦਤ ਮੰਗੀ ਹੈ ਕਿ ਗੁਰੂ ਇਹ ਬਖਸ਼ਿਸ਼ ਕਰੇ। ਜੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਆਖਰੀ ਪੁਲਿਸ ਮੁਕਾਬਲਾ ਸੀ, ਤੁਸੀਂ ਕਈ ਵਾਰੀ ਇੱਕ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਘਟਨਾਕ੍ਰਮ ਨੂੰ ਇੱਕ ਤਾਂ ਰੂਹਾਨੀ ਲੈਂਸ ਹੈ, ਅਲਟੀਮੇਟ ਖੇਡ ਤਾਂ ਅਕਾਲ ਪੁਰਖ ਦੀ ਹੈ, ਫੈਸਲੇ ਅਕਾਲ ਪੁਰਖ ਦੀ ਦਰਗਾਹ 'ਚ ਹੁੰਦੇ ਨੇ, ਪਰ ਜੇ ਤੁਸੀਂ ਇਤਿਹਾਸ ਦੇ ਨਾਲ ਵੀ ਉਸ ਨੂੰ ਜੋੜ ਕੇ ਦੇਖੋਗੇ, ਸਰਦਾਰ ਜਸਵੰਤ ਸਿੰਘ ਖਾਲੜਾ ਨੇ, ਔਰ ਕਿਉਂਕਿ ਉਹਨਾਂ ਦੀ ਸ਼ਹਾਦਤ ਦੇ 30 ਵਰ੍ਹੇ ਇਸ ਸਾਲ ਪੂਰੇ ਹੋ ਰਹੇ ਨੇ, 6 ਸਤੰਬਰ ਨੂੰ ਉਹਨਾਂ ਦੀ ਯਾਦ ਨੂੰ ਲੈ ਕੇ ਥਾਂ-ਥਾਂ ਸੈਮੀਨਾਰ ਸਮਾਗਮ ਹੋ ਰਹੇ ਨੇ। ਉਹਨਾਂ ਦੀ ਬੇਟੀ ਜਦੋਂ ਸਟਾਕਟਨ ਗੁਰਦੁਆਰਾ ਸਾਹਿਬ ਐਡਰੈਸ ਕਰ ਰਹੀ ਸੀ ਤੇ ਉਸਨੇ ਕਿਹਾ ਕਿ ਮੇਰੇ ਪਿਤਾ ਜੀ ਨੇ
ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਇਹ ਬਹੁਤ ਵੱਡੀ ਗੱਲ ਹੈ। ਪਰ ਗੱਲ ਇਸ ਤੋਂ ਵੀ ਇੱਕ ਸਟੈਪ ਅੱਗੇ ਹੈ। 1992 ਤੋਂ ਜਦੋਂ ਬੁੱਚੜ ਬੇਅੰਤਾ KP ਗਿੱਲ ਦੀ ਕਾਤਲ ਜੋੜੀ ਪਾਵਰ 'ਚ ਆਉਂਦੀ ਹੈ, ਫਰਵਰੀ 1992 ਦੀਆਂ ਚੋਣਾਂ ਤੋਂ ਬਾਅਦ, ਤੇ ਇਹ ਫਿਗਰ ਜਸਟਿਸ ਅਜੀਤ ਸਿੰਘ ਬੈਂਸ, ਜਿਹੜੀ ਪਹਿਲੀ ਹਿਊਮਨ ਰਾਈਟਸ ਦੀ ਆਰਗੇਨਾਈਜੇਸ਼ਨ ਪੰਜਾਬ 'ਚ ਫਾਊਂਡ ਹੋਈ ਸੀ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਉਹਨਾਂ ਦੇ ਨੇ ਕਿ 92 ਤੋਂ 95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। ਹੁਣ ਅੰਦਾਜ਼ਾ ਲਾਓ ਕਿ ਵੀ ਜੇ ਰਹਿੰਦੇ 2-2.5 ਸਾਲ ਵੀ ਬੁੱਚੜ ਬੇਅੰਤੇ ਨੂੰ ਮਿਲਦੇ ਤੇ ਇੰਨਾ ਹੀ ਨੰਬਰ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ। ਉਹ 50,000 ਚੋਂ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਸੀ? ਸਿਰਫ ਨੌਜਵਾਨ ਹੀ ਨਹੀਂ। ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਦੁਰਗਿਆਣਾ ਮੰਦਰ ਸ਼ਮਸ਼ਾਨ ਘਾਟ, ਤਰਨਤਾਰਨ ਪੱਟੀ, 3 ਸ਼ਮਸ਼ਾਨ ਘਾਟ ਡਿਸਟ੍ਰਿਕਟ ਅੰਮ੍ਰਿਤਸਰ ਦੇ, ਉਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਲੱਕੜ ਜਿਹੜੀ ਕਿ ਅਲਾਟ ਹੁੰਦੀ ਹੈ, ਜਿਨ੍ਹਾਂ ਨੂੰ ਅਣਪਛਾਤੀ ਕਿਹਾ ਜਾਂਦਾ ਹੈ ਮਿਊਨਿਸਪਲ ਕਮੇਟੀ ਵੱਲੋਂ, ਉਸ 'ਤੇ ਬੇਸਡ, ਤੇ ਉਸ ਦੇ ਵਿੱਚ ਉਹਨਾਂ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਜੀ ਵੀ ਅਣਪਛਾਤੀ ਲਾਸ਼ ਸੀ। ਸਰਦਾਰ ਪਰਮਜੀਤ ਸਿੰਘ ਪੰਜਵੜ, ਜਿਹੜੇ ਸਾਡੇ ਵੱਡੇ ਯੋਧੇ ਹੋਏ, ਔਰ ਜਿਨ੍ਹਾਂ ਨੂੰ ਜਦੋਂ ਅਸੀਂ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਗੱਲ ਕਰਦੇ ਤੇ 6 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਹੈ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ UK ਦੇ ਬਰਮਿੰਘਮ ਸ਼ਹਿਰ 'ਚ ਕੈਮੀਕਲ ਵੈਪਨਸ ਰਾਹੀਂ ਸ਼ਹੀਦ ਕੀਤਾ ਜਾਂਦਾ ਹੈ। ਤੇ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ, ਬਿਲਕੁਲ ਬਲੈਟੈਂਟਲੀ, ਜਿਹੜੀ ਗੱਲ 3 ਮਹੀਨੇ ਬਾਅਦ ਐਗਜ਼ੈਕਟਲੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕਹੀ ਕਿ ਕਿਵੇਂ ਇੰਡੀਅਨ ਗਵਰਨਮੈਂਟ, ਜਿਸ ਦੇ ਫਿਰ 6 ਹਾਇਰ ਆਫੀਸ਼ੀਅਲ, ਜਿਨ੍ਹਾਂ ਦੇ ਵਿੱਚ ਇੰਡੀਆ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਕੈਨੇਡਾ 'ਚੋਂ ਬਾਹਰ ਕੱਢਿਆ ਜਾਂਦਾ ਹੈ। ਡਾਇਰੈਕਟਲੀ ਉਹ ਜ਼ਿੰਮੇਵਾਰ ਹੈ ਇੰਡੀਅਨ ਸਟੇਟ। ਪਰ ਇਸ ਸਾਰੇ ਦੇ ਨਾਲ ਅਸੀਂ ਇਸ ਪਾਰਟ ਨੂੰ ਜੇ ਜੋੜ ਕੇ ਦੇਖੀਏ ਕਿ ਕਿਵੇਂ ਉਹਨਾਂ ਅਣਪਛਾਤੀਆਂ ਲਾਸ਼ਾਂ, ਜਿਹਦੀ 25,000 ਦੀ ਗੱਲ ਹੁੰਦੀ ਹੈ, ਉਹ ਅਖੀਰਲੀ ਅਣਪਛਾਤੀ ਲਾਸ਼ ਬਣਦੇ ਨੇ। ਬਹੁਤ ਜਲਦੀ ਬੁੱਚੜ ਜਿਹੜਾ ਬੇਅੰਤਾ, ਉਹ 31 ਅਗਸਤ 1995 ਨੂੰ ਉਸ ਦਾ ਐਂਡ ਹੋ ਚੁੱਕਾ ਸੀ, ਲਗਭਗ 7 ਦਿਨ ਪਹਿਲਾਂ ਜਸਵੰਤ ਸਿੰਘ ਖਾਲੜੇ ਨੂੰ ਚੁੱਕਣ ਤੋਂ। ਔਰ ਫਿਰ KP ਗਿੱਲ ਵੀ ਡਿਸਗ੍ਰੇਸ ਹੋ ਕੇ ਨਿਕਲਦਾ ਹੈ। ਪਰ ਪੰਜਾਬ ਦੇ ਅੰਦਰ ਇਸ ਵੱਡੀ ਸ਼ਹਾਦਤ ਜਿਹੜੀ ਗੁਰੂ ਦੀ ਬਖਸ਼ਿਸ਼ ਨਾਲ ਮਿਲੀ, ਝੂਠੇ ਪੁਲਿਸ ਮੁਕਾਬਲਿਆਂ ਦਾ ਐਂਡ ਹੁੰਦੇ। ਹੁਣ ਜਿਸ ਅਲੋਕਾਰ ਯੂਨੀਕ ਸ਼ਹੀਦ ਨੂੰ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਦੇ ਫਰਜ਼ੰਦ ਬਲਰਾਜ ਸਿੰਘ ਨਿੱਜਰ ਸਾਡੇ 'ਚ ਬੈਠੇ ਨੇ। ਮੈਂ ਸਮਝਦਾ ਵੀ ਇਹ ਜਦੋਂ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਡਾਇਰੈਕਟ ਲੈਗੇਸੀ ਦੀ ਵੀ ਗੱਲ ਕਰਦੇ ਹਾਂ, ਬਹੁਤ ਵਾਰ ਰਿਸਰਚ ਦੇ ਅੱਡ-ਅੱਡ ਵਿਸ਼ੇ ਸਾਡੇ ਵੀਰ ਭੈਣਾਂ ਚੁਣਦੇ ਨੇ। ਮੈਂ ਦੇਖਦਾ ਵੀ ਪੰਜਾਬ ਦੀ ਜਿਸ ਬੈਲਟ 'ਚੋਂ 18ਵੀਂ ਸਦੀ ਦੇ ਵਿੱਚ ਸਾਡੇ ਸ਼ਹੀਦ ਨਿਕਲੇ, ਸਾਡੇ ਯੋਧੇ ਨਿਕਲੇ, ਜਾਂ ਅੰਗਰੇਜ਼ੀ ਪੀਰੀਅਡ ਦੇ ਵਿੱਚ ਉਹ ਗਦਰੀ ਬਾਬਿਆਂ ਦੀ ਲਹਿਰ ਹੋਏ, ਜਾਂ ਬਾਅਦ ਦੇ ਵਿੱਚ ਅਕਾਲੀ ਲਹਿਰ ਜਾਂ ਬੱਬਰ ਅਕਾਲੀ ਲਹਿਰ ਹੋਏ, ਜੇ ਅੱਜ ਦੀ ਤੁਸੀਂ ਖਾਲਿਸਤਾਨੀ ਸਟਰਗਲ ਦੇ ਇਹਨਾਂ 4 ਦਹਾਈਆਂ ਦੇ ਯੋਧਿਆਂ ਨੂੰ ਵੀ ਦੇਖੋਗੇ ਤਾਂ ਬਹੁਤ ਸਾਰੀਆਂ ਉਹੀ ਬੈਲਟਸ ਨੇ, ਉਹੀ ਕੰਟੀਨਿਊਟੀ ਹੈ। ਉਹੀ ਭਾਈ ਮਤਾਬ ਸਿੰਘ, ਮੀਰਾ ਕੋਟੀਏ, ਉਹਨਾਂ ਦੇ ਪਰਿਵਾਰਾਂ 'ਚੋਂ ਹੀ ਜਥੇਦਾਰ ਸੁਬੇਗ ਸਿੰਘ ਨਿਕਲਦੇ ਨੇ। ਇਵੇਂ ਹੀ ਮੈਂ ਸਮਝਦਾ ਵੀ ਇਹ ਜਿਹੜੀ ਲੈਗੇਸੀ ਹੈ ਸ਼ਹੀਦਾਂ ਦੀ, ਇੱਕ ਤਾਂ ਕੌਮੀ ਖਜ਼ਾਨਾ ਹੈ, ਭਾਈ ਹਰਦੀਪ ਸਿੰਘ ਨਿੱਜਰ ਖਾਲਸਾ ਪੰਥ ਦੇ ਸ਼ਹੀਦ ਨੇ, ਲੇਕਿਨ ਜਿਹੜੇ ਡਾਇਰੈਕਟ ਫੈਮਲੀਜ਼ ਨੇ ਉਹਨਾਂ ਦੇ ਉੱਤੇ ਵੀ ਇਹ ਫਖਰ, ਬੇਸ਼ੱਕ ਜ਼ਿੰਮੇਵਾਰੀਆਂ ਪਰਿਵਾਰਾਂ ਦੇ ਲਈ ਅੱਗੋਂ ਜ਼ਿੰਦਗੀ ਨੂੰ ਖੜੇ ਕਰਨਾ ਆਪਣੇ ਪੈਰਾਂ 'ਤੇ ਸੌਖਾ ਨਹੀਂ ਹੁੰਦਾ। ਪਰ ਮੈਂ ਸਮਝਦਾ ਕਿ ਇਹ ਖੁਸ਼ਕਿਸਮਤੀ ਹੈ ਕਿ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਰੀਝ ਸ਼ਹਾਦਤ ਦੀ ਅਕਾਲ ਪੁਰਖ ਨੇ ਪੂਰੀ ਕੀਤੀ, ਉੱਥੇ ਜਿਸ ਕਾਜ਼ ਲਈ ਉਹ ਸ਼ਹੀਦੀ ਉਹਨਾਂ ਨੇ ਦਿੱਤੀ, ਇਸ ਗੱਲ ਦਾ ਧਿਆਨ ਰਹੇ। ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ, ਇਹ ਕੋਈ ਸੈਲਫ ਵਿਲਡ ਡੈਥ ਦੀ ਕਾਮਨਾ ਨਹੀਂ ਹੈ। ਇਸ ਗੱਲ ਦਾ ਵੀ ਧਿਆਨ ਰਹੇ ਕਿ ਸ਼ਹੀਦ ਇਸ ਕਾਜ਼ ਦੇ ਲਈ ਪਾਤਸ਼ਾਹੀ ਦਾਵਾ ਚਾਹੇ ਜੋਏ, ਕਲੇਮ ਸੋਵਰਨਿਟੀ ਦਾ ਹੈ। ਸ਼ਹੀਦ ਰੂਹ ਬੇਕਰਾਰ ਹੁੰਦੀ ਹੈ, ਉਹ ਆਪਣੇ ਆਪ ਦੇ ਵਿੱਚ ਇੰਪੇਸ਼ੈਂਟ ਹੁੰਦੀ ਹੈ ਕਿ ਜਿਸ ਕਾਜ਼ ਦੇ ਲਈ ਇੰਨੀਆਂ ਕੁਰਬਾਨੀਆਂ ਪਹਿਲਾਂ ਹੋਈਆਂ ਨੇ, ਉਹ ਕਾਜ਼ ਕਦੋਂ ਜਿਹੜਾ ਸੰਪੂਰਨਤਾ ਵੱਲ ਜਾਏ। ਤੇ ਮੈਂ ਸਮਝਦਾ
ਕਿ ਜੇ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਅੰਤ ਕੀਤਾ ਸੀ, ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਲਗਭਗ 2 ਵਰ੍ਹੇ ਪਹਿਲਾਂ ਸ਼ਹਾਦਤ ਨੇ ਉਹ ਕ੍ਰਿਸ਼ਮਾ ਕਰਕੇ ਦਿਖਾਇਆ। ਬਹੁਤ ਵਾਰ ਮਿਰੈਕਲ ਲਫ਼ਜ਼, ਕਰਾਮਾਤ, ਕ੍ਰਿਸ਼ਮਾ ਇਹ ਨਹੀਂ ਹੈ ਕਿ ਟੋਕਰੀ ਥੱਲੇ ਤੁਸੀਂ ਕਬੂਤਰ ਰੱਖਿਆ, ਦੂਸਰੀ ਟੋਕਰੀ ਚੁੱਕੀ, ਥੱਲੋਂ ਜਿਹੜਾ ਉਹ ਬਾਜ ਨਿਕਲ ਆਇਆ, ਇਵੇਂ ਨਹੀਂ। ਇਹ ਕ੍ਰਿਸ਼ਮੇ ਹੁੰਦੇ ਨੇ ਇਤਿਹਾਸ ਦੇ। ਤੁਸੀਂ 18 ਜੂਨ 2023 ਤੋਂ ਪਹਿਲਾਂ ਦਾ ਸਿਨੈਰੀਓ ਦੇਖੋ, ਔਰ ਇਹਨਾਂ 2 ਸਾਲਾਂ ਦੇ ਵਿੱਚ ਖਾਲਿਸਤਾਨ ਮੂਵਮੈਂਟ ਕਿਸ ਲੈਵਲ ਦੇ ਉੱਤੇ ਇੰਟਰਨੈਸ਼ਨਲ ਰਡਾਰ ਸਕਰੀਨ ਤੇ ਹੈ, ਕਿਸ ਲੈਵਲ ਦੇ ਉੱਤੇ ਇੰਡੀਆ ਜਿਹੜਾ ਕਿ ਆਪਣਾ ਸੌਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਤੁਸੀਂ ਕਦੇ ਇਹਨਾਂ ਦਾ ਨੈਰੇਟਿਵ ਦੇਖੋ, ਬਿਰਤਾਂਤ ਦੀ ਗੱਲ ਚੱਲ ਰਹੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸੀਨ ਦੇ ਉੱਤੇ ਉੱਭਰਦੇ ਨੇ 1977 ਦੇ ਵਿੱਚ ਦਮਦਮੀ ਟਕਸਾਲ ਦੀ ਮੁੱਖ ਸੇਵਾ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੂੰ ਮਿਲਦੀ ਹੈ। ਨੈਰੇਟਿਵ ਚੱਲ ਰਿਹਾ ਸੀ ਸਿੱਖੀ ਦਾ। 1978 13 ਅਪ੍ਰੈਲ ਨੂੰ ਜਦੋਂ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘ ਗੁਰੂ ਡੰਮ ਨੂੰ ਚੈਲੰਜ ਕਰਦੇ ਨੇ, ਨੈਰੇਟਿਵ ਸਾਡਾ ਕਲੀਅਰ ਸੀ। ਲੇਕਿਨ 1977 ਤੋਂ 1984 ਤੱਕ ਤੁਸੀਂ ਇੰਡੀਅਨ ਮੀਡੀਆ, ਉਹ ਇਲੈਕਟ੍ਰੋਨਿਕ ਉਦੋਂ ਬਹੁਤ ਜ਼ਿਆਦਾ ਨਹੀਂ ਸੀ, ਪ੍ਰਿੰਟ ਮੀਡੀਆ ਸੀ ਜਾਂ ਦੂਰਦਰਸ਼ਨ ਦੇ ਨਾਂ ਥੱਲੇ ਇਹਨਾਂ ਦਾ ਝੂਠ ਦਾ ਪ੍ਰੋਪੇਗੈਂਡਾ ਸੀ। ਇਹ ਜਿਹੜੇ ਲਫ਼ਜ਼ ਘੜੇ ਗਏ, ਇਸ ਤੋਂ ਪਹਿਲਾਂ ਸ਼ਾਇਦ ਹਿੰਦੀ ਲਿਟਰੇਚਰ 'ਚ ਲਫ਼ਜ਼ ਨਹੀਂ ਸਨ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। ਔਰ ਇਹਨਾਂ ਲਫ਼ਜ਼ਾਂ 'ਚ ਕਿਵੇਂ ਸਿੱਖਾਂ ਨੂੰ ਫਿੱਟ ਕੀਤਾ ਗਿਆ, ਕਿਵੇਂ ਉਹ ਸਾਰਾ ਨੈਰੇਟਿਵ ਫਿਰ ਉੱਥੋਂ ਤੱਕ ਮਹਿਦੂਦ ਨਹੀਂ ਰਿਹਾ। ਜੂਨ 84 ਤੋਂ ਬਾਅਦ ਉਹਨਾਂ ਨੂੰ ਪਤਾ ਸੀ ਕਿ ਬਾਹਰ ਔਰ ਖ਼ਾਸ ਤੌਰ 'ਤੇ ਕੈਨੇਡਾ, ਜਿਸ ਦੇ ਵਿੱਚ ਸਿੱਖਾਂ ਦੀ ਪਰਸੈਂਟੇਜ ਵਾਈਜ਼ ਪ੍ਰੈਜ਼ੈਂਸ ਵੀ ਰਹੀ ਹੈ, ਲੈਗੇਸੀ ਹਿਸਟਰੀ ਵੀ ਹੈ, ਇੱਥੋਂ ਹੀ ਗਦਰੀ ਬਾਬੇ ਗਏ, ਇੱਥੋਂ ਹੀ ਸ਼ਹਾਦਤ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਚੈਲੰਜ ਦੀ ਗੱਲ ਭਾਰਤ ਦੇ ਨਕਸ਼ੇ ਤੋਂ ਬਾਹਰ ਜੇ ਕਿਸੇ ਧਰਤੀ ਤੋਂ ਹੋਈ। ਔਰ ਗਦਰ ਮੂਵਮੈਂਟ ਸਿਰਫ ਕੈਨੇਡਾ ਜਾਂ ਅਮਰੀਕਾ ਤੱਕ ਮਹਿਦੂਦ ਨਹੀਂ ਸੀ, ਲਗਭਗ 18 ਮੁਲਕਾਂ ਦੇ ਅੰਦਰ। ਪਿਛਲੇ ਕੱਲ੍ਹ ਹੀ ਸ਼ੰਘਾਈ ਦੀ ਗੱਲ ਹੋ ਰਹੀ ਸੀ, ਸ਼ੰਘਾਈ ਤੱਕ ਉੱਥੋਂ ਵੀ ਯੋਧੇ ਆਏ। ਉਹਦੀ ਫੇਲਿਅਰ ਕੀ ਹੋਈ ਹੈ, ਵੱਖਰੇ ਕਾਰਨ ਨੇ। ਲੇਕਿਨ ਇੰਡੀਅਨ ਗਵਰਨਮੈਂਟ ਇਸ ਪੋਟੈਂਸ਼ੀਅਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ ਕਿ ਕੈਨੇਡਾ ਦੇ ਵਿੱਚ ਕੀ ਪੋਟੈਂਸ਼ੀਅਲ ਹੈ ਔਰ ਕਿਵੇਂ ਇਹਨਾਂ ਦੀ ਇਨਫਿਲਟ੍ਰੇਸ਼ਨ ਸਿਸਟਮ ਦੇ ਵਿੱਚ ਸੀ। ਜਿਹੜੇ ਤੁਹਾਡੇ 'ਚੋਂ ਪੜ੍ਹਨ ਦਾ ਸ਼ੌਕ ਰੱਖਦੇ ਨੇ, ਮੈਂ ਜ਼ਰੂਰ ਰਿਕਮੈਂਡ ਕਰਾਂਗਾ ਕਿ ਉਹਨਾਂ ਜ਼ਮਾਨਿਆਂ 'ਚ ਅਰਲੀ 80s 'ਚ ਗਲੋਬ ਐਂਡ ਮੇਲ ਅਤੇ ਟੋਰਾਂਟੋ ਸਟਾਰ, ਉਹਨਾਂ ਦੇ 2 ਐਕਸਪੀਰੀਅੰਸਡ ਕੋਰਸਪੋਂਡੈਂਟਸ ਨੇ ਕਿਤਾਬ ਲਿਖੀ ਸੌਫਟ ਟਾਰਗੇਟ। ਏਜੰਸੀਆਂ ਦੀ ਜ਼ਬਾਨ 'ਚ ਸੌਫਟ ਟਾਰਗੇਟ ਉਹ ਹੁੰਦਾ ਹੈ ਜਿਹਨੂੰ ਤੁਸੀਂ, ਇੱਕ ਹਾਰਡ ਟਾਰਗੇਟ ਹੈ, ਤੁਹਾਨੂੰ ਪਤਾ ਹੈ ਉੱਥੇ ਸਿਕਿਉਰਿਟੀ ਹੈ, ਬੰਕਰ ਬਣੇ ਹੋਏ ਨੇ, ਬਾਹਰ ਵੀ ਸਿਕਿਉਰਿਟੀ ਵਾਲੇ ਹੋਣਗੇ, ਅੰਦਰ ਵੀ ਹੋਣਗੇ। ਸੌਫਟ ਟਾਰਗੇਟ ਹੈ ਜਿਵੇਂ ਇੰਡੀਅਨ ਸਟੇਟ ਨੇ 20 ਮਾਰਚ 2000 ਨੂੰ 35 ਸਿੱਖਾਂ ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਘਰਾਂ 'ਚੋਂ ਕੱਢ ਕੇ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਖੜਾ ਕਰਕੇ ਐਲ ਕੈਪੀਨੋ ਸਟਾਈਲ ਗੈਂਗਸਟਰ ਦੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ। ਇਹ ਸੌਫਟ ਟਾਰਗੇਟ ਸਨ ਉਦੋਂ ਸਿੱਖ, ਕਿਉਂਕਿ ਇਹ ਉਹੀ ਦਿਨ ਸੀ ਜਿਸ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਨੇ ਭਾਰਤ ਦੀ ਧਰਤੀ 'ਤੇ ਪੈਰ ਰੱਖਿਆ ਸੀ ਔਰ ਕਸ਼ਮੀਰੀਆਂ ਦੀ ਸਟਰਗਲ ਕਾਫੀ ਅੱਗੇ ਜਾ ਚੁੱਕੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹਦੀ ਜਵਾਬਦੇਹੀ ਹੋਏਗੀ ਅਤੇ ਉਹਨਾਂ, ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਈਵਨ ਕਲਿੰਟਨ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ, ਜਿਹਨੇ ਆਪਣੀ ਪਹਿਲੀ ਟਰਮ ਤੋਂ ਬਾਅਦ, ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ, ਤਾਂ ਉਸ ਮਾਈਟੀ ਐਂਡ ਅਲਮਾਈਟੀ ਕਿਤਾਬ ਦਾ ਫੋਰਵਰਡ ਭੂਮਿਕਾ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖੀ ਔਰ ਉਹਦੇ 'ਚ ਉਹਨੇ ਕਿਹਾ ਕਿ ਜਦੋਂ ਮੈਂ ਦਿੱਲੀ ਉਤਰਿਆ ਤੇ 35 ਸਿੱਖਾਂ ਨੂੰ ਇਵੇਂ ਮਾਰਿਆ ਗਿਆ ਹਿੰਦੂ ਮਿਲੀਟੈਂਟਸ ਵੱਲੋਂ। ਇਹ ਲਫ਼ਜ਼ ਕਲਿੰਟਨ ਦੀ ਓਰੀਜਨਲ ਜਿਹੜੀ ਛਪਿਆ, ਬਾਅਦ 'ਚ ਇੰਡੀਅਨ ਗਵਰਨਮੈਂਟ ਨੇ, ਉਹਨਾਂ ਦੇ ਪਬਲਿਸ਼ਰਸ ਨੇ ਪਾਬੰਦੀ ਲਾਈ ਜੀ ਅਸੀਂ ਇਹ ਕਿਤਾਬ ਨਹੀਂ ਛਾਪਣੀ। ਹੁਣ ਜਿਹੜੇ ਐਡੀਸ਼ਨ ਨੇ ਉਹਨਾਂ 'ਚੋਂ ਹਿੰਦੂ ਮਿਲੀਟੈਂਟ ਲਫ਼ਜ਼ ਕੱਢ ਦਿੱਤਾ ਗਿਆ। ਪਰ ਇਹ ਇਸ ਲਈ ਵੀ ਜ਼ਰੂਰੀ ਹੈ ਸਮਝਣਾ ਕਿ ਜਦੋਂ ਸੌਫਟ ਟਾਰਗੇਟ ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ ਦੇ ਰਿਪੋਰਟਰ ਲਿਖਦੇ ਨੇ ਤੇ ਉਹ ਲੇਟ 70s ਦੀ ਗੱਲ ਕਰ ਰਹੇ ਨੇ ਕਿ ਪੇਪ ਗੁਰਦੁਆਰਾ ਟੋਰਾਂਟੋ ਦੇ ਵਿੱਚ ਕਿਵੇਂ ਇਨਫਿਲਟ੍ਰੇਸ਼ਨ ਹੈ। ਜੂਨ 84 ਤੋਂ ਪਹਿਲਾਂ ਤੱਕ ਭਾਰਤੀ ਏਜੰਸੀਆਂ ਦਾ ਨੈਟਵਰਕ ਸਿੱਖ ਜਥੇਬੰਦੀਆਂ ਤੱਕ,
ਸਿੱਖ ਗੁਰਦੁਆਰਿਆਂ ਤੱਕ ਪੂਰੀ ਤਰ੍ਹਾਂ ਕਾਰਗਰ ਢੰਗ ਨਾਲ ਫੈਲ ਚੁੱਕਾ ਸੀ। ਔਰ ਕੋਈ ਹੈਰਾਨੀ ਨਹੀਂ, ਇਹਨਾਂ ਜੂਨ ਦੇ ਦਿਨਾਂ 'ਚੋਂ ਅਸੀਂ ਲੰਘ ਰਹੇ ਹਾਂ, ਇਹਨਾਂ ਨੇ ਫੇਰ ਲੰਬਾ ਚੌੜਾ ਰੌਲਾ ਪਾਉਣਾ ਹੈ, ਜਿਹੜਾ ਹੈ ਉਸ ਏਅਰ ਇੰਡੀਆ ਦੇ ਉਸ ਕਾਂਡ ਨੂੰ ਲੈ ਕੇ, ਜਿਹੜਾ ਇੰਡੀਅਨ ਏਜੰਸੀਜ਼ ਦਾ ਆਪਣਾ ਕਾਰਾ ਸੀ। ਔਰ ਮੈਂ ਇਹਦੇ 'ਚ ਇਹ ਨਹੀਂ ਸਮਝਦਾ ਕਿ ਭਾਈ ਜਿਹੜੇ ਫਰੰਟ ਨੇਮ ਆਏ ਉਹਨਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਨੇ ਜਾਂ ਉਹ ਕਿਸ ਦੇ ਲਈ ਨੇ। ਉਹ ਵਿਚਾਰੇ ਤਾਂ ਆਪਣੇ ਵੱਲੋਂ ਸਿੱਖੀ ਦੇ ਲਈ ਰਿਵੈਂਜ ਦੇ ਤੌਰ ਦੇ ਉੱਤੇ ਹੀ ਸ਼ਾਇਦ ਕੁਝ ਕਰ ਰਹੇ ਹੋਣ, ਪਰ ਹੁਣ ਇਸ ਗੱਲ ਦੇ ਕਿੰਨੇ ਪੁਖਤਾ ਸਬੂਤ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਏਜੰਸੀਆਂ ਆਪਣੀ ਖੇਡ ਖੇਡ ਰਹੀਆਂ ਹੁੰਦੀਆਂ। ਉਹ ਐਮੋਸ਼ਨ ਨੂੰ ਵਰਤਦੀਆਂ, ਮਿਸ ਇਨਫੋਰਮੇਸ਼ਨ ਨੂੰ ਵਰਤਦੀਆਂ। ਕਈ ਬੜੇ ਭਲੇ ਲੋਕ ਜਿਹੜਾ ਹੈ ਉਹ ਵਰਤੇ ਜਾਂਦੇ ਨੇ। ਔਰ ਇਹ ਕਹਾਣੀ, ਕਿਉਂਕਿ ਕੈਨੇਡਾ ਦੇ ਵਿੱਚ ਇਹਦੇ ਬਾਵਜੂਦ ਇਸ ਇਕੱਠ ਦੇ ਵਿੱਚ ਸਾਡੇ ਜਥੇਦਾਰ ਪੰਥਕ ਕਮੇਟੀ ਜਿਸ ਦੇ ਸਪੋਕਸਪਰਸਨ ਹੋਣ ਦੀ ਸੇਵਾ ਨਵੰਬਰ 1991 'ਚ ਮੈਨੂੰ ਮਿਲੀ, ਜਥੇਦਾਰ ਸਤਿੰਦਰਪਾਲ ਸਿੰਘ ਬੈਠੇ ਨੇ, ਜਿਹੜੇ ਟੈਸਟੀਮਨੀ ਨੇ। ਕਿਉਂਕਿ ਅੱਜ ਜਦੋਂ ਅਸੀਂ 4 ਦਹਾਕਿਆਂ ਬਾਅਦ ਇਹ ਗੱਲ ਕਰ ਰਹੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ ਯੰਗਸਟਰਸ ਦੀ ਗੱਲ ਵੀਰ ਅਮਨਦੀਪ ਸਿੰਘ ਨੇ ਵੀ ਕੀਤੀ ਹੈ, ਉਸ ਤੋਂ ਪਹਿਲਾਂ ਵੀ ਗੱਲ ਸਾਹਮਣੇ ਆਈ ਹੈ ਕਿ ਭਾਈ ਸਾਨੂੰ ਕਿਵੇਂ ਜਿਹੜੇ ਬੈਟਾਨ ਹੈ ਉਹ ਅਗਲੀ ਜਨਰੇਸ਼ਨ ਨੂੰ ਹੈਂਡਲ ਕਰਨਾ ਹੋਏਗਾ। ਪਰ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਸਾਡੀ ਪ੍ਰੈਜ਼ੈਂਟ ਜਨਰੇਸ਼ਨ ਹੈ ਯੰਗਸਟਰਸ ਦੀ, ਉਹ ਵੀ ਇਸ ਗੱਲ ਨੂੰ ਸਮਝੇ ਕਿ ਜਿਸ ਮੁਕਾਮ ਤੱਕ ਅੱਜ ਸਟਰਗਲ ਆਈ ਹੈ ਉਸ ਦੇ ਵਿੱਚ ਸਾਡੀਆਂ ਸਟਰੈਂਥਸ ਕੀ ਸੀ, ਸਾਡੀਆਂ ਵੀਕਨੈਸਿਸ ਕੀ ਸੀ, ਸਾਡੇ ਸ਼ਹੀਦਾਂ ਦਾ ਡੁੱਲਿਆ ਖੂਨ। ਔਰ ਜਿਹੜੇ ਬਜ਼ੁਰਗ ਜਾਂ ਮਿਡਲ ਏਜ ਉਮਰ ਤੋਂ ਬਿਯੋਂਡ ਨੇ, ਉਹਨਾਂ ਨੂੰ ਉਹ ਪਲ ਇਮੈਜਿਨ ਕਰ ਸਕਦੇ ਨੇ ਕਿ ਜਦੋਂ ਜੂਨ 84 ਦਾ ਘੱਲੂਕਾਰਾ ਵਰਤਾਇਆ ਜਾਂਦਾ, ਉਸ ਤੋਂ ਬਾਅਦ ਕੌਮ ਦਾ ਕੀ ਹਾਲ ਸੀ। ਬੇਬਸੀ, ਰੁਦਨ, ਵੈਰਾਗ, ਰੋ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਬੋਲਡ ਫਰੋਮ ਦਾ ਬਲੂ, ਅਸਮਾਨ 'ਚੋਂ ਆ ਕੇ ਜਿਵੇਂ ਕੋਈ ਗੋਲਾ ਸਿਰ 'ਤੇ ਡਿੱਗਿਆ ਹੋਏ ਕਿ ਸਾਡੇ ਨਾਲ ਇਵੇਂ ਵਾਪਰਿਆ। ਸਾਡੇ ਹਰਮੰਦਰ ਨਾਲ ਕਿੰਨਿਆਂ ਕੁ ਨੂੰ ਅਹਿਸਾਸ ਸੀ ਜੇ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ ਨੂੰ ਰਾਵੀ ਪਾਰ ਬੈਠਿਆਂ ਨਜ਼ਮ ਲਿਖੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸਾਡੀ ਕੌਮ ਤਾਂ ਅਣਭੋਲ, ਕੋਈ 9 ਮਾਸ ਦਾ ਰਿਸ਼ਤਾ, ਕੋਈ ਭਰਾ ਭਰਾ ਦਾ ਰਿਸ਼ਤਾ, ਕੋਈ ਖੜਗਧਾਰੀ ਬਾਂਹ, ਜੋ ਨੈਰੇਟਿਵ ਉਹਨਾਂ ਨੇ ਸਿਰਜਿਆ ਹੋਇਆ ਸੀ, ਸਾਡਾ ਇੱਕ ਵੱਡਾ ਤਬਕਾ ਉਸੇ ਨੈਰੇਟਿਵ ਨੂੰ ਹੀ ਜਿਹੜਾ ਉਹ ਅੱਗੇ ਤੋਰ ਰਿਹਾ ਸੀ। ਪਰ ਉਸ ਬੋਲਡ ਫਰੋਮ ਦਾ ਬਲੂ ਦੇ ਬਾਵਜੂਦ ਉਹ ਐਸ਼ਿਜ਼ ਬਣਾ ਦਿੱਤੇ ਗਏ, ਉਹ ਖੰਡਰਾਤ ਬਣਾ ਦਿੱਤੇ ਗਏ। ਅਕਾਲ ਤਖਤ ਦੇ ਰੂਬਰੂ ਵੀ ਜਦੋਂ ਪੰਥ ਜੁੜਿਆ 26 ਜਨਵਰੀ 1986 ਦਾ ਸਰਬੱਤ ਖਾਲਸਾ, ਜਿਸ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ 5 ਮੈਂਬਰੀ ਪੰਥਕ ਕਮੇਟੀ ਬਣਾਈ ਔਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ। ਔਰ 84 ਤੋਂ 94 95 ਤੱਕ ਸਾਡਾ ਦੌਰ, ਜਿਹੜਾ ਦੁਸ਼ਮਣ ਜਿਸ ਨੈਰੇਟਿਵ ਨਾਲ ਉਹਨੂੰ ਕਾਲਾ ਦੌਰ ਕਹਿਣਾ ਚਾਹੁੰਦਾ ਹੈ, ਇਹ ਸਾਡਾ ਸੁਨਹਿਰੀ ਦੌਰ ਹੈ। ਔਰ ਅੱਜ ਜਦੋਂ ਅਸੀਂ ਬੇਸ਼ੱਕ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰੀਏ, ਖਾਲਿਸਤਾਨ ਰੈਫਰੈਂਡਮ ਦੇ ਵੈਪਨ ਰਾਹੀਂ ਉਸ ਦੀ ਗੱਲ ਕਰੀਏ, ਕਦੇ ਨਾ ਭੁੱਲੀਏ ਕਿ ਭਾਈ ਇਸ ਦਹਾਕੇ ਦੇ ਵਿੱਚ ਸਾਨੂੰ ਹਮੇਸ਼ਾ ਫਖਰ ਰਹਿਣਾ ਚਾਹੀਦਾ ਹੈ ਸ਼ਹੀਦ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ ਦੇ ਉੱਤੇ, ਜਿਨ੍ਹਾਂ ਨੇ ਇੰਡੀਅਨ ਸਟੇਟ ਦੇ ਨੈਰੇਟਿਵ ਨੂੰ ਹੀ ਨਹੀਂ ਤੋੜਿਆ। 10 ਸਾਲ ਪੰਜਾਬ ਦੇ ਅੰਦਰ ਖਾਲਸੇ ਦੀ ਹਕੂਮਤ ਹੀ ਰਹੀ। ਇੰਡੀਅਨ ਏਜੰਸੀਜ਼ ਇਸ ਕਦਰ ਪਰੇਸ਼ਾਨ ਸਨ। ਬੇਸ਼ੱਕ ਉਹਨਾਂ ਨੇ 1985 'ਚ ਏਅਰ ਇੰਡੀਆ ਦਾ ਇਹ ਡਿਜ਼ਾਸਟਰ ਕਰਵਾ ਕੇ ਸਾਡੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ ਸੀ, ਲੇਕਿਨ ਇਹਦੇ ਬਾਵਜੂਦ ਡਿਫਾਇੰਸ ਜਾਰੀ ਰਹੀ, ਰਿਬੈਲੀਅਨ ਜਾਰੀ ਰਿਹਾ। ਔਰ ਉਸ ਧਰਤੀ ਦੇ ਉੱਤੇ ਇਹ ਮੈਸੇਜ ਗਿਆ ਕਿ ਇਹ ਸਾਡੀ ਖਾਲਸੇ ਦੀ ਧਰਤੀ ਹੈ, ਇੱਥੇ ਦੇ ਪਾਤਸ਼ਾਹ ਖਾਲਸੇ ਨੇ। ਔਰ ਇਹ ਮੈਸੇਜ, ਜਿਵੇਂ ਜਦੋਂ ਅਸੀਂ ਇਤਿਹਾਸ 18ਵੀਂ ਸਦੀ ਵੱਲ ਨਜ਼ਰ ਮਾਰਦੇ ਹਾਂ, 1708 ਤੋਂ 1716 ਤੱਕ ਦਾ ਪੀਰੀਅਡ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਸਿੱਖ ਰਾਜ 1710 ਦੇ ਵਿੱਚ ਸਥਾਪਿਤ ਕਰਦੇ ਨੇ, ਬੇਸ਼ੱਕ ਥੋੜ ਚਿਰਾ ਰਾਜ ਸੀ। ਔਰ ਇਹ ਗੱਲ ਅੰਗਰੇਜ਼ ਹਿਸਟੋਰੀਅਨਸ ਨੇ ਕਹੀ ਕਿ ਬੇਸ਼ੱਕ ਥੋੜ ਚਿਰਾ ਪਾਰਟ ਸੀ, ਲੇਕਿਨ ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਮੇਡ ਦਾ ਸਿੱਖਸ ਟੂ ਸਿਪ from the cup of power and they could never forget that, ਕਿ ਵੀ ਇਹ ਅਹਿਸਾਸ ਹੋ ਗਿਆ ਕਿ we can do it,
ਕਿ ਅਸੀਂ ਰਾਜ ਇਹ ਮੁਗਲ ਅਜਿੱਤ ਨਹੀਂ ਨੇ, ਅਸੀਂ ਇਹਨਾਂ ਦਾ ਜਿਹੜਾ ਜੜ ਪੁੱਟਣੀ ਹੈ। ਬੰਦਾ ਸਿੰਘ ਬਹਾਦਰ ਦਾ ਪੀਰੀਅਡ ਉਹ ਇੱਕ ਇਸ ਕਿਸਮ ਦਾ ਝਟਕਾ ਸੀ ਮੁਗਲਿਆ ਸਾਮਰਾਜ ਲਈ ਔਰ ਸਿੱਖਾਂ ਲਈ ਹੋਪ ਸੀ। ਔਰ ਉਹਨੇ ਕਿਹਾ ਹਿਸਟੋਰੀਅਨ ਨੇ ਕਿ once Sikhs drank from that cup of power, they never forgot that taste। ਬੇਸ਼ੱਕ 15 ਸਾਲ ਸਾਇਲੈਂਸ ਰਹੀ, ਫਿਰ ਮਿਸਲਾਂ ਬਣੀਆਂ, ਫਿਰ ਥਰਡ ਫੈਕਟਰ ਨਾਦਰ ਸ਼ਾਹ 1739 ਦੇ ਵਿੱਚ ਆਉਂਦਾ ਹੈ ਔਰ 1764 ਤੱਕ ਪਹੁੰਚਦੇ ਆ। ਇੰਡਸ ਤੋਂ ਲੈ ਕੇ ਜਮਨਾ ਤੱਕ ਸਿੱਖ ਆਲਮੋਸਟ ਇੱਕ ਫਾਰਮ ਜਾਂ ਦੂਜੀ ਦੇ ਵਿੱਚ ਰਾਜ ਸਥਾਪਿਤ ਕਰ ਲੈਂਦੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਕੋਈ ਅਬਦਾਲੀ ਤੋਂ ਨਹੀਂ ਸੀ ਲਿਆ, ਭੰਗੀ ਸਰਦਾਰਾਂ ਤੋਂ ਲਿਆ ਸੀ, ਜਿਹੜੇ ਲਗਭਗ 3 ਦਹਾਕੇ ਲਾਹੌਰ ਦੇ ਉੱਤੇ ਕਾਬਜ਼ ਸਨ। ਸੋ ਇਵੇਂ ਹੀ ਮੈਂ ਦੇਖਦਾ ਕਿ 1984 ਤੋਂ 1994-95 ਤੱਕ ਦਾ ਪੀਰੀਅਡ ਉਹ ਸੀ ਜਿਹਦੇ 'ਚ ਇੰਡੀਅਨ ਸਟੇਟ ਨੂੰ ਹਿਲਾਇਆ, ਖਾਲਸੇ ਦੀ ਰਿਟ ਪੰਜਾਬ ਦੀ ਧਰਤੀ ਤੇ ਚੱਲੀ ਔਰ ਡਾਇਸਪੋਰਾ ਸਿੱਖ, ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਫਿਰ ਇਸ ਧਰਤੀ ਤੋਂ ਜਾ ਕੇ ਜਿਨ੍ਹਾਂ ਯੋਧਿਆਂ ਨੇ ਉੱਥੇ ਸ਼ਹੀਦੀ ਪਾਈ, ਉਹਨਾਂ ਦੇ ਵਿੱਚ ਛੋਟੀ ਉਮਰ ਦਾ 14-15 ਸਾਲ ਦਾ ਜਾਂ 15-16 ਸਾਲ ਦਾ ਹਰਜਿੰਦਰ ਸਿੰਘ ਪਾੜਾ ਵਰਗਾ ਨੌਜਵਾਨ ਵੀ ਸੀ। ਕਿਉਂਕਿ ਜਦੋਂ ਅਸੀਂ ਅੱਜ ਆਪਣੇ 2 ਵਰ੍ਹੇ ਪਹਿਲਾਂ ਦੇ ਇਸ ਅਲੋਕਾਰ ਜਿਹੜਾ ਅਕਾਲ ਪੁਰਖ ਦੇ ਉਸ ਹੁਕਮ ਦੇ ਵਿੱਚ ਬੇਸ਼ੱਕ, ਪਰ ਜਿਹੜਾ ਗੇਮ ਚੇਂਜਰ ਬਣਿਆ, ਇਸ ਗੱਲ ਦਾ ਧਿਆਨ ਰਹੇ, ਭਾਈ ਹਰਦੀਪ ਸਿੰਘ ਨਿੱਜਰ ਦਾ ਡੁੱਲਿਆ ਖੂਨ ਖਾਲਿਸਤਾਨ ਦਾ ਨੈਰੇਟਿਵ ਦੁਨੀਆ ਦੇ ਸਾਹਮਣੇ ਲੈ ਆਉਂਦਾ। ਔਰ ਇਹ ਗੱਲ ਛੋਟੀ ਨਹੀਂ ਹੈ। 18 ਜੂਨ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। 22 ਜੂਨ ਨੂੰ ਨਰਿੰਦਰ ਮੋਦੀ ਔਰ ਬਾਈਡਨ ਉਹਨਾਂ ਦੀ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਸੀ। ਅਸੀਂ ਇੱਕ ਵੱਡੀ ਪ੍ਰੋਟੈਸਟ ਰੈਲੀ ਵਾਈਟ ਹਾਊਸ ਦੇ ਬਾਹਰ ਰੱਖੀ ਸੀ। TV 84 ਦੀ ਟੀਮ ਵੀ ਸਾਡੇ ਨਾਲ ਸੀ, ਉਹਨੂੰ ਅਸੀਂ ਕਵਰ ਕਰ ਰਹੇ ਸੀ। ਜੋ ਹੀ ਅਸੀਂ ਵਾਪਸ ਨਿਊਯਾਰਕ ਦੇ ਲਈ DC ਤੋਂ ਮੁੜੇ, ਮੇਰੇ ਫੋਨ ਤੇ ਕਾਲ ਆਈ। ਯੂਜੂਲੀ ਮੈਂ ਅਨਨੋਨ ਨੰਬਰ ਵਾਲੀ ਕਾਲ ਲੈਂਦਾ ਨਹੀਂ ਹੈ, ਪਰ ਮੈਂ ਚੁੱਕ ਲਈ ਔਰ ਉਹ FBI ਡਾਇਰੈਕਟਰ ਜਿਹੜੇ ਉੱਥੋਂ ਦੇ ਸੀ ਉਹਨਾਂ ਦੀ ਕਾਲ ਸੀ, ਕਿਉਂਕਿ ਮੈਂ ਪਲਾਨ ਕਰ ਰਿਹਾ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਰਸਮਾਂ 'ਚ ਸ਼ਮੂਲੀਅਤ ਕਰਨੀ ਹੈ। ਔਰ ਉਸ ਕਾਲ ਕਰਨ ਵਾਲੇ FBI ਦੇ ਡਾਇਰੈਕਟਰ ਦਾ ਕਹਿਣਾ ਸੀ ਕਿ ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਟਰੈਵਲ ਨੇ ਡਿਊਟੀ ਟੂ ਵਾਰ ਨੋਟਿਸ ਜਿਹੜਾ ਲਫ਼ਜ਼ ਤੁਸੀਂ ਕੈਨੇਡਾ 'ਚ ਕਹਿੰਦੇ ਹੋ। ਅਗਲੇ 6 ਮਹੀਨੇ ਮੈਂ ਗਰਾਊਂਡਡ ਹੀ ਸੀ। ਔਰ ਇਸ ਕਿਸਮ ਦੀਆਂ ਜਿਹੜੀਆਂ ਕਾਲਾਂ ਨੇ ਅਮਰੀਕਾ 'ਚ ਵੀ ਘੱਟੋ ਘੱਟ 6 ਹੋਰ ਪ੍ਰੋਮੀਨੈਂਟ ਐਕਟਿਵਿਸਟ ਔਰ ਕੈਨੇਡਾ ਦੇ ਹਵਾਲੇ ਨਾਲ ਜਦੋਂ ਅਸੀਂ ਹੁਣ ਬਹੁਤ ਸਾਰੇ ਫੈਕਟ ਦੇਖਦੇ ਹਾਂ। 2 ਦਿਨ ਪਹਿਲਾਂ ਤੁਹਾਡੇ ਗਲੋਬਲ ਟਾਈਮਜ਼ ਦੀ ਨਿਊਜ਼ ਸੀ ਕਿ ਕਿਵੇਂ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਔਰ ਪ੍ਰਮੁੱਖ ਪਾਰਲੀਮੈਂਟੇਰੀਅਨ ਰਹੇ, ਉਹਨਾਂ ਨੂੰ ਕਿਵੇਂ ਇੰਡੀਅਨ ਏਜੰਟ ਫੋਲੋ ਕਰ ਰਿਹਾ ਸੀ ਔਰ ਕਿਵੇਂ ਉਹਨਾਂ ਦੀ ਮਿੰਟ ਬਾਈ ਮਿੰਟ ਡੀਟੇਲ। ਔਰ ਇਹ ਲਗਭਗ ਭਾਈ ਨਿੱਜਰ ਦੀ ਸ਼ਹਾਦਤ ਤੋਂ 6 ਮਹੀਨੇ ਦੇ ਵਿੱਚ ਨਵੰਬਰ-ਦਸੰਬਰ ਦੀ ਗੱਲ ਹੈ। ਔਰ ਇਹ ਵੀ ਸਾਹਮਣੇ ਆਇਆ ਕਿ 1 ਦਰਜਨ ਦੇ ਲਗਭਗ ਕੈਨੇਡਾ ਦੇ ਵਿੱਚੋਂ ਐਕਟਿਵਿਸਟ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਹੀ ਨਹੀਂ ਸੀ, ਕਈਆਂ ਨੂੰ ਤਾਂ ਘਰ-ਬਾਰ ਛੱਡ ਕੇ ਅੱਡ ਜਾ ਕੇ ਜਿਹੜਾ ਉਹ ਰਹਿਣਾ ਪਿਆ। ਔਰ ਅੱਜ ਵੀ ਉਹ ਸ਼ਾਇਦ ਉਹਨਾਂ ਏਜੰਸੀਆਂ ਦੇ ਉਸੇ ਰਡਾਰ ਸਕਰੀਨ ਤੇ ਨੇ। ਹੁਣ ਇਸ ਲੈਵਲ ਦੇ ਉੱਤੇ ਜਿਹੜਾ ਨੇਸ਼ਨ ਉਤਰ ਆਇਆ, ਹੁਣ ਉਹ ਲੋਕ ਜਿਨ੍ਹਾਂ ਦਾ ਪ੍ਰੋਪੇਗੈਂਡਾ ਨੈਰੇਟਿਵ ਸੀ ਕਿ ਜੀ ਬਾਹਰ ਖਾਲਿਸਤਾਨ ਸਿੱਖ ਕਿੱਥੇ ਮੰਗਦੇ ਨੇ, ਇਹ ਮੁੱਠੀ ਭਰ ਨੇ, ਇਹਨਾਂ ਨੇ ਦੁਕਾਨਾਂ ਖੋਲ੍ਹੀਆਂ ਹੋਈਆਂ, ਪੈਸੇ ਪੂਸੇ ਇਕੱਠੇ ਕਰਦੇ ਨੇ, ਇਹਨਾਂ ਦਾ ਹੋਰ ਕੋਈ ਪਾਰਟ ਨਹੀਂ ਹੈ। ਅੱਜ ਜਦੋਂ ਅਸੀਂ ਇਸ ਸਾਰੇ ਪੀਰੀਅਡ ਨੂੰ ਦੇਖਦੇ ਹਾਂ, ਪਿਛਲੇ ਲਗਭਗ 2 ਵਰ੍ਹਿਆਂ 'ਚ 2 ਹਾਈ ਲੈਵਲ ਮੀਟਿੰਗਸ ਜਿਹੜੀਆਂ ਕਿ FBI ਦੇ ਸੱਦੇ ਤੇ ਉਹਨਾਂ ਦੇ ਹੈੱਡਕੁਆਰਟਰ 'ਚ ਅਸੀਂ ਵਾਸ਼ਿੰਗਟਨ ਅਟੈਂਡ ਕੀਤੀਆਂ, ਹੋਰ ਵੀ ਪ੍ਰੋਮੀਨੈਂਟ ਆਰਗੇਨਾਈਜੇਸ਼ਨਸ ਦੇ ਨੁਮਾਇੰਦੇ ਸਨ। ਇਹ ਗੱਲ ਸਾਹਮਣੇ ਆਈ ਔਰ ਉਸ ਜਿਹੜੀ ਇਹ ਦੋਨੋਂ ਮੀਟਿੰਗਸ ਦੇ ਵਿੱਚ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ, CIA, ਸਟੇਟ ਡਿਪਾਰਟਮੈਂਟ, ਉਹਨਾਂ ਦੇ ਨੁਮਾਇੰਦੇ 30 ਦੇ ਕਰੀਬ ਬੈਠੇ ਸਨ। ਔਰ ਜਿਸ ਕੁਆਇਟਨੈਸ ਦੇ ਨਾਲ, ਕਿਉਰੋਸਿਟੀ ਦੇ ਨਾਲ ਉਹਨਾਂ ਨੇ ਸਾਡੇ ਕੇਸ ਨੂੰ ਸੁਣਿਆ। ਇੱਕ ਹਾਰਵਰਡ ਯੂਨੀਵਰਸਿਟੀ ਦੇ ਡਾਕਟਰ, ਉਹਨਾਂ ਨੇ 9 ਮਿੰਟ ਦੀ ਇੱਕ ਵੀਡੀਓ ਬਣਾਈ ਹੋਈ ਸੀ ਕਿ ਖਾਲਿਸਤਾਨ ਦੀ ਸਟਰਗਲ ਕੀ ਹੈ। ਹੁਣ ਉਸ ਤੋਂ ਪਹਿਲਾਂ ਵੀ ਅਸੀਂ ਮਿਲਦੇ ਰਹੇ ਅੱਡ-ਅੱਡ ਮੌਕਿਆਂ 'ਤੇ, ਹਿਊਮਨ ਰਾਈਟਸ ਦੀ ਗੱਲ ਕਿ ਜੀ ਸਾਡੇ ਨਾਲ ਇਹ ਹੋ ਰਿਹਾ, ਉਹ ਹੋ ਰਿਹਾ। ਇਸ ਤੋਂ ਬਿਯੋਂਡ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ, ਕਿਉਂਕਿ ਮੈਂ ਇਹ ਸਮਝਦਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਨੇ ਜਿੱਥੇ ਇੰਡੀਆ ਨੂੰ ਐਜ਼ ਏ ਰੋਗ ਸਟੇਟ ਦੁਨੀਆ ਦੇ ਸਾਹਮਣੇ ਬੇਨਕਾਬ ਕੀਤਾ, ਕਿਵੇਂ ਨਿਖਲ ਗੁਪਤਾ ਲਗਭਗ 1 ਸਾਲ ਦੇ ਤਰੱਦਦ ਤੋਂ ਬਾਅਦ ਅਮਰੀਕਨ ਏਜੰਸੀਆਂ ਨੇ ਉਸ ਨੂੰ ਚੈੱਕ ਰਿਪਬਲਿਕ ਤੋਂ ਲਿਆਂਦਾ। 3 ਨਵੰਬਰ ਨੂੰ ਉਸ ਦੇ ਉੱਤੇ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ।
ਇਹ ਸਾਰੇ ਜਿਹੜੀਆਂ ਨੇ ਪੋਜ਼ਿਟਿਵਿਟੀਜ਼ ਨੇ ਔਰ ਇਹ ਗੇਮ ਚੇਂਜਰ ਨੇ। ਔਰ ਇਸ ਗੱਲ ਦੇ ਵੱਲ ਜਿਵੇਂ ਬਾਕੀ ਸਪੀਕਰਸ ਵੱਲੋਂ ਵੀ ਕਿਹਾ ਗਿਆ ਹੈ ਕਿ ਇਹ ਸਾਡੇ ਲਈ ਕਰੂਸ਼ਲ ਮੂਮੈਂਟ ਹੈ, ਜਿਹਨੂੰ ਅਸੀਂ ਮੇਕ ਔਰ ਮਾਰ ਮੂਮੈਂਟ ਕਹਿੰਦੇ। ਔਰ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਅੱਜ ਦੋਵੇਂ ਹੀ ਜਿਹੜੇ ਸਾਡੇ ਨੈਰੇਟਿਵ ਨੇ ਉਹ ਕਾਮਯਾਬ ਨੇ। ਅਸੀਂ ਹਮੇਸ਼ਾ ਕਿਹਾ ਕਿ ਭਾਈ ਇੰਡੀਅਨ ਸਟੇਟ ਅੱਤਵਾਦੀ ਹੈ, ਅੱਜ ਇੰਡੀਆ ਐਜ਼ ਏ ਰੋਗ ਸਟੇਟ। 5 ਆਈਜ਼ ਕੰਟਰੀਜ਼ 1945 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟ ਸੀ, ਜਿਹਦੇ 'ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ 5 ਹੀ ਚੀਫਸ ਦੀ ਮੀਟਿੰਗ ਪਾਲੋ ਆਲਟੋ ਕੈਲੀਫੋਰਨੀਆ 'ਚ ਹੋਈ। ਔਰ ਈਵਨ ਆਸਟ੍ਰੇਲੀਆ, ਜਿੱਥੇ ਸਿੱਖ ਪਾਪੂਲੇਸ਼ਨ ਹੁਣ ਬੜੀ ਤੇਜ਼ੀ ਨਾਲ ਵਧੀ ਹੈ, ਲਗਭਗ 6 ਲੱਖ ਦੇ ਕਰੀਬ ਸਿੱਖ ਨੇ। ਪਿਛਲੇ ਮਹੀਨੇ ਹੀ ਮੈਂ ਵਾਪਸ ਆਇਆ ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਆਲਮੋਸਟ 5 ਵੀਕ ਦਾ ਟ੍ਰਿਪ ਸੀ। ਔਰ ਮੈਂ ਦੇਖ ਸਕਦਾ ਕਿ ਈਵਨ ਆਸਟ੍ਰੇਲੀਆ 'ਚ ਕਿਸ ਕਦਰ ਹਿੰਦੂ ਤਵੀਆਂ ਦੇ ਇੰਟਰਫੀਅਰੈਂਸ ਹੈ। ਉਹਨਾਂ ਦੇ ਸਪਾਈ ਚੀਫ ਨੇ ਕਿਹਾ ਸੀ ਕਿ ਨੈਸਟ ਆਫ ਸਪਾਈਜ਼, ਇੰਡੀਆ ਦੇ ਸਪਾਈਜ਼ ਦਾ ਇੱਕ ਪੂਰਾ ਆਲਣਾ ਇੱਥੇ ਬਣਿਆ ਹੋਇਆ ਹੈ। ਔਰ ਕੈਨੇਡਾ ਦੇ ਵਿੱਚ ਕਿਸ ਲੈਵਲ 'ਤੇ ਇਹਨਾਂ ਦਾ ਇਨਫਲੂਐਂਸ ਹੈ ਅੱਜ ਵੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਜਸਟਿਨ ਟਰੂਡੋ, ਹਮੇਸ਼ਾ ਅਸੀਂ ਸਮਝਦੇ ਹਾਂ ਵੀ ਕੁਝ ਲੋਕਾਂ ਨੂੰ ਸ਼ਾਇਦ ਇਤਿਹਾਸ ਨੇ ਇੱਕ ਚੰਗੇ ਕਿਰਦਾਰ ਲਈ ਰੱਖਿਆ ਹੁੰਦਾ, ਉਹਨਾਂ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਇੰਡੀਆ ਨੂੰ, ਔਰ ਦੁਨੀਆ 'ਚ ਕਿਤੇ ਨਹੀਂ ਹੋਇਆ ਕਿ ਕੋਈ ਦਹਿਸ਼ਤਗਰਦੀ ਨਾਲ ਰਿਲੇਟਡ ਈਵੈਂਟ ਨੂੰ ਕਿਸੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਹੋਏ। ਬਿਹਾਈਂਡ ਦਾ ਕਰਟਨ ਹੁੰਦਾ, ਲੇਕਿਨ ਉਸ ਨੇ ਇੰਡੀਆ ਨੂੰ ਉਸ ਲੈਵਲ ਦੇ ਉੱਤੇ ਐਕਸਪੋਜ਼ ਕੀਤਾ। ਇਹ ਅਫਸੋਸ ਹੈ ਕਿ ਜਿਹੜਾ ਨਵਾਂ ਜਿਹੜਾ ਚੇਂਜ ਦੀ ਗੱਲ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਕੰਪਲਸ਼ਨਸ ਵੀ ਨੇ। ਹਾਲਾਂ ਬਹੁਤ ਸਾਰਿਆਂ ਜਿਵੇਂ 5 ਤੁਹਾਡੀਆਂ ਪ੍ਰੋਮੀਨੈਂਟ ਆਰਗੇਨਾਈਜੇਸ਼ਨਸ ਨੇ ਪ੍ਰੈਸ ਕਾਨਫਰੰਸ ਕੀਤੀ, ਮੈਂ ਉਹਨੂੰ ਕਵਰ ਵੀ ਕੀਤਾ, ਡਿਸਕਸ ਵੀ ਕੀਤਾ। ਪਰ ਮੈਂ ਸਮਝਦਾ ਵੀ ਬਹੁਤ ਵਾਰ ਕੁਝ ਚੀਜ਼ਾਂ ਬਿਯੋਂਡ ਕੰਟਰੋਲ ਹੁੰਦੀਆਂ ਨੇ। ਕੈਨੇਡਾ ਹੋਸਟ ਕਰ ਰਿਹਾ ਹੈ G7 ਦੀ ਮੀਟ ਨੂੰ। ਇਹ ਕੈਨੇਡਾ ਦਾ ਆਪਣਾ ਇਨੀਸ਼ੀਏਟਿਵ ਨਹੀਂ ਹੈ। ਜੇ ਹੋਸਟ ਕਰ ਰਿਹਾ ਹੈ ਤੇ ਜਿਹੜੇ G7 ਦੇ 7 ਮੈਂਬਰ ਨੇ, ਜਿਨ੍ਹਾਂ ਤੋਂ ਇਲਾਵਾ ਵਰਲਡ ਬੈਂਕ ਜਾਂ ਯੂਨਾਈਟਿਡ ਨੇਸ਼ਨਸ ਜਾਂ ਯੂਰਪੀਅਨ ਯੂਨੀਅਨ, ਇਹ ਐਜ਼ ਏ ਰੈਗੂਲਰ ਵਿਜ਼ਿਟਰ ਇਨਵਾਈਟ ਕੀਤੇ ਜਾਂਦੇ ਨੇ। ਇੰਡੀਆ ਨੂੰ ਵੀ ਪਿਛਲੇ 6 ਸਾਲ ਤੋਂ ਇਨਵਾਈਟ ਕਰ ਰਹੇ ਨੇ। ਮੈਨੂੰ ਲੱਗਦਾ ਹੈ ਕਿ ਇਹ ਇੰਡੀਆ ਨੇ ਥਰੂ ਇਟਲੀ, ਜਰਮਨੀ, ਫਰਾਂਸ ਇਹ ਲੌਬੀ ਕੀਤੀ, ਥਰੂ ਅਮਰੀਕਾ ਇਹ ਫਾਈਨਲ ਸਟੇਜ 'ਤੇ ਆਲਮੋਸਟ 10 ਦਿਨ ਪਹਿਲਾਂ ਉਹਨੂੰ ਇਨਵੀਟੇਸ਼ਨ ਮਿਲਦਾ ਹੈ। ਪਰ ਜਿਵੇਂ ਤੁਸੀਂ ਬੜੇ ਚੰਗੇ ਢੰਗ ਨਾਲ ਸਿੱਖ ਫੈਡਰੇਸ਼ਨ, ਵਰਲਡ ਸਿੱਖ ਆਰਗੇਨਾਈਜੇਸ਼ਨ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਕਿਊਬੈਕ ਸਿੱਖ ਕੌਂਸਲ, ontario ਸਿੱਖ ਗੁਰਦੁਆਰਾ ਕਮੇਟੀ, ਇਸ ਵੇਲੇ ਲੋੜ ਹੈ ਕਿ ਇਸ ਕਿਸਮ ਦੇ ਅਲਾਇੰਸਿਸ ਰਾਹੀਂ ਅਸੀਂ ਉਹਨਾਂ ਦੇ ਨੈਰੇਟਿਵ ਨੂੰ ਵੀ ਭੰਨੀਏ। ਫਰਸਟ੍ਰੇਸ਼ਨ ਦੀ ਕੋਈ ਲੋੜ ਨਹੀਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਵੇਂ ਵੀਰ ਨੇ ਕਿਹਾ ਕਿ 1932 ਤੱਕ ਹਾਲ ਇਹ ਸੀ, ਪ੍ਰੈਜ਼ੀਡੈਂਟ ਰੂਜ਼ਾਵੈਲਟ ਅਮਰੀਕਾ ਗ੍ਰੇਟ ਡਿਪਰੈਸ਼ਨ 'ਚੋਂ ਨਿਕਲਿਆ ਸੀ, 50,000 ਯਹੂਦੀ ਇਕੱਠੇ ਹੋ ਕੇ ਕਹਿੰਦੇ ਨੇ, ਇੱਕ ਉਹਨਾਂ ਦਾ ਡੈਲੀਗੇਸ਼ਨ ਪ੍ਰੈਜ਼ੀਡੈਂਟ ਰੂਜ਼ਾਵੈਲਟ ਨੂੰ ਮਿਲਿਆ ਕਿ ਜੀ ਜਰਮਨ 'ਚ ਇਹ ਹੋ ਰਿਹਾ। ਉਹਨੇ ਕਿਹਾ ਤੁਸੀਂ ਝੂਠ ਬੋਲਦੇ ਹੋ। ਮੇਰੇ ਕੋਲ ਤਾਂ ਇਹ ਰਿਪੋਰਟਾਂ ਨੇ ਕਿ ਜਰਮਨ ਦੇ ਵਿੱਚ ਟ੍ਰੇਨਾਂ ਬੜੇ ਟਾਈਮ ਸਿਰ ਚੱਲਦੀਆਂ ਨੇ, ਬੱਸਾਂ ਬੜੇ ਟਾਈਮ 'ਚ ਚੱਲਦੀਆਂ ਨੇ, ਮਾਰਕੀਟਸ ਭਰੀਆਂ ਹੋਈਆਂ, ਦੇਰ ਇਜ਼ ਪ੍ਰੋਸਪੈਰਿਟੀ ਐਂਡ ਐਵਰੀਥਿੰਗ ਅਰਾਊਂਡ, ਕਿਉਂਕਿ ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ। ਤੇ ਅੱਜ ਹਾਲਾਤ ਇਹ ਹੈ, ਪੈਟ ਬੁਕੈਨਨ ਇਹ ਰਿਪਬਲਿਕਨ ਰਿਬੈਲ ਕੈਂਡੀਡੇਟ ਸੀ, ਉਹਨੇ ਇੱਕ ਵਾਰ ਕਿਹਾ ਸੀ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਇਹ ਬੜੀ ਸਟਰੋਂਗ ਸਟੇਟਮੈਂਟ ਹੈ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ, ਕਿ ਫੈਸਲੇ ਹੀ ਜਿਵੇਂ ਇਜ਼ਰਾਈਲ ਕਰਦਾ ਵੀ US ਕਾਂਗਰਸ ਦੇ ਵਿੱਚ ਕੀ ਹੋਣਾ। ਔਰ 6-8 ਹਫ਼ਤੇ ਦੀਆਂ ਜੇ ਤੁਸੀਂ ਡਿਵੈਲਪਮੈਂਟਸ ਦੇਖੋ, ਕਿਉਂਕਿ ਸਾਨੂੰ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਇਹਨਾਂ 2 ਵਰਿਆਂ ਨੇ ਸਾਨੂੰ ਸਿਆਣੇ ਵੀ ਬਣਾਇਆ। ਬਹੁਤ ਵਾਰ ਸਾਡਾ ਦਾਇਰਾਕਾਰ ਅੰਦਰੂਨੀ ਅੱਜ ਵੀ ਇੱਕ ਤਬਕਾ, ਖਾਸ ਤੌਰ 'ਤੇ ਸੋਸ਼ਲ ਮੀਡੀਆ, ਇਹ ਡਬਲ ਐਜਡ ਸੌਰਡ ਹੈ, 2 ਧਾਰੀ ਤਲਵਾਰ ਹੈ। ਇੱਕ ਪਾਸੇ ਜਾਣਕਾਰੀ ਵੀ ਅਸੀਂ ਇਸ ਤੋਂ ਲੈਂਦੇ, ਪਰ ਦੂਸਰੇ ਪਾਸੇ ਮਿਸ ਇਨਫੋਰਮੇਸ਼ਨ ਵੀ ਬੜੀ ਹੈ। ਔਰ ਬਹੁਤ ਸਾਰੇ ਮੁੱਦੇ ਜਿਹੜੇ ਟੋਟਲੀ ਇਰਰੈਲੇਵੈਂਟ ਨੇ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ ਸਾਡੀ ਕੌਮੀ ਆਜ਼ਾਦੀ ਨਾਲ। ਸਾਡਾ ਇੱਕ ਵੱਡਾ ਤਬਕਾ ਉਸ ਦੇ ਉੱਤੇ ਵਕਤ ਜ਼ਾਇਆ ਕਰਦਾ, ਉਸ ਦੇ ਉੱਤੇ ਖੈਬੜਬਾਜ਼ੀ 'ਚ ਪੈਂਦੇ ਹੋ, ਬਹਿਸ ਮਵੈਸਾ ਹੁੰਦਾ ਹੈ, ਥ੍ਰੈਟਸ ਹੁੰਦੀਆਂ ਨੇ, ਔਰ ਈਵਨ ਟ੍ਰੈਜਡੀਜ਼ ਵੀ ਉਸ 'ਚੋਂ ਨਿਕਲੀਆਂ ਨੇ। ਇਹ ਮੈਂ ਜ਼ਰੂਰ ਕਹਾਂਗਾ ਕਿ ਇਸ ਵੇਲੇ ਦੇਖੋ ਦੁਨੀਆ ਦੇ ਵਿੱਚ ਕੁਝ ਮੂਮੈਂਟਸ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਕੈਪਚਰ ਕਰਨੀਆਂ ਪੈਂਦੀਆਂ। 47 ਦੇ ਦੌਰ ਦੀ ਗੱਲ ਹੋਈ, ਅਸੀਂ ਅੱਜ ਵੀ ਜਦੋਂ ਉਸ ਦੌਰ ਦੀ, ਇਹ ਨਹੀਂ ਹੈ ਕਿ ਲੀਡਰਸ਼ਿਪ ਸਾਡੀ
ਬੇਈਮਾਨ ਹੀ ਸੀ ਸਾਰੀ, ਐਵੇਂ ਵੀ ਨਹੀਂ ਹੈ, ਸਮੇਂ ਦੀ ਹਾਣ ਦੀ ਨਹੀਂ ਸੀ। ਤੇ ਜਦੋਂ ਚੀਜ਼ਾਂ ਜਿਹਨਾਂ ਕੌਮਾਂ ਦੇ, ਔਰ ਸਰਦਾਰ ਕਪੂਰ ਸਿੰਘ ਜਿਹੜੇ ਵੱਡੇ ਸਾਡੇ ਫਿਲਾਸਫਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਦਾ ਇਹ ਕਹਿਣਾ ਸੀ ਕਿ ਬਈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ, ਜਿਹੜੇ ਨੇਸ਼ਨ ਸਮੇਂ ਦੇ ਹਾਣ ਦੇ ਨਹੀਂ ਹੁੰਦੇ, ਉਹ ਇਤਿਹਾਸ ਦੇ ਫਿਰ ਘੱਟੇ ਦੇ ਵਿੱਚ ਰੁਲ ਜਾਂਦੇ ਨੇ, ਕਿਉਂਕਿ ਸਮਾਂ ਬੜਾ ਬੇਤਰਸ ਹੁੰਦਾ ਹੈ। ਉਸ ਦੇ ਕੋਈ ਦੋ ਸੈਟ ਆਫ ਰੂਲਸ ਨਹੀਂ ਹੁੰਦੇ, ਉਹ ਇੱਕੋ ਹੀ ਸੈਟ ਆਫ ਰੂਲਸ ਹੁੰਦਾ ਹੈ। ਔਰ ਮੈਂ ਅਕਸਰ ਜਦੋਂ ਇਹ ਦੇਖਦਾ 47 ਦੇ ਦੌਰ ਦੀ ਗੱਲ ਜਦੋਂ ਹੁੰਦੀ ਹੈ ਤੇ ਉਸ 'ਚੋਂ ਇੱਕੋ ਹੀ ਗੱਲ ਉਰਦੂ ਦਾ ਇੱਕ ਕਪਲੇਟ ਬਿਆਨ ਕਰ ਦਿੰਦਾ ਹੈ ਕਿ वो वक्त भी देखा तारीख की घड़ियों ने, जब लम्हों ने खता की सदियों ने सजा पाई। कि कई बार ਸੈਕਿੰਡਸ ਦੀ ਗਲਤੀ ਤੁਹਾਨੂੰ ਸਦੀਆਂ ਤੱਕ ਉਹ ਫਲ ਭੋਗਣ ਲਈ 77 ਸਾਲ ਤਾਂ ਸਾਨੂੰ ਭੋਗਦਿਆਂ ਹੋ ਗਏ ਨੇ। ਅੱਜ ਅਗੇਨ ਸਾਡੇ ਕੋਲ ਇੱਕ ਓਪਰਚੁਨਿਟੀ ਹੈ। ਇਹ ਓਪਰਚੁਨਿਟੀ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਔਰ ਸਾਡੇ ਸਾਰੇ 4 ਦਹਾਕਿਆਂ ਦੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਸਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਲੇਕਿਨ ਓਪਰਚੁਨਿਟੀ ਨੂੰ ਗਰੈਬ ਕੀਤਾ ਜਾਂਦਾ ਹੈ। 10ਵੇਂ ਪਾਤਸ਼ਾਹ ਦੇ ਇਹ ਫਰਮਾਨ ਨੂੰ ਅਸੀਂ ਅਕਸਰ ਦੁਹਰਾਉਂਦੇ ਹਾਂ ਕਿ ਕੋ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਪਾਵਰ ਗ੍ਰੈਬ ਕੀਤੀ ਜਾਂਦੀ ਹੈ, ਓਪਰਚੁਨਿਟੀਜ਼ ਹੁੰਦੀਆਂ ਨੇ। ਉਹਨਾਂ ਓਪਰਚੁਨਿਟੀਜ਼ ਦੇ ਵਿੱਚ ਤੁਸੀਂ ਸੱਜਣ ਔਰ ਦੁਸ਼ਮਣ ਦੀ ਪਛਾਣ ਕਰਦੇ ਹੋ, ਤੁਸੀਂ ਫੋਕਸ ਰੱਖ ਕੇ ਤੁਰਦੇ ਹੋ। 18ਵੀਂ ਸਦੀ ਦੇ ਸਾਡੇ ਬਜ਼ੁਰਗ ਜਿਨ੍ਹਾਂ ਨੇ ਇੱਕੋ ਵੇਲੇ 3 ਪਾਵਰਸ ਦੇ ਨਾਲ, ਤੁਸੀਂ ਬਹੁਤ ਵਾਰ ਜਦੋਂ ਦੇਖੋਗੇ ਕਿ ਕਿਵੇਂ ਕਿੰਨੇ ਚੈਲੰਜਸ ਨੇ। ਇੱਕ ਪਾਸੇ ਮੁਗਲਿਆ ਸਲਤਨਤ ਹੈ, ਫਿਰ ਅਬਦਾਲੀ ਆ ਗਏ, ਅਫਗਾਨ ਧਾੜਵੀ ਨੇ, ਫਿਰ ਮਰਾਠੇ ਆ ਗਏ ਪੰਜਾਬ 'ਚ। ਲਾਹੌਰ 2 ਸਾਲ ਮਰਾਠਿਆਂ ਦੇ ਕਬਜ਼ੇ 'ਚ ਰਿਹਾ ਔਰ ਮਰਾਠਿਆਂ ਦਾ ਜਿਹੜਾ ਪੀਰੀਅਡ ਸੀ ਉਸ ਬਾਰੇ ਪੰਜਾਬ ਦੀਆਂ ਲੋਕ ਬੋਲੀਆਂ 'ਚ ਇੱਕ ਬੋਲੀ ਹੈ ਕਿ ਅਜੇ ਆਏ ਮਰਹੱਟੇ ਜਿਨ੍ਹਾਂ ਵਸਦਿਆਂ ਵੀ ਪੱਟੇ। ਹੁਣ ਉਹ ਤਿੰਨੋਂ ਹੀ ਪਾਵਰਸ, ਔਰ ਸਿੱਖਾਂ ਨੇ ਬਹਾਦਰੀ ਤਾਂ ਪਾਰ ਐਕਸਲੈਂਸ ਹੈ ਹੀ ਸੀ, ਡਿਪਲੋਮੇਸੀ ਇੱਕ ਸਟੇਜ 'ਤੇ ਜਦੋਂ ਦੋਵੇਂ ਹੀ ਦਾਅਵੇਦਾਰ ਸੀ, ਅਬਦਾਲੀ ਵੀ ਔਰ ਮਰਾਠੇ ਵੀ। ਇਹ ਜਿਹੜੀ 1757 'ਚ ਪਾਣੀਪਤ ਦੀ ਲੜਾਈ ਹੁੰਦੀ ਹੈ ਜਿਹਦੇ 'ਚ ਅਬਦਾਲੀ ਜਿਹੜਾ ਹੈ ਉਹ ਮਰਾਠਿਆਂ ਦਾ ਲੱਕ ਤੋੜਦਾ ਹੈ ਚੰਗੀ ਤਰ੍ਹਾਂ, ਸਿੱਖ ਨਿਊਟਰਲ ਹੋ ਜਾਂਦੇ ਨੇ। ਸੋ ਹਰ ਵਾਰ ਹਰ ਇਸ਼ੂ 'ਤੇ ਬੋਲਣਾ ਜ਼ਰੂਰੀ ਨਹੀਂ ਹੁੰਦਾ ਹੈ। ਕੁਝ ਮੌਕੇ ਹੁੰਦੇ ਨੇ ਜਿੱਥੇ ਤੁਸੀਂ ਦੇਖਦੇ ਹੋ ਕਿ ਹਿਸਟਰੀ ਦੇ ਵਿੱਚ ਤੁਹਾਡਾ ਕੀ ਨਿਕਲੇਗਾ ਇਹਦੇ 'ਚੋਂ। ਅੱਜ ਜਿੰਨੀਆਂ ਤਬਦੀਲੀਆਂ ਪਿਛਲੇ 6 ਹਫ਼ਤੇ ਦੇ ਵਿੱਚ ਤੁਸੀਂ ਗਲੋਬਲ ਸਟੇਜ ਵੱਲ ਨਜ਼ਰ ਮਾਰੋ, ਕਿੰਨੀਆਂ ਤਬਦੀਲੀਆਂ ਹੋਈਆਂ। 22 ਅਪ੍ਰੈਲ ਪਹਿਲਗਾਮ, ਉਹੀ ਫਾਲਸ ਫਲੈਗ ਆਪਰੇਸ਼ਨ ਜੋ 20 ਮਾਰਚ 2000 ਨੂੰ ਸਿੱਖਾਂ 'ਤੇ ਕੀਤਾ ਗਿਆ, ਜੋ 14 ਫਰਵਰੀ ਉਸ ਪੀਰੀਅਡ ਜਦੋਂ ਕਿ ਚੋਣਾਂ ਹੋਣ ਜਾ ਰਹੀਆਂ ਸਨ 2024 'ਚ ਪੁਲਵਾਮਾ 'ਚ ਕੀਤਾ ਗਿਆ, ਜਿਹੜਾ ਉਹਨਾਂ ਦਾ ਗਵਰਨਰ ਸਤਪਾਲ ਮਲਿਕ, ਜਿਹੜਾ ਉਦੋਂ ਬੀਜੇਪੀ ਦਾ ਜੰਮੂ ਕਸ਼ਮੀਰ ਦਾ ਗਵਰਨਰ ਸੀ, ਉਸ ਦਾ ਹੀ ਕਹਿਣਾ। ਤੇ ਜੋ ਕੁਝ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਇਆ। ਹੁਣ ਤੁਸੀਂ ਦੇਖੋ ਕਿਵੇਂ ਹਿਸਟਰੀ ਜਾਂ ਕੁਛ ਪਲ ਗੇਮ ਚੇਂਜਰ ਹੁੰਦੇ ਨੇ। 4 ਦਿਨ ਦਾ ਵਾਰ ਨਹੀਂ ਹੈ ਇੰਡੀਆ ਪਾਕਿਸਤਾਨ ਦੀ, ਨਾ ਫੌਜ ਮੂਵ ਹੋਈ ਔਨ ਦਾ ਗਰਾਊਂਡ, ਨਾ ਦੋਨਾਂ 에ਅਰ ਫੋਰਸਿਸ 'ਚੋਂ ਕਿਸੇ ਨੇ ਦੂਸਰੇ ਦਾ 에ਅਰ ਸਪੇਸ ਵਾਇਲੇਟ ਕੀਤਾ। ਇਹ ਤੁਸੀਂ 7 ਮਈ ਤੋਂ 10 ਮਈ ਤੱਕ ਦੇਖਦੇ ਹੋ। 7 ਮਈ ਨੂੰ ਇੰਡੀਆ ਆਪਣੇ ਰਾਫੇਲ, ਆਪਣੇ ਮਿਰਾਜ ਔਰ SU, ਉਹ ਜਿਹੜੇ ਸਾਰੇ ਜਹਾਜ਼ ਉਡਾਉਂਦੇ ਨੇ, ਔਰ ਹੁਣ ਰਾਫੇਲ ਦਾ ਆਪਣਾ ਸ਼ੇਅਰ 20% ਡਿੱਗਣਾ ਹੋਏ ਜਾਂ ਉਹਨਾਂ ਦੇ ਐਕਸਪਰਟਸ ਹੋਏ, 5 ਤੋਂ 7 ਤੱਕ ਉਹਨਾਂ ਦੇ ਜਹਾਜ਼ ਡੇਗ ਦਿੱਤੇ ਜਾਂਦੇ ਨੇ ਭਾਰਤ ਦੇ, ਔਰ ਅਗਲੇ 24 ਘੰਟੇ 'ਚ ਉਹਨਾਂ ਦੇ ਸਾਰੇ ਪਲੇਨ ਜਿਹੜੇ ਨੇ ਉਹ ਗਰਾਊਂਡਡ ਹੁੰਦੇ ਨੇ। ਇਹ ਵਾਰ ਮਿਸਲ ਐਂਡ ਡਰੋਨ ਵਾਰ ਹੈ। ਦੋਨਾਂ ਨੇ ਆਪਣੇ ਸਪੇਸ ਨਹੀਂ ਛੱਡੇ, ਵਾਇਲੇਟ ਨਹੀਂ ਕੀਤੇ ਹੈ। ਲੇਕਿਨ ਇਹਨਾਂ 4 ਦਿਨਾਂ ਨੇ ਜਿੱਥੇ ਭਾਰਤ ਨੂੰ ਬਿਲਕੁਲ ਖੂੰਜੇ ਲਾ ਕੇ ਰੱਖ ਦਿੱਤਾ ਹੈ, ਉੱਥੇ ਸਿੱਖ ਅਗੇਨ, ਇਹ ਮੈਂ ਸਮਝਦਾ ਵੀ ਅਕਾਲ ਪੁਰਖ ਦੇ ਕ੍ਰਿਸ਼ਮੇ ਇਵੇਂ ਹੀ ਹੁੰਦੇ ਨੇ। ਅਸੀਂ ਐਜ਼ ਏ 3rd ਫੈਕਟਰ ਉੱਭਰਦੇ, ਕਿਉਂਕਿ ਡਾਇਸਪੋਰਾ ਸਿੱਖਾਂ ਨੇ ਫੌਰਨ ਕਾਲ ਦਿੱਤੀ ਕਿ ਬਈ ਇਹ ਸਾਡੀ ਜੰਗ ਨਹੀਂ ਹੈ, ਅਸੀਂ ਨਹੀਂ ਚਾਹੁੰਦੇ। ਸਾਡੇ ਦੋਵੇਂ ਪਾਸੇ ਗੁਰੂਆਂ ਦੀ ਧਰਤੀ ਹੈ, ਇੱਧਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ। ਅਸੀਂ ਬਿਲਕੁਲ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਭਾਈ ਸਾਡੀ ਆਪਣੀ ਧਿਰ ਹੈ। ਔਰ ਇਸ ਵਾਰ ਪੋਜ਼ਿਟਿਵਿਟੀ ਇਹ ਸੀ ਜਦੋਂ ਅਸੀਂ ਕੈਨੇਡਾ ਦੀਆਂ ਡਿਵੈਲਪਮੈਂਟ 'ਚ ਡਾਇਸਪੋਰਾ
5 ਮਿਲੀਅਨ ਸਿੱਖਾਂ ਦਾ ਕ੍ਰਿਸ਼ਮਾ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਤੁਹਾਡੀ ਆਵਾਜ਼ ਹੈ। ਅੱਜ ਐਵੇਂ ਨਹੀਂ, ਜੇ 6 ਜੂਨ ਨੂੰ ਬੇਸ਼ੱਕ ਝਗੜੇ ਖੜੇ ਕਰ ਦਿੱਤੇ ਗਏ ਏਜੰਸੀਆਂ ਵੱਲੋਂ, ਕੌਣ ਸੁਨੇਹਾ ਦੇਗਾ ਨਹੀਂ ਦੇਗਾ, ਦੇ ਸਕਦਾ ਹੈ ਨਹੀਂ ਦੇ ਸਕਦਾ ਕੌਣ, ਲੇਕਿਨ ਜੇ ਅਕਾਲ ਤਖਤ ਦਾ ਭਾਵੇਂ ਸ਼੍ਰੋਮਣੀ ਕਮੇਟੀ ਦਾ ਥਾਪਿਆ ਹੀ ਉਹ ਪੰਜਾਬ ਹੋਮਲੈਂਡ, ਸਿੱਖਾਂ ਦਾ ਹੋਮਲੈਂਡ ਕਹਿੰਦਾ ਹੈ, ਸ਼ਹੀਦਾਂ ਨੂੰ ਸਮਰਪਿਤ ਅਰਦਾਸ ਵੀ ਹੋ ਰਹੀ ਹੈ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਵੀ ਪਹੁੰਚ ਰਹੇ ਨੇ, ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜ ਰਿਹਾ ਹੈ, ਤੇ ਠੀਕ 1300 ਮੀਲ ਦੂਰ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਇੱਕ ਗ੍ਰੰਥੀ ਸਿੰਘ, ਉਹਨਾਂ ਸਾਰੇ ਹੀ ਕਾਂਗਰਸਮੈਨ ਭਰਿਆ ਹੋਇਆ ਹਾਊਸ ਹੈ, ਉਸ ਦਿਨ ਦੀ ਕਾਰਵਾਈ 6 ਜੂਨ ਦੀ ਸਿੱਖ ਅਰਦਾਸ ਦੇ ਨਾਲ ਸ਼ੁਰੂ ਹੁੰਦੀ ਹੈ। ਬੇਸ਼ੱਕ ਉਹ ਪੂਰਾ ਰਿਕਮੈਂਡੇਸ਼ਨਸ ਔਰ ਉਸ ਦੀ ਅਪਰੂਵਲ ਤੋਂ ਬਾਅਦ ਉਹ ਲਫ਼ਜ਼ ਹੁੰਦੇ ਨੇ ਜੋ ਅੰਗਰੇਜ਼ੀ 'ਚ ਪੜ੍ਹ ਰਹੇ ਹੁੰਦੇ ਨੇ, ਪਰ 6 ਜੂਨ ਦੀ ਅਰਦਾਸ ਤੇ ਪ੍ਰਣਾਮ ਸ਼ਹੀਦਾਂ ਨੂੰ 2 ਵਾਰ ਗ੍ਰੰਥੀ ਸਿੰਘ ਹਾਊਸ ਆਫ ਰਿਪਰੈਜ਼ੈਂਟੇਟਿਵਸ ਕਹਿੰਦੇ ਨੇ। ਉਸ ਤੋਂ ਬਾਅਦ ਸਿੱਖ ਕਾਕਸ ਵੱਲੋਂ ਇੱਕ ਫੰਕਸ਼ਨ ਰੱਖਿਆ ਗਿਆ ਸੀ, ਲਗਭਗ 2 ਘੰਟੇ ਉਹ ਸਮਾਗਮ ਚੱਲਦਾ ਹੈ। 1.5 ਦਰਜਨ ਤੋਂ ਜ਼ਿਆਦਾ ਕਾਂਗਰਸਮੈਨ, ਜਿਨ੍ਹਾਂ ਦੇ ਵਿੱਚ ਰਿਪਬਲਿਕਨ ਦਾ ਜਿਹੜਾ ਹਾਊਸ ਵਿਪ ਵੀ, ਡੈਮੋਕ੍ਰੈਟਸ ਦਾ ਹਾਊਸ ਵਿਪ ਵੀ, ਦੋਨੋਂ ਹੀ ਆ ਕੇ ਟ੍ਰਿਬਿਊਟ ਦਿੰਦੇ ਨੇ ਜੂਨ 84 ਦੇ ਸ਼ਹੀਦਾਂ ਨੂੰ, ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਨੇ। ਇਹ ਛੋਟੀਆਂ ਡਿਵੈਲਪਮੈਂਟਸ ਨਹੀਂ ਨੇ, ਇਹ ਬਹੁਤ ਵੱਡੀਆਂ ਡਿਵੈਲਪਮੈਂਟਸ ਨੇ। ਔਰ ਸਿੱਖਾਂ ਦਾ ਇਸ ਸਾਰੇ ਪੀਰੀਅਡ ਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਵੀ ਇਸ ਵਾਰ ਕੋਈ ਭਾਰਤ ਪੱਖੀ ਜਿਹੜਾ ਉਹ ਜੰਗਜੂ ਵਤੀਰਾ ਨਹੀਂ ਦਿਖਾਇਆ। ਸਿੱਖਾਂ ਨੂੰ ਵੀ ਇਹ ਅਹਿਸਾਸ ਸੀ ਕਿ ਜੀ ਇਹ ਜਿਹੜਾ ਇਹ ਇਹਨਾਂ ਦਾ ਹੀ ਘਰ ਹੈ। ਔਰ ਜਿਵੇਂ ਇਹ ਮਾਝੇ ਨੂੰ ਜਦੋਂ ਤੁਸੀਂ ਜਨਰਲ ਹਰਬਖਸ਼ ਸਿੰਘ ਜਿਹੜੇ ਵੈਸਟਰਨ ਕਮਾਂਡ ਦੇ ਜਨਰਲ ਸਨ 1965 ਦੇ ਵਿੱਚ, ਉਹਨਾਂ ਦੀ ਆਪਣੀ ਚੜ੍ਹਾਈ ਕਰਨ ਤੋਂ ਪਹਿਲਾਂ ਵੀ ਉਹਨਾਂ ਕਿਤਾਬ ਲਿਖੀ, ਵੈਸੇ ਵੀ ਨੋਨ ਸੀ ਕਿ ਕਿਵੇਂ ਜਨਰਲ ਚੌਧਰੀ ਜਿਹੜਾ 65 ਵੇਲੇ ਸੀ, ਉਹਨੇ ਆਰਡਰ ਕੀਤਾ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਕਿ ਫੌਜਾਂ ਬਿਆਸ ਦੇ ਉਰਾਰ ਲੈ ਆਓ। ਤੁਸੀਂ ਜਾਣਦੇ ਹੋ ਕਿ ਕਿਵੇਂ ਉਹਨਾਂ ਨੇ ਡਿਫਾਈ ਕੀਤਾ ਉਸ ਆਰਡਰ ਨੂੰ। ਉਹਨਾਂ ਨੇ ਆਪਣੇ 5th ਸਿੱਖ ਦੇ ਜਵਾਨਾਂ ਨੂੰ ਐਡਰੈਸ ਕੀਤਾ ਕਿ ਭਾਈ ਪੈਟਰਨ ਟੈਂਕ ਨੇ, ਇਹਨਾਂ ਨੂੰ ਰੋਕਣਾ। ਕਿਵੇਂ ਉਹਨਾਂ ਨੇ ਲਾਈਨ ਖਿੱਚੀ, ਲਾਈਨ ਕ੍ਰਾਸ ਕਰਕੇ ਸਿੰਘ ਆਏ, ਕਰੋਲਿੰਗ ਦੇ ਨਾਲ ਉਹਨਾਂ ਨੇ ਉਹ ਪੈਟਰਨ ਟੈਂਕ, ਜਿਨ੍ਹਾਂ ਦੇ ਸਿਰਫ ਚਿਮਨੀ ਜਿਹੜੀ ਇਹ ਨਜ਼ਰ ਆਉਂਦੀ ਸੀ, ਬਾਕੀ ਸਭ ਲੋਹੇ ਦੀ ਪਰਤ ਹੈ, ਕਰੋਲਿੰਗ ਦੇ ਨਾਲ ਉਹਨਾਂ ਨੇ ਉਸ ਚਿਮਨੀ ਦੇ ਵਿੱਚ ਗਰਨੇਡ ਸੁੱਟੇ। ਕਿਵੇਂ ਖੇਮਕਰਨ ਦੇ ਉਸ ਸੈਕਟਰ 'ਚ ਪਾਣੀ ਦਾ ਬਹਾਵ ਬਦਲਿਆ। ਔਰ ਅਮਰੀਕਨ ਕੋਰਸਪੋਂਡੈਂਟ ਜਦੋਂ ਉਹ ਕਹੇ, ਉਹਨਾਂ ਨੇ ਕਿਹਾ ਕਿ 6 ਸੋਲਜਰਸ ਮੇਡ ਗ੍ਰੇਵਯਾਰਡ ਆਫ ਪੈਟਰਨ ਟੈਂਕਸ। ਪਰ ਜਿਹੜਾ ਤੁਸੀਂ ਇਹਨਾਂ ਦਾ ਐਟੀਟਿਊਡ ਦੇਖੋ, 65 ਦੇ ਵਿੱਚ ਵੀ ਇਹਨਾਂ ਦਾ ਸੀ ਵੀ ਮਾਝਾ ਸਾਰਾ ਹਵਾਲੇ ਕਰ ਦਿਓ ਔਰ ਇਹਨਾਂ ਨੂੰ ਤਬਾਹ ਕਰੋ। ਹੁਣ ਵੀ ਜਿਹੜੀ ਕਹਾਣੀ ਇਹਨਾਂ ਨੇ ਨੈਰੇਟਿਵ ਘੜਨ ਦੀ ਕੋਸ਼ਿਸ਼ ਕੀਤੀ, ਫੌਜ ਦਾ ਲੈਫਟੀਨੈਂਟ ਜਨਰਲ ਇੱਕ ਕਹਿੰਦਾ ਜੀ ਅਸੀਂ ਦਰਬਾਰ ਸਾਹਿਬ 'ਚ ਇੱਕ ਗਨ ਲਾਈ ਕਿਉਂਕਿ ਪਾਕਿਸਤਾਨ ਦੀ ਫੌਜ ਦਾ ਟਾਰਗੇਟ ਉਹ ਸੀ। ਸ਼੍ਰੋਮਣੀ ਕਮੇਟੀ ਨੇ ਡਿਨਾਈ ਕੀਤਾ, ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤਾ। ਫਿਰ 3 ਦਿਨ ਬਾਅਦ ਇੱਕ ਹੋਰ ਲੈਫਟੀਨੈਂਟ ਜਨਰਲ ਆ ਕੇ ਬਿਠਾਇਆ, ਨਹੀਂ ਉੱਥੇ ਕੋਈ ਗਨ ਨਹੀਂ ਸੀ ਲਾਈ, ਪਰ ਸਾਡੇ ਕੋਲ ਇਹ ਜਾਣਕਾਰੀ ਸੀ ਵੀ ਇੱਥੇ ਮਿਜ਼ਾਈਲ ਅਟੈਕ ਹੋਣਾ। ਔਰ ਦੂਜੇ ਪਾਸੇ ਦੀ ਚੇਂਜ ਦੇਖੋ, ਪਾਕਿਸਤਾਨ ਦਾ DGISPR इंटर सर्विस पब्लिक रिलेशन, वो अपनी प्रेस कॉन्फ्रेंस कहता है हमारे सिखों के साथ ख़ास ताल्लुकात हैं, हमारे सिख बरादरी के से हम एक ख़ास संबंध रखते हैं और कभी भी ये सोचा नहीं, हम तो यहाँ इनकी इबादत गाहों की हिफाजत कर रहे हैं, हम कैसे सोच सकते हैं कि हम दरबार साहब पे हमलावर होंगे। ये है ਜਦੋਂ ਅਸੀਂ गेम चेंजर तब्दीलियाँ ਕਹਿੰਦੇ हैं, इससे ही पाकिस्तान ਦੇ ਵਿੱਚ ਕੋਈ ਸਿੱਖ ਫੈਕਟਰ ਦੀ ਅਹਿਮੀਅਤ ਨਹੀਂ ਸੀ। ਅੱਜ ਉਹਨਾਂ ਦਾ ਇੱਕ ਤੋਂ ਬਾਅਦ ਇੱਕ ਚੈਨਲ ਰੀਚ ਆਊਟ ਕਰ ਰਿਹਾ ਹੁੰਦਾ ਜੀ ਅਸੀਂ ਇੰਟਰਵਿਊ ਕਰਨਾ ਹੈ, ਅਸੀਂ ਇਹ ਗੱਲ, ਕਿੰਨੇ ਹੋਰ ਸਿੱਖ ਐਕਟਿਵਿਸਟ ਨਾਲ ਉਹਨਾਂ ਨੇ ਇੰਟਰਵਿਊ ਕੀਤੇ ਨੇ। ਇਸ ਵੇਲੇ ਅਸੀਂ ਇੰਟਰਨੈਸ਼ਨਲ ਰਡਾਰ, ਇੰਡੀਆ ਐਜ਼ ਏ ਰੋਕ ਸਟੇਟ ਐਕਸਪੋਜ਼ ਹੋਇਆ, ਅਸੀਂ ਐਜ਼ ਏ ਪੋਜ਼ਿਟਿਵ ਫੈਕਟਰ। ਔਰ ਜਿਸ ਪਾਸੇ ਵੱਲ ਹਾਲਾਤ ਜਾ ਰਹੇ ਨੇ, ਅਨਫੋਰਚੂਨੇਟ ਡਿਵੈਲਪਮੈਂਟਸ ਨੇ। ਗਜ਼ਾ ਦੇ ਵਿੱਚ ਪਹਿਲਾਂ ਹੀ 60,000 ਤੋਂ ਜ਼ਿਆਦਾ ਫਲਸਤੀਨੀ ਪਿਛਲੇ ਪੀਰੀਅਡ 'ਚ ਮਾਰੇ ਗਏ। ਯੂਕਰੇਨ ਵਾਰ ਠੱਲਣ ਦਾ ਨਾਂ ਨਹੀਂ ਲੈਂਦੀ। ਔਰ ਅਨਫੋਰਚੂਨੇਟਲੀ ਜਿਹੜਾ ਇਜ਼ਰਾਈਲ ਦਾ ਈਰਾਨ ਦੇ ਉੱਤੇ ਹਮਲਾ ਔਰ ਉਸ ਤੋਂ ਫੌਰਨ ਬਾਅਦ ਈਰਾਨ ਦੀ ਜਵਾਬੀ ਕਾਰਵਾਈ ਤੈਲ ਅਵੀਵ ਔਰ ਜੈਰੂਸ਼ਲਮ 'ਤੇ ਹੈ, ਬੈਲਿਸਟਿਕ ਮਿਸਲਸ ਦਾ ਇਸਤੇਮਾਲ ਹੈ। ਅਸੀਂ ਹੋਪ ਕਰਦੇ ਕਿ ਇਸ ਨੂੰ ਕਿਤੇ ਨਾ ਕਿਤੇ ਇਹ ਜਿਹੜਾ ਠੱਲ ਪਏ। ਲੇਕਿਨ ਇੱਕ ਗੱਲ ਦਾ ਧਿਆਨ ਦੇਖੋ, ਸਭ ਕੁਝ ਸਾਡੇ ਖਿੱਤੇ 'ਚ ਹੋ ਰਿਹਾ। ਮਿਡਲ ਈਸਟ, ਈਰਾਨ ਸਾਡੇ ਗਵਾਂਢ 'ਚ ਹੈ। ਨਾਦਰ ਸ਼ਾਹ ਕੋਈ ਮੂਨ ਤੋਂ ਨਹੀਂ ਸੀ ਆਇਆ, ਉੱਥੋਂ ਹੀ ਪਰਸ਼ੀਆ ਤੋਂ ਆਇਆ ਸੀ। ਉਹਨਾਂ ਉਹ ਸਾਰੀਆਂ ਡਿਵੈਲਪਮੈਂਟਸ ਦੇ ਵਿੱਚ
ਅਸੀਂ ਉਹਨਾਂ ਸਿਵਲਾਈਜੇਸ਼ਨਸ ਦੇ ਵਿਚਕਾਰ ਇੱਕ ਬਫਰ ਵਾਂਗ ਹੈ। ਜੇ ਤੁਸੀਂ ਇਸਲਾਮਿਕ ਸਿਵਲਾਈਜੇਸ਼ਨ ਦੇਖੋ, ਮੋਰਾਕੋ ਤੋਂ ਸ਼ੁਰੂ ਹੁੰਦੀ ਹੈ, ਕੰਸਿਸਟੈਂਟਲੀ ਚੱਲਦੇ ਆ ਅਜ਼ਰਬਾਈਜਾਨ, ਤੁਰਕਮਾਨਿਸਤਾਨ, ਤਾਜ਼ਿਕਸਤਾਨ, ਕਜ਼ਾਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਔਰ ਇਧਰ ਹੁਸੈਨੀਵਾਲਾ ਔਰ ਵਾਹਗਾ ਦੇ ਉੱਤੇ ਸਾਡੀ ਸਿਵਲਾਈਜੇਸ਼ਨ, ਤੇ ਜਮਨਾ ਪਾਰ ਇੰਡੀਆ। ਇਹਨਾਂ ਦਾ ਜੋ ਅਮਰੀਕਨਾਂ ਨੇ, ਇਹ ਠੀਕ ਹੈ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਪਹਿਲੀ ਟਰਮ ਵੇਲੇ ਨੀਤੀ ਲਈ ਇੰਡੀਆ ਲਈ, ਇਹ ਕੋਈ ਉਹਦੀ ਸ਼ੁਰੂਆਤ ਕੀਤੀ ਹੋਈ ਨਹੀਂ ਸੀ। ਉਸ ਤੋਂ ਪਹਿਲਾਂ ਇਹ 9/11 ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਡੀਹਾਈਫਨੇਟ ਕੀਤਾ ਇੰਡੀਆ ਨਾਲੋਂ, ਔਰ ਉਹ ਜੂਨੀਅਰ ਬੁਸ਼ ਦੀਆਂ 2 ਟਰਮਸ ਹੋਣ, ਪ੍ਰੈਜ਼ੀਡੈਂਟ ਓਬਾਮਾ ਦੀਆਂ 2 ਟਰਮਸ ਹੋਣ, ਟਰੰਪ ਦੀ 1 ਟਰਮ ਹੋਏ, ਬਾਈਡਨ ਦੀ 1 ਟਰਮ ਹੋਏ, ਬਿਲਕੁਲ ਇੰਡੀਆ ਵੱਲ ਟਿਲਟ ਸੀ। ਪਰ ਅੱਜ ਹਾਲ ਇਹ ਹੈ ਕਿ ਪਹਿਲਗਾਮ ਘਟਨਾ ਤੋਂ ਬਾਅਦ ਪਾਕਿਸਤਾਨ ਨੂੰ ਟਾਰਗੇਟ ਕਰਨ ਦੇ ਲਈ ਇੰਡੀਆ ਨੇ 59 ਮੈਂਬਰਾਂ ਦਾ, ਜਿਨ੍ਹਾਂ ਦੇ ਵਿੱਚ 39 ਕੈਪੀਟਲਸ ਦੁਨੀਆ ਦੀਆਂ ਇਹਨਾਂ ਨੇ ਗਾਈਆਂ ਨੇ, ਸਾਰੀਆਂ ਪਾਰਟੀਆਂ ਦੇ ਐਮਪੀਜ਼ ਨੂੰ ਲਿਆ ਕੇ ਕੀਤਾ। ਲੇਕਿਨ ਇੱਕ ਵੀ ਮੁਲਕ ਦੁਨੀਆ ਦਾ 193 ਮੁਲਕਾਂ ਚੋਂ, ਸਿਵਾਏ ਅਫਗਾਨਿਸਤਾਨ ਦੇ ਮੁੱਲਾਂ ਜਿਨ੍ਹਾਂ ਨੂੰ ਭਾਰਤ ਨੇ ਹੁਣ ਪੈਸੇ ਦੇ ਕੇ ਖਰੀਦਿਆ ਹੋਇਆ, ਇੱਕ ਵੀ ਮੁਲਕ ਨੇ ਪਾਕਿਸਤਾਨ ਨੂੰ ਐਕਿਊਜ਼ ਨਹੀਂ ਕੀਤਾ ਜਾਂ ਭਾਰਤ ਦੇ ਹੱਕ 'ਚ ਨਾਅਰਾ ਨਹੀਂ ਮਾਰਿਆ। ਇਸ ਦੇ ਉਲਟ ਅੱਜ ਵਾਸ਼ਿੰਗਟਨ ਦੇ ਵਿੱਚ ਬਹੁਤ ਵੱਡੀ ਪੈਰੇਡ ਹੋ ਰਹੀ ਹੈ, ਕਿਉਂਕਿ 250 ਸਾਲਾ ਅਮਰੀਕਨ ਫੌਜ ਦਾ ਸਥਾਪਨਾ ਦਿਵਸ ਹੈ, ਪ੍ਰੈਜ਼ੀਡੈਂਟ ਟਰੰਪ ਦਾ ਜਨਮ ਦਿਨ ਵੀ ਹੈ, ਤੇ ਪਾਕਿਸਤਾਨ ਦੇ ਫੌਜੀ ਚੀਫ ਮੁਨੀਮ ਅਕਰਮ, ਉਹਨਾਂ ਨੂੰ ਐਜ਼ ਏ ਚੀਫ ਗੈਸਟ ਟਰੰਪ ਨੇ ਇਨਵਾਈਟ ਕੀਤਾ ਹੋਇਆ। ਇਹ ਡਿਵੈਲਪਮੈਂਟਸ ਜਿਹੜੀਆਂ ਨੇ ਆਲ ਆਫ ਏ ਸਡਨ, ਕਿ ਕਿਤੇ ਐਂ ਲੱਗਦਾ ਸੀ ਕਿ ਜੀ ਇੰਡੀਆ ਔਰ ਮੋਦੀ ਹੈ ਤਾਂ ਮੁਮਕਿਨ ਹੈ, ਉੱਥੇ ਤਾਂ ਕਹਿੰਦੇ ਹੀ ਸੀ। ਇੱਥੇ ਮੋਦੀ ਹਿਊਸਟਨ 'ਚ 1 ਲੱਖ ਗੁਜਰਾਤੀ ਇਕੱਠੇ ਕਰਕੇ ਅਬ ਕੀ ਬਾਰ ਟਰੰਪ ਸਰਕਾਰ ਨਾਅਰੇ ਲਵਾ ਰਿਹਾ ਸੀ। ਇਹ ਹਿੰਦੂ ਤਾਂ ਵੀ ਟਰੰਪ ਦੇ ਬੁੱਤ ਬਣਾ ਕੇ ਉਹਦੇ ਜਨਮ ਦਿਨ 'ਤੇ ਉਹਦੇ ਮੂੰਹ ਨੂੰ ਕੇਕ ਲਾਉਂਦੇ ਸੀ। ਇਹ ਸਮਝਦੇ ਸੀ ਕਿ ਜੀ ਅਸੀਂ ਹੁਣ ਅਮਰੀਕਾ ਨੂੰ ਆਪਣੀ ਜੇਬ 'ਚ ਪਾਇਆ ਹੋਇਆ। ਪਰ ਇਵੇਂ ਹਾਲਾਤ ਬਦਲਦੇ ਨੇ। ਅੱਜ ਅਗੇਨ ਸਾਡੇ ਲਈ ਓਪਰਚੁਨਿਟੀ ਹੈ, ਔਰ ਮੈਂ ਇਹ ਬੇਸ਼ੱਕ ਫਰੇਜ਼ ਇਸਤੇਮਾਲ ਕਰਦੇ ਹਾਂ, ਮੈਨੂੰ ਥੋੜ੍ਹੀ ਜਿਹੀ ਝਿਜਕ ਵੀ ਹੈ, ਪਰ ਅੱਜ ਜੇ ਅਸੀਂ ਇਸ ਓਪਰਚੁਨਿਟੀ ਨੂੰ ਅਵੇਲ ਨਾ ਕੀਤਾ, ਗ੍ਰੈਬ ਨਾ ਕੀਤਾ, ਜਾਂ ਅਜੇ ਵੀ ਅਸੀਂ ਛੋਟੀਆਂ ਉਹ ਮਿਸਲਾਂ ਦੇ ਝੰਡੇ ਵਾਂਗ ਜਿਹੜਾ ਆਪਸ ਦੇ ਵਿੱਚ ਹੀ ਉਲਝਣ ਦਾ ਕੰਮ ਰੱਖਿਆ, ਤੇ ਓਪਰਚੁਨਿਟੀਜ਼ ਆਉਂਦੀਆਂ ਨੇ, ਨਿਕਲ ਜਾਂਦੀਆਂ ਨੇ। ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਇਵੇਂ ਨਾ ਲੱਗੇ। ਅੱਜ ਸਿਰ ਜੋੜ ਕੇ ਬੈਠ ਕੇ ਇੱਕ ਨੁਕਤੇ ਦੇ ਉੱਤੇ ਫੋਕਸ, ਬੇਸ਼ੱਕ ਭਾਈ ਗੁਰਦਾਸ ਜੀ ਦੀ ਇਹ ਜਿਹੜੀ ਵਾਰ ਹੈ, ਇਹਦਾ ਕੰਟੈਕਸਟ ਡਿਫਰੈਂਟ ਹੈ, ਪਰ ਮੈਂ ਇਸ ਦੀ ਇੱਕ ਤੁਕ ਇਸ ਲਈ ਰਿਪੀਟ ਕਰਦਾ ਬਾਰ-ਬਾਰ ਕਿ ਫੋਕਸ ਦੀ ਗੱਲ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਕਿ ਕੀ ਯਤਨ ਕੀਤੇ ਜਾਣ, ਕੀ ਉਦਮ ਹੋਏ, ਕੀ ਵਿਉਂਤਬੰਦੀ ਹੋਏ, ਕੀ ਸਟ੍ਰੈਟਜੀ ਹੋਏ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਹੋਏ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਸਾਡੀ ਜ਼ੁਬਾਨ ਬਹੁਤ ਰਿਚ ਹੈ, ਖਾਣਾ ਨਾਲ ਭਰੀ ਹੋਈ। ਮਤਲਬ ਇਹ ਹੈ ਕਿ ਪੋਲੀਟੀਕਲ ਪਾਵਰ ਦੇ ਆਉਣ ਨਾਲ ਸ਼ਤਰੂ ਤੇ ਸਭ ਹੋਵੇ ਮੀਤਾ। ਅੱਜ ਅਸੀਂ ਕੱਲੇ 9/11 ਹੋਇਆ, ਸਾਡੀਆਂ ਕਿੰਨੇ ਜਥੇਬੰਦੀਆਂ ਛੋਟੇ ਟਰੈਕਟ ਛਪਾਏ, ਹੂ ਆਰ ਸਿੱਖਸ, ਅਸੀਂ ਵੰਡਦੇ ਫਿਰਦੇ ਰਹੇ, ਜੈਕਟਾਂ ਬਣਾਈਆਂ। ਦੂਜਾ, ਪਰ ਇਮੈਜਿਨ ਕਰੋ ਪੋਲੀਟੀਕਲ ਪਾਵਰ ਦਾ ਕੀ ਕ੍ਰਿਸ਼ਮਾ ਹੁੰਦਾ। ਸਰਕਾਰੇ ਖਾਲਸਾ ਜੀਓ, ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਖਾਲਸੇ ਦਾ ਰਾਜ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਜਿਹੜਾ ਲੈਂਡ ਲੌਕਡ। ਹੁਣ ਜਿਹੜੇ ਅੱਜ ਕਹਿਣਗੇ ਜੀ ਖਾਲਿਸਤਾਨ ਕਿਵੇਂ ਇਕਨੋਮਿਕਲੀ ਵਾਇਬਲ ਹੋਏਗਾ, ਜੀ ਸਮੁੰਦਰ ਨਹੀਂ ਸੀ ਲੱਗਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਮੁੰਦਰ ਲੱਗਦਾ, ਲੈਂਡ ਲੌਕਡ। ਪਰ ਇਕਨੋਮਿਕਲੀ ਦੇਖੋ, ਜਿਹੜਾ ਇੱਕ ਸਾਡਾ ਸਰਕਾਰੀ ਜਿਹੜੀ ਕਰੰਸੀ ਸੀ, ਜਿਸ ਨੂੰ ਨਾਨਕਸ਼ਾਹੀ ਰੁਪਈਆ ਕਹਿੰਦੇ ਸੀ, 13 ਗੁਣਾ ਜ਼ਿਆਦਾ ਪਾਵਰਫੁਲ ਸੀ ਦੈਨ ਦਾ ਪਾਉਂਡ ਸਟਰਲਿੰਗ, ਜਿਹੜੀ ਉਸ ਵੇਲੇ ਯੂਕੇ ਦੀ ਕਰੰਸੀ ਸੀ। ਔਰ ਜਦੋਂ ਉਹਨਾਂ ਦੇ ਪਹਿਲੇ ਵਿਲੀਅਮ ਬੈਂਟਿੰਗ ਔਰ ਦੂਜੇ ਆਏ, ਉਹਨਾਂ ਦੀਆਂ ਅੱਖਾਂ 'ਚੋਂ ਆ ਗਏ ਕਿ ਇਸ ਕਦਰ ਪ੍ਰੋਸਪੈਰਿਟੀ। ਔਰ ਕੱਲਾ ਇਹੀ ਨਹੀਂ, ਜਦੋਂ ਤੁਸੀਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖਦੇ ਹੋ, 50 ਤੋਂ ਜ਼ਿਆਦਾ ਫੋਰਨ ਅਫੀਸ਼ੀਅਲ, ਜਿਵੇਂ ਜੀ ਇਟਾਲੀਅਨ, ਫਰੈਂਚ, ਰਸ਼ੀਅਨ, ਅਮੈਰੀਕਨ, ਉਹ ਸਿੱਖ ਰਾਜ ਦੇ ਵਿੱਚ ਨੌਕਰੀ ਕਰਦੇ ਸੀ। ਉਹਨਾਂ ਨੂੰ ਉੱਥੋਂ ਯੂਰਪ ਦੇ ਵਿੱਚ ਪਤਾ ਸੀ ਕਿ ਜੇ ਕਿਤੇ ਮੈਰੀਟੋਕ੍ਰੇਸੀ ਹੈ, ਉਹ ਰਾਜ ਸਾਡਾ। ਬੇਸ਼ੱਕ ਸਿੱਖ 12-13% ਸੀ ਟੋਟਲ ਪਾਪੂਲੇਸ਼ਨ ਦਾ, ਪਰ ਨਿਆਂ ਸੀ, ਅਦਲ ਸੀ, ਮੈਰਿਟ ਦੇ ਆਧਾਰਤ। ਇਹ ਠੀਕ ਹੈ ਡੋਗਰਿਆਂ ਜਾਂ
ਉਹਨਾਂ ਨੇ ਮਿਸ਼ਰਾ ਨੇ ਕੀ ਗਦਾਰੀ ਕੀਤੀ, ਇੱਕ ਵੱਖਰਾ ਚੈਪਟਰ ਹੈ, ਪਰ ਕ੍ਰਾਈਟੇਰੀਆ ਅਦਲ ਸੀ, ਜਸਟਿਸ ਸੀ, ਮੈਰਿਟ ਤੇ ਆਧਾਰਿਤ ਸੀ, ਪੀਸ, ਔਰ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ। ਹੁਣ ਉਸ ਰਾਜ 'ਚ ਜਿਹਦੇ 'ਚ ਅੱਜ ਦਾ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਵੀ ਹੈ, ਅੱਜ ਦਾ ਸਕਰਦੂ ਔਰ ਇਹ ਜਿਹੜਾ ਬਾਲਿਸਤਾਨ, ਗਿਲਗਿਸਤਾਨ, ਲੱਦਾਖ, ਇਹ ਸਾਰੇ ਰੀਜਨ ਵੀ ਨੇ, ਉਹ ਸਾਰਾ ਖੈਬਰ ਇੰਡਸ ਪਾਰ ਦੇ ਜਿੰਨੇ ਕਬੀਲੇ, ਕੋਈ ਅਫਰੀਦੀ, ਕੋਈ ਯੂਸਫ ਜ਼ਾਈ, ਕਦੇ ਤੁਸੀਂ ਭਾਈ ਸਰ ਕਰਮ ਸਿੰਘ ਹੋਤੀ ਮਰਦਾਨ ਦਾ, ਅਕਾਲੀ ਫੂਲਾ ਸਿੰਘ ਦਾ ਜੀਵਨ ਜਾਂ ਹਰੀ ਸਿੰਘ ਨਲੂਏ ਦਾ ਜੀਵਨ ਪੜ੍ਹੋ, ਤੇ ਜਿੰਨੇ ਤੁਸੀਂ ਕਬੀਲੇ ਪੜ੍ਹਦੇ ਹੋ, ਜਿੰਨੇ ਹਮਲਾਵਰ ਸੀ, ਮੈਕਸਿਮਮ ਭਰਤੀ ਇਹੀ ਕਬੀਲਿਆਂ ਵਾਲੇ ਦਿੰਦੇ ਸੀ, ਜਿਹੜੇ ਏਜੰਸੀ ਏਰੀਆ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ, ਖੈਬਰ, ਉਹਨਾਂ 'ਚੋਂ। ਤੇ ਉੱਥੇ ਜਾ ਕੇ ਵੀ ਸਜ਼ਾਏ ਮੌਤ ਨਾ ਹੋਣਾ, ਜੇਲ੍ਹਾਂ ਨਹੀਂ ਸੀ। ਔਰ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਇੱਕ ਰਾਜ, ਔਰ ਜਿਹੜਾ ਭਾਵੇਂ ਥੋੜ੍ਹਾ ਚਿਰ 40 ਸਾਲ 50 ਸਾਲ ਸੀ, ਲੇਕਿਨ ਉਹਨੇ ਦੱਸ ਦਿੱਤਾ ਕਿ ਆਦਰਸ਼ ਰਾਜ ਕੀ ਹੁੰਦਾ। ਕੁਝ ਸ਼ਾਇਦ ਸਾਲ ਪਹਿਲਾਂ BBC ਨੇ ਦੁਨੀਆ ਦੇ ਹਿਸਟੋਰੀਅਨਸ ਨੂੰ ਇੱਕ ਸਵਾਲ ਪੁੱਛਿਆ ਕਿ 6000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਕਿਹੜਾ ਰਾਜ ਆਈਡੀਅਲ ਰਾਜ ਸੀ। ਬਹੁਤ ਸਾਰਿਆਂ ਦੇ ਪੇਪਰ ਗਏ। ਅਮਰੀਕਾ ਦੇ ਇੱਕ ਯੂਨੀਵਰਸਿਟੀ ਦੇ ਗੋਰੇ ਪ੍ਰੋਫੈਸਰ ਦਾ ਪੇਪਰ ਮਨਜ਼ੂਰ ਹੋਇਆ, ਉਸ ਦੇ ਉੱਤੇ ਇਹ ਹੋਇਆ ਕਿ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਸਰਕਾਰੇ ਖਾਲਸਾ ਜੀਓ ਸਿੱਖ ਰਾਜ ਆਈਡੀਅਲ ਰਾਜ ਸੀ। ਹਾਲਾਂ ਮੋਨਾਰਕੀ ਸੀ, ਬਾਦਸ਼ਾਹਤ ਸੀ, ਲੇਕਿਨ ਇਹ ਸਾਡੇ ਲਈ ਔਰ ਕਿੰਨੀ ਕੁ ਦੇਰ ਪਹਿਲਾਂ, 175 ਸਾਲ ਪਹਿਲਾਂ। ਸੋ ਅੱਜ ਸਿੱਖਾਂ ਦੇ ਅੰਦਰ, ਸਿੱਖ ਕੌਮ ਦੇ ਅੰਦਰ ਜਿਹੜਾ ਜਜ਼ਬਾ, ਜਿਵੇਂ ਜ਼ਿਕਰ ਦੀਪ ਸਿੱਧੂ ਦਾ ਹੋਇਆ ਹੈ, ਭਾਈ ਅੰਮ੍ਰਿਤਪਾਲ ਸਿੰਘ, ਇਸ ਗੱਲ ਦਾ ਧਿਆਨ ਰਹੇ, ਉਹ ਇੱਕ ਦੀਪ ਸਿੱਧੂ ਜਿਹਨੇ ਸਾਰੀ ਸਕਸੈਸ ਦੇ ਜਿਹੜੇ ਨੇ ਉਹ ਪੈਰਾਮੀਟਰ ਉਹ ਪਾਰ ਕੀਤੇ, ਉਹਨੇ ਆ ਕੇ ਇੱਕ ਡਾਇਲੌਗ ਸ਼ੁਰੂ ਕੀਤਾ ਉਹਨਾਂ ਨੌਜਵਾਨਾਂ ਦੇ ਨਾਲ, ਆਪਣੀ ਹਮ ਉਮਰ ਜਨਰੇਸ਼ਨ ਦੇ ਨਾਲ, ਕਿ ਭਾਈ ਗੱਲ ਦੱਸੋ, ਅਸੀਂ ਤਾਂ ਪਾਤਸ਼ਾਹੀ ਦਾਅਵੇ ਵਾਲੇ ਹਾਂ, ਸਾਡੇ ਵਾਲੇ ਤੇ ਦਿੱਲੀ ਵਾਲੇ। ਹੁਣ ਨੈਰੇਟਿਵ ਹੈ ਨਾ ਕਿ ਭਾਈ ਆਹ ਦੇਖੋ ਦਿੱਲੀ ਵਾਲਿਆਂ ਦੀ ਕੀ ਕਰਤੂਤ ਹੈ, ਸਾਡੇ ਵਾਲੇ ਕੀ ਨੇ। ਗੱਲ ਭਾਈ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਔਰ ਇਹੀ ਮੈਂ ਸਮਝਦਾ ਕਿ ਅਸੀਂ ਆਪਣੀ ਯੰਗਰ ਜਨਰੇਸ਼ਨ ਨੂੰ, ਮੈਂ ਕਦੇ ਜਿਹੜਾ ਉਹ ਨਾ ਉਮੀਦ ਨਹੀਂ ਹੁੰਦਾ, ਅਸੀਂ ਨਾ 40-45 ਸਾਲਾਂ 'ਚ ਬਹੁਤ ਸਾਰੇ ਦੌਰ ਦੇਖੇ ਨੇ। ਉਹੀ ਲੋਕ ਜਿਹੜੇ 99, 90, 91, 92 'ਚ ਜਾਂਦੇ ਸੀ, ਉਹ ਕਹਿੰਦੇ ਸੀ ਜੀ ਖਾਲਿਸਤਾਨ ਤਾਂ ਬਣਿਆ ਹੋਇਆ, ਉੱਥੇ ਸਕੂਲਾਂ ਦੇ ਵਿੱਚ ਬੀਬੀਆਂ ਦੇ ਕੇਸਰੀ ਦੁਪੱਟੇ ਨੇ, ਕੇਸਰੀ ਦਸਤਾਰਾਂ ਨੇ, ਪੰਜਾਬੀ 'ਚ ਕੰਮ ਹੋ ਰਿਹਾ। ਉਦੋਂ ਵੀ ਸਾਨੂੰ ਪਤਾ ਸੀ ਵੀ ਅਜੇ ਸਟੇਟ ਦਾ ਜਿਹੜਾ ਰੂਥਲੈਸ ਮਾਈਟ ਹੈ ਉਹ ਸਾਡੇ ਇਹਨਾਂ ਵੀਰਾਂ ਨੇ ਨਹੀਂ ਦੇਖਿਆ। ਉਹੀ ਜਦੋਂ 97-98 'ਚ ਜਾ ਕੇ ਮੁੜਦੇ ਸੀ, ਕਹਿੰਦੇ ਜੀ ਇੱਥੇ ਤੁਸੀਂ ਗੱਲਾਂ ਮਾਰਦੇ ਹੋ, ਉੱਥੇ ਤਾਂ ਪਿੰਡ 'ਚ 5 ਸਿੰਘ ਨਹੀਂ ਮਿਲਦੇ, ਅੰਮ੍ਰਿਤ ਛਕਾਣਾ ਹੋਏ 5 ਅੰਮ੍ਰਿਤਧਾਰੀ ਸਿੰਘ ਨਹੀਂ ਮਿਲਦੇ। ਸਾਨੂੰ ਉਦੋਂ ਵੀ ਪਤਾ ਸੀ। ਜਦੋਂ 2012 'ਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਬਲੈਕ ਵਾਰੰਟ ਜਾਰੀ ਹੋਏ, ਸਾਰਾ ਪੰਜਾਬ ਕੇਸਰੀ ਝੰਡਿਆਂ ਨਾਲ ਰੰਗਿਆ ਗਿਆ। ਔਰ ਇਹ ਕਦੇ ਨਹੀਂ ਹੋਇਆ ਵੀ 2 ਵਾਰ ਬਲੈਕ ਵਾਰੰਟ ਜਾਰੀ ਹੋਣ ਔਰ ਹਕੂਮਤ ਜਿਹੜੀ ਹੈ ਉਸ ਫੈਸਲੇ ਨੂੰ ਵਾਪਸ ਲੈਣ 'ਤੇ ਮਜਬੂਰ ਹੋਏ। ਬੇਸ਼ੱਕ ਕਾਮਰੇਡਾਂ ਨੇ ਬੇੜਾ ਗਰਕ ਕੀਤਾ ਹੈ ਸਾਰੀ ਮੂਵਮੈਂਟ ਦਾ, ਲੇਕਿਨ ਗੱਲ ਸਿੱਖੀ ਦੀ ਤਾਕਤ ਦੀ ਹੈ। 21 ਮਹੀਨੇ ਚੱਲੀ ਕਿਸਾਨ ਮੂਵਮੈਂਟ ਦਿੱਲੀ ਦੀਆਂ ਬਰੂਹਾਂ ਦੇ ਉੱਤੇ। ਪਹਿਲਾਂ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਦੇਖੋ, ਕਰੇਨਾਂ ਨਾਲ ਰੱਖੇ ਪੱਥਰ ਜਿਹੜੇ ਨੇ ਖਾਲਸੇ ਦੇ ਨੌਜਵਾਨਾਂ ਨੇ, ਜਿਨ੍ਹਾਂ ਨੂੰ ਡਰੱਗੀ ਤੇ ਕੀ ਬਣਾਇਆ ਹੋਇਆ ਸੀ, ਉੜਤਾ ਪੰਜਾਬ ਤੇ ਫਲਾਣਾ, ਉਹਨਾਂ ਨੇ ਚੁੱਕ ਕੇ ਰੱਖੇ। ਔਰ 21 ਮਹੀਨੇ ਬਾਅਦ 3 ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਹਕੂਮਤ ਮਜਬੂਰ ਹੁੰਦੀ ਹੈ। ਇਹ ਖਾਲਸੇ ਦਾ ਜਲਵਾ ਨਹੀਂ, ਖਾਲਸੇ ਦੀ ਕਰਾਮਾਤ ਨਹੀਂ, ਤਾਂ ਹੋਰ ਕੀ ਹੈ। ਔਰ ਇਸ ਦੇ ਉੱਤੇ ਹੀ ਅਸੀਂ ਇੱਕ ਗੱਲ ਮੈਂ ਕਨਕਲੂਜਨ ਦੇ ਵਿੱਚ ਯਾਦ ਦਹਾਨੀ ਕਰਵਾ ਦਿਆਂ, ਕੌਮਾਂ ਦੇ ਸਾਹਮਣੇ ਚੈਲੰਜਿੰਗ ਟਾਈਮ ਆਉਂਦੇ ਨੇ। 1746, 1761 2 ਘੱਲੂਘਾਰੇ, ਵੱਡਾ ਛੋਟਾ, ਹਾਲਾਂ ਛੋਟਾ ਪਹਿਲਾਂ ਕਿਉਂਕਿ ਨੰਬਰਸ ਦੇ ਲਿਹਾਜ਼ ਨਾਲ ਹੈ। ਛੋਟੇ ਘੱਲੂਘਾਰੇ 'ਚ 10-12 ਹਜ਼ਾਰ ਸਿੰਘ ਸਿੰਘਣੀਆਂ ਜਿਹੜੇ ਨੇ ਕਾਹਨੂੰਵਾਨ ਦੇ ਛੰਭ ਸ਼ਹੀਦ ਹੁੰਦੇ ਨੇ। ਵੱਡੇ ਘੱਲੂਘਾਰੇ 'ਚ ਜਿਹੜੀ ਲਗਭਗ ਅੱਧੀ ਸਿੱਖ ਕੌਮ 40-50 ਹਜ਼ਾਰ ਫਿਗਰ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦਿੱਤੀ ਹੈ। ਕੁੱਪ ਔਰ ਹੀੜੇ ਮੀਲਾਂ ਤੱਕ ਫੈਲੇ ਉਸ ਦਾਇਰਾਕਾਰ 'ਚ। 2 ਚੀਜ਼ਾਂ ਉਸ ਘੱਲੂਘਾਰੇ ਦੀਆਂ ਬੜੀਆਂ ਅਹਿਮੀਅਤ ਵਾਲੀਆਂ ਨੇ। ਹੁਣ ਜਿਹੜੇ ਸਰਵਾਈਵਰ ਨੇ, ਜਿਨ੍ਹਾਂ 'ਚ ਸਰ ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦਾ ਲੀਡਰ ਹੈ, ਉਹਨਾਂ ਦੇ ਸਰੀਰ ਦੇ ਉੱਤੇ ਵੀ 24 ਜ਼ਖਮ ਨੇ। ਕੋਈ ਸਿੰਘ ਐਸਾ ਨਹੀਂ ਹੈ ਜਿਹਦੇ ਲਹੂ ਨਾ ਨਿਚੜਦਾ ਹੋਏ। ਔਰ ਜਦੋਂ ਘੇਰੇ 'ਚੋਂ ਨਿਕਲ ਗਏ, ਸ਼ਾਮ ਦਾ ਵਕਤ ਹੈ, ਰਹਿਰਾਸ ਦਾ ਦੀਵਾਨ ਸਜਿਆ, ਇੱਕ ਬਿਰਧ ਨਿਹੰਗ ਸਿੰਘ ਜਿਹੜਾ ਵੈਟਰਨ ਹੈ ਕਈ ਜੰਗਾਂ ਦਾ, ਉਹ ਖੜਾ ਹੋ ਕੇ ਕਹਿੰਦਾ ਹੈ, ਖਾਲਸਾ ਜੀ
ਗੁਰੂ ਨੇ ਕੁਠਾੜੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਹੁਣ ਫਾਈਨਲ ਜਦੋਂ ਸੁਨਿਆਰ ਵੀ ਫਾਈਨਲ ਗੋਲਡ ਕੱਢਦਾ ਹੈ ਤੇ ਅੱਗ 'ਚ ਪਾਉਂਦਾ ਹੈ, ਉਹਨੂੰ ਅਸੀਂ ਕੁਠਾੜੀ ਕਹਿੰਦੇ ਹਾਂ, ਅੱਗ ਦੀ ਪ੍ਰੀਖਿਆ। ਹੁਣ ਸਿੰਘ ਸਰੀਰ ਨੂੰ ਖੋਟਾ ਜਾਣਦੇ ਸੀ ਕਿ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਇਹਨੇ ਪਤਾ ਨਹੀਂ ਕਦੋਂ ਧੋਖਾ ਦੇਣਾ। ਉਹਨੇ ਕਿਹਾ ਜੀ ਇਹ ਝੜ ਗਏ ਤੇ ਕੁੰਦਨ ਰਹਿ ਗਿਆ, ਸਿਧਾਂਤ ਕਾਇਮ ਹੈ। ਪਰ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਸਾਰੇ ਦੌਰ ਦੇ ਵਿੱਚ ਇਹ ਸਲਾਹ ਦਿੱਤੀ ਜਦੋਂ ਮਿਸਲਦਾਰਾਂ ਨੇ ਕਿਹਾ ਕਿ ਜੀ ਸਟ੍ਰੈਟਜੀ ਕੀ ਬਣਾਈ ਹੈ, ਕਿਵੇਂ? ਉਹਨਾਂ ਨੇ ਕਿਹਾ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਤੁਹਾਡੇ ਸਾਹਮਣੇ ਇੱਕੋ ਹੀ ਚੈਲੰਜ ਹੈ ਜਿਹਨੂੰ ਅਸੀਂ ਡੂ ਔਰ ਡਾਈ ਮੂਵਮੈਂਟ ਕਹਿੰਦੇ ਹਾਂ, ਮੇਕ ਔਰ ਮਾਰ ਮੂਵਮੈਂਟ ਕਹਿੰਦੇ ਕਿ ਭਾਈ ਇਸ ਵੇਲੇ ਮਿਸਲ ਵੰਡ ਦਾ ਟਾਈਮ ਨਹੀਂ ਹੈ। ਮੈਂ ਸਮਝਦਾ ਕਿ ਜਿਸ ਹਕੂਮਤ ਨਾਲ ਸਾਡਾ ਵਾਹ ਹੈ, ਇਹ ਮੁਗਲਾਂ ਨਾਲੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਨਾਲੋਂ ਵੱਧ ਸ਼ੈਤਾਨ ਨੇ, ਕੰਬੀਨੇਸ਼ਨ ਆਫ ਦਾ ਟੂ। ਪਰ ਖਾਲਸੇ ਦੇ ਸਿਰ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਹੱਥ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਜਦੋਂ ਸਾਨੂੰ ਹਰ ਇੱਕ ਨੂੰ ਇਹ ਰਿਮਾਈਂਡ ਕਰਵਾਉਂਦੇ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਹਰ ਸਿੱਖ ਸਵੇਰ ਵੇਲੇ ਸ਼ਾਮ ਵੇਲੇ ਜੇ ਇਹ ਆਪਣੇ ਆਪ ਨੂੰ ਰਿਮਾਈਂਡ ਕਰਵਾਏ ਸਿੰਘ ਸਿੰਘਣੀ ਕਿ ਭਾਈ ਅਸੀਂ ਹੱਕ ਲੈਣਾ, ਔਰ ਅੱਜ 41 ਵਰ੍ਹਿਆਂ ਬਾਅਦ ਇਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਅਸੀਂ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਹੈ। ਸਾਡਾ ਫੇਥ, ਸਾਡਾ ਈਮਾਨ ਇਹ ਕਮਜ਼ੋਰ ਨਹੀਂ ਹੋਣਾ ਚਾਹੀਦਾ। ਸਰ ਕਪੂਰ ਸਿੰਘ ਜਦੋਂ ਉਦਾਸ ਪਲਾਂ 'ਚ ਵੀ ਹੁੰਦੇ ਸੀ, ਫਿਰ ਇੱਕਦਮ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਜ਼ੁੰਬਸ਼, ਇੱਕ ਨੂਰ ਹੁੰਦਾ ਸੀ। ਫਿਰ ਕਹਿੰਦੇ ਸੀ ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਅੱਜ ਸਾਡਾ ਇਹੀ ਰਿਜ਼ੋਲਵ ਇਸ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਦੀ ਧਰਤੀ 'ਤੇ, ਜਿੱਥੇ ਕੱਲ੍ਹ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਵੀ ਜਿਹੜਾ ਹੈ, ਖਾਲਿਸਤਾਨ ਦਾ ਝੰਡਾ ਚਲਾਇਆ ਜਾਣਾ ਹੈ, ਇਹ ਸਾਰੇ ਦਿਨ ਇਸ ਸਮਾਗਮ ਨਾਲ ਜੁੜੇ ਹੋਏ ਨੇ। ਮੇਰੇ ਵੱਡੇ ਭਾਗ ਨੇ ਕਿ ਮੈਂ ਤੁਹਾਡੇ ਸਭ ਦੇ ਨਾਲ ਸ਼ਿਰਕਤ ਕਰ ਰਿਹਾ, ਕਿਉਂਕਿ ਇਸ ਤੋਂ ਵੱਡਾ ਹੋਰ ਕੋਈ ਜਿਹੜਾ ਉਹ ਮੌਕਾ ਨਹੀਂ ਹੁੰਦਾ। ਸ਼ਹੀਦ ਨੂੰ ਲੋੜ ਨਹੀਂ, ਉਹ ਤਾਂ ਆਲਰੇਡੀ ਜਿਵੇਂ ਗਵਾਹੀ ਦੇਣ ਵਾਲੇ ਦਾ ਮਤਲਬ ਹੈ ਵੀ ਸ਼ਹੀਦ ਕੋਲ ਗੁਰੂ ਦੀ ਗੋਦ ਹੈ, ਉਹ ਆਲਰੇਡੀ ਉਹਨਾਂ ਨੇ ਉਸ ਰੁਤਬੇ ਨੂੰ ਹਾਸਿਲ ਕਰ ਲਿਆ। ਰਿਜ਼ੋਲਵ ਸਿੰਘਾਂ ਦਾ ਇਹੀ ਸੀ ਹਮੇਸ਼ਾ ਕਿ ਭਾਈ ਅਸੀਂ ਜਿਹੜਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਜੇ ਸ਼ਹੀਦੀ ਮਿਲਦੀ ਹੈ ਤੇ ਇਹ ਵੀ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ। ਜੇ ਅਸੀਂ ਜਿੱਤੇ ਤੇ ਫਿਰ ਅਸੀਂ ਇਸ ਧਰਤੀ ਦੇ ਬਾਦਸ਼ਾਹ ਹੋਵਾਂਗੇ। ਔਰ ਇਹੀ ਸਾਡਾ ਰਿਜ਼ੋਲਵ ਹੈ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਸਾਡੀ ਧਰਤੀ, ਸਾਡੇ ਸਾਧਨ, ਸਾਡੀ ਇਕੋਨਮੀ, ਸਾਡੀ ਲੈਂਡ ਅੱਜ ਕੋਈ ਭਈਆਸਤਾਨ ਬਣਾ ਰਹੇ ਨੇ, ਕੋਈ ਪਾਣੀ ਲੁੱਟ ਰਹੇ ਨੇ, ਕੋਈ ਹੋਰ ਜਿਹੜੇ ਨੇ ਇਸ ਕਿਸਮ ਦੀਆਂ ਚਾਲਾਂ ਨੇ। ਪਰ ਅਲਟੀਮੇਟਲੀ ਖਾਲਸਾ ਇਸ ਸਾਰੇ ਜੰਗ 'ਚੋਂ ਜੇਤੂ ਹੋ ਕੇ ਨਿਕਲੇਗਾ। ਉਹ ਸਮਾਂ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੁਨੀਆ ਦੇ 193 ਮੁਲਕਾਂ ਦੇ ਝੰਡੇ ਦੇ ਨਾਲ ਸਾਡਾ ਝੰਡਾ ਵੀ ਨਿਊਯਾਰਕ ਦੇ ਉਸ UN ਹੈੱਡਕੁਆਰਟਰ ਦੇ ਬਾਹਰ ਝੁੱਲੇਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਜੁਝਾਰੂਆਂ ਦਾ ਵਿਸ਼ਵਾਸ ਸੀ, ਜੋ ਅੱਜ ਵੀ ਜੇਲ੍ਹਾਂ 'ਚ ਬੰਦ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੋਂ ਲੈ ਕੇ ਬਾਕੀ ਸਾਰੇ ਸ਼ਹੀਦਾਂ ਦਾ ਸੰਕਲਪ ਹੈ, ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮौज। ਵਾਹਿਗੁਰੂ ਜੀ ਕਾ ਖਾਲਸਾ। ਜ਼ਿੰਦਾਬਾਦ, 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 ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਅਮਰਜੀਤ ਸਿੰਘ ਹੁਣਾਂ ਦਾ। ਪਿਆਰਿਓ, ਸੀਮਤ ਸਮੇਂ 'ਚ ਕਿੰਨੇ ਵਿਚਾਰ, ਵਡਮੁੱਲੇ ਵਿਚਾਰ ਆਪਣੇ ਨਾਲ ਸਾਂਝੇ ਕੀਤੇ ਨੇ। ਜੀ ਨਹੀਂ ਕਰਦਾ ਸੀਗਾ, ਪਰ ਸਮਾਂ ਸੀਮਤ ਆ। ਇਹਨਾਂ ਕੋਲੇ ਜੋ ਤਜਰਬਾ ਨੇ ਗੁਰਬਾਣੀ ਦੀ ਰੋਸ਼ਨੀ ਵਿੱਚੋਂ, ਇਤਿਹਾਸ ਦੀ ਰੋਸ਼ਨੀ ਵਿੱਚੋਂ ਆਪਣੀ ਸਾਰੀ ਸਪੀਚ, ਲੈਕਚਰ ਦੇ ਕੇ, ਤੇ ਇਹ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਹੈ, ਨੌਜਵਾਨ, ਸਾਡੇ ਲਈ ਵੀ ਸੇਧ ਆ ਕਿ ਵੇਖੋ ਪੁਰਾਣੇ ਸਿੰਘਾਂ ਨੇ ਕੇਵਲ ਜਜ਼ਬੇ ਵਿੱਚੋਂ ਨਹੀਂ ਇਹ ਤੁਰੇ, ਪਰ ਇਤਿਹਾਸ ਦੀ ਜਾਣਕਾਰੀ ਔਰ ਗੁਰਬਾਣੀ ਦੀ ਇਤਿਹਾਸਕ ਜਾਣਕਾਰੀ ਵਿੱਚੋਂ
ਇਹਨਾਂ ਨੇ ਆਪਣਾ ਇਹ ਸੰਘਰਸ਼ ਇੱਥੋਂ ਤੱਕ ਪਹੁੰਚਾਇਆ। ਸੋ ਡਾਕਟਰ ਸਾਹਿਬ ਦਾ ਫੇਰ ਬਹੁਤ ਬਹੁਤ ਧੰਨਵਾਦ। ਅਤੇ ਕੱਲ੍ਹ ਨੂੰ ਵੀ ਜੋ ਦੁਪਹਿਰ ਨੂੰ ਆਪਣੇ ਮੇਨ ਦੀਵਾਨ ਸਜਣੇ ਨੇ ਬਾਹਰ ਗੁਰਦੁਆਰਾ ਸਾਹਿਬ ਟੈਂਟ ਵਿੱਚ, ਉੱਥੇ ਵੀ ਜਿਹੜੇ ਆਪਣੇ ਬਾਹਰੋਂ ਬੁਲਾਰੇ ਆਏ ਨੇ ਉਹਨਾਂ ਨੂੰ ਵੀ ਸਮਾਂ ਦਿੱਤਾ ਜਾਵੇਗਾ। ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਜਿਹੜਾ ਮੇਨ ਸਮਾਗਮ ਆ ਉਹ ਕੱਲ੍ਹ ਨੂੰ ਦੁਪਹਿਰ ਨੂੰ ਹੋਵੇਗਾ, ਉਹਦੇ ਵਿੱਚ ਵੀ ਸਾਰੀ ਸੰਗਤ ਨੇ ਹੁਮ ਕੇ ਪਹੁੰਚਣਾ। ਸੋ ਆਪਾਂ ਬੇਨਤੀ ਕੀਤੀ ਸੀ ਕਿ ਜੇ ਕਿਸੇ ਸੰਗਤ ਵਿੱਚ ਕੋਈ ਸਵਾਲ ਨੇ, ਸਮਾਂ ਬਹੁਤ ਸੀਮਤ ਆ, ਲਗਭਗ ਸਮਾਂ ਪੂਰਾ ਹੀ ਹੋ ਗਿਆ। ਮੈਨੂੰ ਕੁਝ ਕੁ ਸਵਾਲ ਆਏ ਨੇ, ਉਹ ਮੈਂ ਪੁੱਛੂੰਗਾ, ਅਤੇ ਜੇ ਹੋਰ ਕੋਈ ਵੀਰ ਭੈਣ ਦਾ ਸਵਾਲ ਹੋਵੇ ਉਹ ਹੱਥ ਖੜ੍ਹਾ ਕਰ ਸਕਦਾ, ਅਤੇ ਆਪਣੇ SP ਮਾਨ ਸਾਹਿਬ ਹੁਣੇ ਉਹ ਆਪ ਜੀ ਨੂੰ ਪੇਪਰ ਅਤੇ ਪੈਨ ਦੇ ਕੇ ਆਪਣਾ ਤੁਸੀਂ ਸਵਾਲ ਲਿਖ ਕੇ ਸਟੇਜ 'ਤੇ ਪਹੁੰਚਾ ਸਕਦੇ ਹੋ। ਜਿਹੜਾ ਸਵਾਲ ਮੇਰੇ ਕੋਲ ਇੱਥੇ ਆਇਆ ਜੀ, ਉਹ ਭਾਈ ਅਮਨਦੀਪ ਸਿੰਘ ਵਾਸਤੇ ਆ ਕਿ ਅੱਜ ਦੇ ਸਮੇਂ ਵਿੱਚ ਇੱਕ ਹਿੰਦੂਤਵ ਦਾ ਅਤੇ ਹਿੰਦੂ ਆਈਡੀਓਲੋਜੀ ਦਾ ਗਰੋਇੰਗ ਇਨਫਲੂਐਂਸ ਵੇਖਿਆ ਜਾ ਰਿਹਾ। ਜਿਵੇਂ ਕਿ ਕੁਝ ਕੁ ਸਿੱਖ ਨੌਜਵਾਨਾਂ ਵਿੱਚ ਤੁਸੀਂ ਕਹਿ ਸਕਦੇ ਹੋ ਸਨਾਤਨਵਾਦ ਵਾੜੀ ਜਾ ਰਹੀ ਆ, ਔਰ ਉਹਦੇ ਨਾਲ ਯੂਨੀਵਰਸਿਟੀਆਂ ਵਿੱਚ ਜਾਂ ਪੋਲੀਟੀਕਲ ਬੇਸ 'ਤੇ ਹਿੰਦੂ ਲਾ ਵੀ ਆਪਣਾ ਗਰੋਥ ਕਰ ਰਹੀ ਆ। ਇਹਨੂੰ ਕਿੱਦਾਂ ਕਾਊਂਟਰ ਕੀਤਾ ਜਾ ਸਕਦਾ? ਹਾਂਜੀ, ਸੋ ਜੇ ਸਮਰਾਈਜ਼ ਕਰਨਾ ਹੋਏ ਸਵਾਲ ਆ ਵੀ ਜਿਹੜਾ ਇੱਕ ਗਰੋਇੰਗ ਇਨਫਲੂਐਂਸ ਹੈ ਹਿੰਦੂਤਵਾ ਦਾ ਜਨਰਲ ਸੁਸਾਇਟੀ ਦੇ ਵਿੱਚ, ਸਿੱਖਾਂ ਤੋਂ ਬਾਹਰ, ਅਤੇ ਜਿਹੜੀ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਸਨਾਤਨਵਾਦ ਐਂਟਰੀ ਕਰ ਰਿਹਾ, ਹਿੰਦੂਤਵਾ ਐਂਟਰ ਕਰ ਰਿਹਾ ਪੁਰਾਤਨ ਸਿੱਖੀ ਦੇ ਨਾਂ 'ਤੇ। ਸੋ ਇਹ ਦੋਨੇ ਬਹੁਤ ਵੱਡੇ ਚੈਲੰਜਸ ਨੇ। ਮੈਨੂੰ ਲੱਗਦਾ ਵੀ ਜੇ ਪ੍ਰਾਇਓਰਿਟੀ ਦੇਣੀ ਜਾਵੇ ਤਾਂ ਇਹ ਦੋ ਜਿਹੜੇ ਇੰਟਰਪ੍ਰੀਟੇਸ਼ਨ ਦੀ ਪ੍ਰੋਬਲਮਸ ਨੇ ਇਹਨਾਂ ਨੂੰ ਦੇਣੀ ਚਾਹੀਦੀ ਆ, ਕਿਉਂਕਿ ਜੇ ਤੁਸੀਂ ਬਗੈਰ ਗੋਲੀ ਚਲਾਇਆ, ਬਗੈਰ ਕਿਸੇ ਨੂੰ ਟਾਰਗੇਟ ਕੀਤਿਆਂ ਤੁਸੀਂ ਸਿੱਖੀ ਦਾ ਵਜੂਦ ਹੀ ਖਤਮ ਕਰਦੇ ਹੋ ਵੀ ਸਿੱਖ ਹੈ ਹੀ ਕੋਈ ਸ਼ੈ ਨਹੀਂ, ਇਹ 19th ਸੈਂਚੁਰੀ ਦੀ ਸਿੰਘ ਸਭਾ ਦੀ ਇਨਵੈਂਸ਼ਨ ਆ ਜਿਹੜੇ ਕਿ ਬ੍ਰਿਟਿਸ਼ ਲੀਡ ਨੇ ਬਣਾਏ ਆ। ਸੋ ਉਹਦੇ ਵਿੱਚ ਉਹ ਬਹੁਤ ਜ਼ਰੂਰੀ ਹੈ ਕਾਊਂਟਰ ਕਰਨਾ, ਕਿਉਂਕਿ ਇੱਕ ਪਾਸੇ ਜਿਹੜੇ ਸਿੱਖ ਐਕੈਡੈਮਿਕਸ ਨਾ ਕਹੋ, ਸਿੱਖ ਸਟੱਡੀਜ਼ ਦੇ ਜਿਹੜੇ ਪ੍ਰੋਫੈਸ਼ਨਲਸ ਨੇ ਜਿਹੜੇ ਰੋਜ਼ੀ ਰੋਟੀ ਚਲਾ ਰਹੇ ਆ ਸਿੱਖਾਂ ਦੀ ਇੰਟਰਪ੍ਰੀਟੇਸ਼ਨ ਕਰਕੇ, ਇਹਨਾਂ ਦੇ ਵਿੱਚ ਜਿਹੜੀਆਂ ਐਸਟੈਬਲਿਸ਼ ਚੇਅਰਸ ਨੇ ਜਿਵੇਂ ਅੰਸ਼ੂ ਮਲਹੋਤਰਾ ਆ ਸੈਂਟਾ ਬਾਰਬਰਾ ਦੇ ਵਿੱਚ, ਹੋਰ ਕਈ ਨੇ, ਉਹ ਇਸ ਥੀਸਿਸ ਨੂੰ ਪ੍ਰੋਪਗੇਟ ਕਰਦੇ ਆ ਵੀ ਸਿੱਖ ਜਿਹੜੇ ਆ ਇਹ 19th ਸੈਂਚੁਰੀ ਸਿੰਘ ਸਭਾ ਦੀ ਕਾਢ ਨੇ, ਇਸ ਤੋਂ ਇਲਾਵਾ ਇਹਨਾਂ ਦੀ ਕੋਈ ਲੈਦਾ ਹੋਂਦ ਨਹੀਂ ਸੀ ਅਤੇ ਨਾ ਇਹਨਾਂ ਦੇ ਕੋਈ ਪ੍ਰੈਕਟਿਸ ਸੀ ਅਤੇ ਟ੍ਰੈਡੀਸ਼ਨ ਸੀਗੇ। ਸੋ ਇੱਕ ਪਾਸੇ ਉਹ ਨੇ, ਦੂਜੇ ਪਾਸੇ ਨਿਡਰ ਸਿੰਘ ਵਰਗੇ ਅਤੇ ਹੋਰ ਜਿਹੜੇ ਸਨਾਤਨੀ ਪ੍ਰੋਪਰਲੀ ਹਿੰਦੂਤਵਾ ਬੇਸ ਜਿਹੜੀ ਇੰਟਰਪ੍ਰੀਟੇਸ਼ਨ ਆ ਸਿੱਖੀ ਦੀ, ਉਹ ਪੁਰਾਤਨ ਸਿੱਖੀ ਦੇ ਨਾਂ ਦੇ ਉੱਤੇ ਇੱਕ ਤਬਕਾ ਨਿਹੰਗਾਂ ਦੇ ਵਿੱਚੋਂ ਲਗਾਤਾਰ ਕਰ ਰਿਹਾ। ਉਹ ਵੀ ਬਹੁਤ ਜ਼ਿਆਦਾ ਡੇਂਜਰਸ ਆ, ਕਿਉਂਕਿ ਉਹਦੇ ਵਿੱਚ ਉਹ ਇਹ ਕਹਿ ਰਹੇ ਆ, ਉਹਨਾਂ ਦੀ ਆਰਗੂਮੈਂਟ ਇਹ ਆ, ਔਰ ਉਹ ਵੈਸਟਰਨ ਸਕਾਲਰਸ ਨੂੰ ਵਰਤ ਰਹੇ ਆ ਐਕਚੁਅਲੀ, ਪਤਾ ਨਹੀਂ ਉਹਨੂੰ ਪਤਾ ਵੀ ਹੈ ਕਿ ਨਹੀਂ ਉਹ ਕਰ ਰਹੇ, ਪਰ ਬੇਸਿਕਲੀ ਵੈਸਟਰਨ ਸਕਾਲਰ ਦੀ ਇਹ ਜਿਹੜੇ ਜਿਹਨਾਂ ਦੀ ਮੈਂ ਗੱਲ ਕਰ ਰਿਹਾ, ਉਹਨਾਂ ਦੀ ਇਹ ਇਨਪੁਟ ਹੈ ਵੀ ਸਿੱਖਾਂ ਦੀ ਇੱਕ ਇਨਵੈਂਸ਼ਨ ਹੋਈ ਆ। ਅਤੇ ਜਿਹੜੇ ਸਨਾਤਨੀ ਨਿਹੰਗ ਨੇ ਉਹ ਕਹਿ ਰਹੇ ਆ ਵੀ ਅਸਲੀ ਸਿੱਖ ਅਸੀਂ ਆ, ਪੁਰਾਤਨ ਆ ਅਸੀਂ, ਸਿੰਘ ਸਭੀਏ ਨੇ ਜਿਹੜੇ ਇਹ ਬਾਅਦ ਦੀ ਇੰਟਰਵੈਂਸ਼ਨ ਆ। ਔਰ ਇਹ ਦੋਨੇ ਗਲਤ ਨੇ, ਕਿਉਂਕਿ ਜੇ ਤੁਸੀਂ ਐਕਚੁਅਲੀ ਜਿਹੜਾ ਸਟਰਗਲ ਆ, ਡਿਸਕੋਰਸ ਦਾ ਸਟਰਗਲ ਆ, ਉਹਦੇ ਵੱਲ ਵੇਖਿਆ ਜਾਵੇ 19th ਸੈਂਚੁਰੀ ਦੀਆਂ ਜਿਹੜੀਆਂ ਸਾਰੀਆਂ ਡਿਸਕਸ਼ਨਸ ਨੇ, ਜਿਹੜੀਆਂ ਗਰਾਊਂਡ 'ਤੇ ਗ੍ਰਾਸ ਰੂਟਸ ਦਾ ਕੰਮ ਕੀਤਾ, ਉਹਦੇ ਵਿੱਚ ਇਹ ਨਿਹੰਗ ਲੀਡਰਸ਼ਿਪ ਵੀ ਅਤੇ ਨਿਹੰਗ ਜਥੇਬੰਦੀਆਂ ਵੀ ਇੰਟਰਲੀ ਐਬਸੈਂਟ ਆ। ਅਸਲੀ ਜਿਹੜੀ ਲੜਾਈ ਲੜੀ ਆ ਉਹ ਸਿੰਘ ਸਭਾ ਦੇ ਸਕਾਲਰਸ ਨੇ ਗਰਾਊਂਡ 'ਤੇ ਵੀ ਲੜੀ ਅਤੇ ਡਿਸਕੋਰਸ ਦੇ ਲੈਵਲ 'ਤੇ ਲੜੀ, ਜਿਵੇਂ ਭਾਈ ਕਾਹਨ ਸਿੰਘ ਨਾਭਾ ਦੀ ਗੱਲ ਹੋਈ ਆ। ਉਸ ਤੋਂ ਇਲਾਵਾ ਜਿਹੜੀਆਂ ਮਿਲੀਟੈਂਟ ਸਟਰਗਲਸ ਚੱਲੀਆਂ 19th ਸੈਂਚੁਰੀ ਤੋਂ ਲੈ ਕੇ ਅੱਜ ਤਾਈਂ, ਉਹਦੇ ਵਿੱਚ ਕਿਤੇ ਵੀ ਸ਼ਮੂਲੀਅਤ ਨਹੀਂ ਗੀ ਇਹਨਾਂ ਤਰ੍ਹਾਂ ਦੀ, ਨਾ ਬੱਬਰ ਅਕਾਲੀਆਂ ਦੇ ਵਿੱਚ, ਨਾ ਗਦਰੀਆਂ ਦੇ ਵਿੱਚ, ਨਾ ਮਹਾਰਾਜ ਸਿੰਘ ਦੇ ਨਾਲ, ਨਾ ਇਹ ਪੰਜਾਬੀ ਸੂਬੇ ਦੀ ਜਿਹੜੀ ਇੱਕ ਸਲੋਗਨ ਲੈਵਲ ਦੀ ਮੂਵਮੈਂਟ ਸੀਗੀ, ਕੋਈ ਮਿਲਿਸ਼ੀਆ ਮਿਲੀਟੈਂਟ ਸਟਰਗਲ ਨਹੀਂ ਸੀ ਉਹਦੇ ਵਿੱਚ। ਉਹਦੇ ਵਿੱਚ ਵੀ ਇਹ ਸੋ ਕਾਲਡ ਜਿਹੜੀਆਂ ਸਨਾਤਨ ਪੁਰਾਤਨ ਸਿੱਖ ਨਿਹੰਗ ਧਿਰਾਂ ਦਾ ਕੋਈ ਬਹੁਤੀ ਸ਼ਮੂਲੀਅਤ ਨਹੀਂ ਗੀ। ਸੋ ਇਹ ਜਿਹੜਾ ਇਹਨਾਂ ਦਾ ਕਲੇਮ ਆ ਵੀ ਅਸੀਂ ਅਸਲੀ ਸ਼ੁੱਧ ਹਾਂ ਅਤੇ ਇਹ ਜਾਲੀ ਨੇ ਅਤੇ ਇਹ ਆਫਟਰ ਇਨਵੈਂਸ਼ਨ ਨੇ, ਉਹ ਟੋਟਲੀ ਫਾਲਸ ਆ। ਇਹਨਾਂ ਦੀ ਕੋਈ ਸੀਰੀਅਸ ਸਟਰਗਲ ਨਹੀਂ ਗੀ 19th ਸੈਂਚੁਰੀ ਤੋਂ ਲੈ ਕੇ ਹੁਣ ਤਾਈਂ ਦੀ। ਔਰ ਇਹ ਵੀ ਆਰਗੂ ਕੀਤਾ ਜਾ ਸਕਦਾ ਵੀ ਜਾਂ ਤਾਂ ਇਹ ਇਨਡਿਫਰੈਂਟ ਨੇ
ਤੇ ਜੇ ਇਨਡਿਫਰੈਂਟ ਨਹੀਂ ਗਏ ਤੇ ਐਕਚੁਅਲੀ ਸਟੇਟ ਦੇ ਹੱਕ ਦੇ ਵਿੱਚ ਨੇ। ਇਹ ਮਤਲਬ ਬਹੁਤ ਐਪੀਸੋਡਸ ਨੇ ਜਿਹ 'ਚ ਤੁਸੀਂ ਦੇਖ ਸਕਦੇ ਹੋ ਵੀ ਕਾਹਨ ਸਿੰਘ ਨਾਭਾ ਨੂੰ ਵੀ ਜਦੋਂ ਇਹਨਾਂ ਨੂੰ ਦਰਬਾਰ ਸਾਹਿਬ ਜਾਣ ਦੀ ਕੋਸ਼ਿਸ਼, ਮਹੰਤਾਂ ਨੂੰ ਰਿਪਲੇਸ ਕਰਨ ਦੀ ਮੁਹਿੰਮ ਚੱਲੀ ਸੀ, ਤੇ ਦੂਜੇ ਪਾਸੇ ਹਾਇਰਡ ਨਿਹੰਗ ਹੀ ਸੀਗੇ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਸੀ। ਸੋ ਕਾਫੀ ਕੰਪਲਿਕੇਟਡ ਹਿਸਟਰੀ ਆ, ਪਰ ਇਹ ਗੱਲ ਨੂੰ ਚੈਲੰਜ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਹੌਲੀ ਹੌਲੀ ਜਿਵੇਂ ਕੈਨਬਲਾਈਜ਼ ਕਰ ਰਹੇ ਆ ਪੰਥਕ ਸਿੱਖ ਧਿਰਾਂ ਨੂੰ। ਵਿੱਚ ਇਹ ਟਕਸਾਲ ਦੀ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਦੀ ਵੀਕਨੈਸ ਆ, ਜਿਹੜਾ ਉਹਨਾਂ ਨੇ ਗੈਪ ਛੱਡਤਾ। ਸੋ ਇਹ ਇੱਕ ਬਹੁਤ ਹੀ ਪ੍ਰੋਵੋਕੇਟਿਵ ਨੈਰੇਟਿਵ ਖਾਸ ਕਰਕੇ ਕੈਨੇਡਾ ਦੇ ਵਿੱਚ, ਈਸਟ ਕੋਸਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵੀ ਉਹ ਇੱਕ ਬਹੁਤ ਹੀ ਵੀਕ, ਹਿਸਟੋਰੀਕਲੀ ਵੀਕ, ਕੋਈ ਉਹਦਾ ਸਬੂਤ ਨਹੀਂ ਗਾ, ਕੋਈ ਇੰਟਰਪ੍ਰੀਟਿਵ ਜਿਹੜੀਆਂ ਪ੍ਰਣਾਲੀਆਂ ਦੇ ਵਿੱਚ ਉਹ ਗੱਲ ਨਹੀਂ ਕਰ ਰਹੇ, ਤੇ ਉਹਨਾਂ ਦੀ ਸਾਰੀ ਇੰਟਰਪ੍ਰੀਟੇਸ਼ਨ ਗਲਤ ਆ। ਉਹ ਕਾਲ ਦੀ ਤੇ ਸਮੇਂ ਦੀ ਵਿਆਖਿਆ ਵੀ, ਪੋਲੀਟਿਕਸ ਦੀ ਵਿਆਖਿਆ ਵੀ ਗਲਤ ਕਰਦੇ ਆ। ਸੋ ਉਹ ਇੱਕ ਡੈਫੀਨਿਟਲੀ ਵੱਖਰਾ ਟੌਪਿਕ ਹੈਗਾ ਤੇ ਉਹਨੂੰ ਐਡਰੈਸ ਕਰਨਾ ਚਾਹੀਦਾ। ਜਿਹੜੀ ਪਬਲਿਕ ਦੇ ਵਿੱਚ ਹਿੰਦੂਤਵਾ ਦਾ ਜਿਹੜੀ ਪ੍ਰੈਜ਼ੈਂਸ ਵੱਧ ਰਹੀ ਆ ਉਹ ਬਹੁਤ ਜ਼ਿਆਦਾ ਅਲਾਰਮਿੰਗ ਆ। ਉਹ ਸਿਰਫ ਇਸ ਕਰਕੇ ਨਹੀਂ ਵੀ ਉਹ ਸਾਨੂੰ ਗੈਗ ਕਰਨ ਦੀ ਤੇ ਸਾਨੂੰ ਚੁੱਪ ਕਰਾਉਣ ਦੇ ਲੀਗਲ ਮੈਨੂਵਰਸ ਕ੍ਰੀਏਟ ਕਰ ਰਹੇ ਨੇ। ਜਿਵੇਂ ਕਿ ਜਾਰਜੀਆ ਦਾ ਲਾਅ ਆ, ਉਹ ਇੱਕ ਵਾਰੀ ਪ੍ਰੈਜ਼ੀਡੈਂਟ ਬਣ ਗਿਆ, ਉਹ ਸਾਰੇ ਦੇ ਸਾਰੇ ਅਮਰੀਕਾ ਦੇ ਵਿੱਚ ਲਾਗੂ ਹੋ ਜਾਣਾ। ਤੇ ਉਹ ਸਿਰਫ ਇਹ ਨਹੀਂ ਵੀ ਪਬਲਿਕ ਸਪੇਸਿਸ ਦੇ ਵਿੱਚ, ਉਹ ਪ੍ਰਾਈਵੇਟ ਆਪਣੇ ਗੁਰੂ ਘਰਾਂ ਦੇ ਵਿੱਚ ਵੜ ਕੇ ਵੀ ਉਹ ਤੁਹਾਨੂੰ ਚੁੱਪ ਕਰਾ ਸਕਦੇ ਆ, ਅਰੈਸਟ ਕਰ ਸਕਦੇ ਆ। ਸੋ ਬਹੁਤ ਸੀਰੀਅਸ ਚੈਲੰਜ ਹੈ, ਔਰ ਇਹਨੂੰ ਐਕਸੈਪਟ ਕਰਕੇ ਇਹਨੂੰ ਮਤਲਬ ਪ੍ਰੋਪਰਲੀ ਮੱਥਾ ਲਾਉਣਾ ਹੀ ਇਹਦਾ ਸਹੀ ਜਵਾਬ ਆ। ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਵੀ ਜਾਰਜੀਆ ਦੇ ਵਿੱਚ ਐਡੀ ਵੱਡੀ ਗੱਲ ਹੋ ਗਈ ਆ ਵੀ ਸੈਨੇਟ ਤੱਕ ਬਿੱਲ ਪਹੁੰਚ ਗਿਆ। ਜਦੋਂ ਕਿਤੇ ਬਿੱਲ ਆਉਂਦਾ, ਜਿਵੇਂ ਐਂਟੀ ਕਾਸਟ ਡਿਸਕ੍ਰਿਮੀਨੇਸ਼ਨ, ਜਿਹੜਾ ਕਿ ਟੋਟਲੀ ਸਾਡਾ ਨਹੀਂ ਗਾ, ਉਹ ਆਇਆ ਸੀ, ਤਾਂ ਇਹ ਬਹੁਤ ਕੋਆਰਡੀਨੇਟਡ ਐਫਰਟ ਦੇ ਵਿੱਚ ਸਾਰੀ ਦੀ ਸਾਰੀ ਹਿੰਦੂ ਅਮਰੀਕਨ ਫਾਊਂਡੇਸ਼ਨ, ਅਕੋਨਾ ਤੇ ਹੋਰ ਜਿਹੜੀਆਂ ਨੇ, ਇਹ ਆਪਦੇ ਸਕਾਲਰਸ ਇਕੱਠੇ ਕਰਦੇ ਆ, ਉਹਨਾਂ ਨੂੰ ਪ੍ਰੋਪਰਲੀ ਫੰਡ ਕਰਦੇ ਆ, ਤੇ ਉਹ ਜਿਵੇਂ ਇੱਕ ਕੋਆਰਡੀਨੇਟਡ ਕੰਸਰਟਡ ਕੈਂਪੇਨ ਚਲਾਉਂਦੇ ਆ ਉਸ ਬਿੱਲ ਦੇ ਖਿਲਾਫ। ਔਰ ਇਹ ਚੀਜ਼ ਐਬਸੈਂਟ ਆ ਸਾਡੇ ਵੱਲੋਂ, ਔਰ ਇਹ ਬਹੁਤ ਜ਼ਿਆਦਾ ਸੀਰੀਅਸ ਆ। ਇਸ ਬਿੱਲ ਤੋਂ ਹਜੇ ਉਹ ਪਾਸ ਨਹੀਂ ਹੋਇਆ, ਪਰ ਉਹਦੀਆਂ ਜਿਹੜੀਆਂ ਸ਼ੋਰ ਉਹਦੇ ਜਿਹੜੇ ਜੈਸਚਰਸ ਨੇ ਉਹ ਆਪਣੇ ਸਾਹਮਣੇ ਆ ਰਹੇ ਆ। ਹੇਵਰਡ ਦੇ ਵਿੱਚ ਰੀਸੈਂਟਲੀ ਇਸ ਤਰੀਕੇ ਦੀ ਇੱਕ ਵਰਬਲ ਡਿਸਐਗਰੀਮੈਂਟ ਹੋਈ ਸੀ ਕਿਸੇ ਦੇ ਨਾਲ, ਆਪਣੇ ਮੁੰਡੇ ਦੀ, ਇੱਕ ਇੰਡੀਅਨ ਨੈਸ਼ਨਲ ਦੇ ਨਾਲ, ਤੇ ਉਹਦਾ ਉੱਤੇ ਹੇਟ ਕ੍ਰਾਈਮ ਦਾ ਕੇਸ ਪਿਆ ਹੋਣਾ, ਜਸਟ ਬਿਕਾਜ਼ ਹੀ ਵਾਸ ਕ੍ਰਿਟਿਸਾਈਜ਼ਿੰਗ। ਹਾਂਜੀ ਭਾਈ ਸਾਹਿਬ ਜੀ, ਹੁਣ ਤੱਕ 8 ਦੇਸ਼ਾਂ ਵਿੱਚ 18 ਲੱਖ ਰੈਫਰੈਂਡਮ ਨੂੰ ਵੋਟਾਂ ਪੈ ਗਈਆਂ ਹਨ। ਤੁਹਾਡੇ ਇਸ ਬਾਰੇ, ਰੈਫਰੈਂਡਮ ਬਾਰੇ ਕੀ ਵਿਚਾਰ ਹਨ? ਮੈਨੂੰ ਲੱਗਦਾ ਵੀ ਬਹੁਤ ਕਮਾਲ ਦੀ ਐਕਟੀਵਿਟੀ ਆ, ਜਿਹੜੀ ਕਿ ਆਪਾਂ ਨੂੰ ਹੋਰ ਕਰਨੀ ਚਾਹੀਦੀ ਆ। ਜਿਹੜੀ ਕੰਸੋਲੀਡੇਸ਼ਨ ਆ ਉਹ ਸਿੱਖਸ ਫॉर ਜਸਟਿਸ ਨੇ ਮੇਰਾ ਖਿਆਲ ਸ਼ੁਰੂ ਕੀਤੀ ਸੀ, ਜਦੋਂ ਗੱਲ ਟੋਟਲੀ ਡਾਊਨ ਸੀਗੀ 7 ਦੇ ਵਿੱਚ, 2007-2008 ਦੇ ਵਿੱਚ। ਉਦੋਂ ਉਹਨਾਂ ਨੇ ਇਹ ਗੱਲ ਚੱਕੀ, ਖਾਲਿਸਤਾਨ ਦੀ ਗੱਲ ਮੂਹਰੇ ਲੈ ਕੇ ਆਂਦੀ। ਸੋ ਇਹ ਉਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਆ ਵੀ ਜਦੋਂ ਡਿਕਲਾਈਨ ਚੱਲ ਰਹੀ ਸੀ ਸਾਰੇ ਡਿਸਕੋਰਸ ਦੀ, ਉਦੋਂ ਉਹਨਾਂ ਨੇ ਗੱਲ ਜਿਉਂਦੀ ਰੱਖੀ। ਔਰ ਬਹੁਤ ਵੱਡਾ ਡੈਮੋਗ੍ਰਾਫਿਕ ਸਾਡੀ ਕਮਿਊਨਿਟੀ ਦਾ ਜਿਹੜਾ ਕਿ ਐਟ ਰਿਸਕ ਸੀ, ਜਿਨ੍ਹਾਂ ਨੇ ਇੱਕ ਬਾਲੀਵੁੱਡ ਤੇ ਕਬੱਡੀਆਂ ਤੇ ਹੋਰ ਜਿਹੜੇ ਸਾਰੀਆਂ ਇੱਕ ਨੌਨ ਸੀਰੀਅਸ ਐਕਟੀਵਿਟੀਜ਼ ਨੇ, ਉਹਨਾਂ ਵੱਲ ਜਾਣਾ ਸੀ, ਉਹਨਾਂ ਨੂੰ ਮੋੜ ਕੇ ਪੰਥ ਵਾਲੇ ਪਾਸੇ ਲੈ ਆਂਦਾ। ਇਹ ਉਹਨਾਂ ਦੀ ਬਹੁਤ ਵੱਡੀ ਅਚੀਵਮੈਂਟ। ਸੋ ਇਹ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਹਰ ਹਾਲਤ। ਤੁਸੀਂ ਗੱਲ ਕੀਤੀ ਆ ਸਕਾਲਰਾਂ ਦੀ, ਪੀਟਰ ਵਿਰਦੀ ਔਰ ਮਿਸਟਰ ਓਬਰਾਏ, ਉਹਨਾਂ ਨੂੰ ਆਪਾਂ ਕਿਉਂ ਨਹੀਂ ਖਾਲਿਸਤਾਨ ਦੇ ਸੰਘਰਸ਼ ਨਾਲ ਜੋੜ ਰਹੇ? ਕਿਉਂਕਿ ਫਿਰ ਸਾਡੀ ਰੀਚ ਇਨਕਰੀਜ਼ ਹੋ ਜੂਗੀ। ਉਹ ਕਿਉਂ ਨਹੀਂ ਖਾਲਿਸਤਾਨ ਦੇ ਨੈਰੇਟਿਵ ਦੇ ਵਿੱਚ ਨਾਲ ਜੁੜਦੇ? ਕਿਉਂਕਿ ਸਾਡੀ ਗੱਲ ਦਾ ਹੋਰ ਰੀਚ ਵਧੂਗੀ ਸਕਾਲਰਾਂ ਵਿੱਚ ਤੇ ਯੂਨੀਵਰਸਿਟੀਆਂ ਵਿੱਚ। ਵੀ ਉਹ ਜੁੜਦੇ ਕਿਉਂ ਨਹੀਂ ਮੂਵਮੈਂਟ ਦੇ ਨਾਲ? ਹਾਂਜੀ, ਜੇ ਅਸੀਂ ਉਹਨਾਂ ਨੂੰ ਜੋੜ ਕਿਉਂ ਨਹੀਂ ਰਹੇ? ਅਸੀਂ ਨਹੀਂ ਜੋੜ ਰਹੇ ਜਾਂ ਉਹ ਨਹੀਂ ਜੁੜਦੇ? ਤੁਸੀਂ ਕੁਐਸਚਨ ਕੀ ਆ ਆਪਣਾ, ਵੀ ਆਪਾਂ ਜੋੜੀਏ ਉਹਨਾਂ ਨੂੰ ਨਾਲ? ਇੱਥੇ ਇਹ ਕੁਐਸਚਨ ਆ ਕਿ ਅਸੀਂ ਕਿਉਂ ਨਹੀਂ ਉਹਨਾਂ ਨੂੰ ਨਾਲ ਜੋੜ ਰਹੇ। ਹਾਂਜੀ, ਮੈਂ ਸਿਰਫ ਹਰਜੋਤ ਬਰੋਏ ਜੀ ਦੇ ਕਿਤਾਬ ਬਾਰੇ ਗੱਲ ਕਰਦਾ, ਉਹ ਮੈਂ ਮਾੜੀ ਮੋਟੀ ਸਟੱਡੀ ਕੀਤੀ ਆ। ਉਹਨਾਂ ਦੀ ਜਿਹੜੀ ਇੰਟਰਵੈਂਸ਼ਨ ਆ 94 ਦੇ ਵਿੱਚ, ਮੇਰਾ ਖਿਆਲ 93 ਦੇ ਵਿੱਚ ਜਿਹੜੀ ਉਹਨਾਂ ਦੀ ਕਿਤਾਬ ਆਈ ਆ ਦ ਕੰਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀਜ਼, ਉਹਦਾ ਮੇਨ ਥੀਸਿਸ ਇਹ ਆ, ਜੋ ਮੈਂ ਹੁਣੇ ਉਹਨਾਂ ਦੀ ਸਟੂਡੈਂਟ ਅੰਸ਼ੂ ਮਲਹੋਤਰਾ ਜਿਹੜੀ ਹੁਣ ਸੈਂਟਾ ਬਾਰਬਰਾ ਵੀ ਆ, ਉਹਨਾਂ ਦਾ ਥੀਸਿਸ ਹੀ ਇਹ ਆ ਵੀ ਸਾਰੀ ਦੀ ਸਾਰੀ ਜਿਹੜੀ ਸਿੱਖ ਰਹਿਤ ਤੇ ਸਿੱਖ ਆਈਡੈਂਟੀਟੀ ਤੇ ਸਿੱਖ ਜਿਹੜੀ ਹੋਂਦ ਆ ਉਹ 19th ਸੈਂਚੁਰੀ ਦੀ ਕੰਸਟਰਕਸ਼ਨ ਆ। ਸੋ ਉਹ ਉਸ ਵੇਲੇ ਇਹ ਥੀਸਿਸ ਲੈ ਕੇ ਆ ਰਹੇ ਆ ਜਦੋਂ ਸਟੇਟ ਦਾ ਕਹਿਰ
ਪੰਜਾਬ ਤੇ ਸਿੱਖਾਂ ਤੇ ਸਪੈਕਟੈਕੂਲਰ ਲੈਵਲ ਤੇ ਵੱਧ ਰਿਹਾ, ਤੇ ਉਸ ਸਾਰੇ ਵਡਾਂਗੇ ਨੂੰ ਉਹ ਇੰਟੈਲੈਕਚੁਅਲ ਡਿਫੈਂਸ ਦੇ ਰਹੇ ਆ। ਤੇ ਉਹਦਾ ਆਪਰੇਸ਼ਨ ਹੈ ਜਿਹੜੀ ਉਸ ਕਿਤਾਬ ਦਾ ਬਿਲਕੁਲ ਇਹੀ ਹੋਇਆ ਵੀ ਉਹਨਾਂ ਦੇ ਦਿੱਤੇ ਹੋਏ ਥੀਸਿਸ ਨੂੰ ਅੱਗੇ ਉਹਨਾਂ ਦੇ ਸਟੂਡੈਂਟਸ ਨੇ ਪ੍ਰੋਪਗੇਟ ਕੀਤਾ, ਔਰ ਇਹ ਗੱਲ ਐਸਟੈਬਲਿਸ਼ ਹੋਈ ਵੀ ਸਿੱਖਾਂ ਦੀ ਇੱਕ ਗੱਲ ਐਟਲੀਸਟ ਡਾਊਟ ਉਹਨਾਂ ਨੇ ਇਨਸਟਿਲ ਕਰਤਾ ਵੀ ਜਿਹੜੀਆਂ ਬਾਉਂਡਰੀਜ਼ ਨੇ ਸਿੱਖਾਂ ਦੀਆਂ ਤੇ ਮੈਜੋਰਿਟੀ ਕਮਿਊਨਿਟੀ ਦੀਆਂ ਵੀ ਇਹ ਆਰਟੀਫਿਸ਼ਲ ਨੇ। ਸੋ ਉਹ ਤਾਂ ਐਕਚੁਅਲੀ ਡਿਸਾਈਡਡਲੀ ਆਪੋਜ਼ਿਟ ਖੜੇ ਆ ਜਿੰਨਾ ਕਿ ਮੇਰੀ ਸਮਝ ਆ। ਹਾਂਜੀ, ਦੇਖੋ ਮੈਕਲੋਇਡ ਇਹਨਾਂ ਤਿੰਨਾਂ ਦਾ ਪਿਓ ਹੈ, ਪਿਸ਼ੌਰਾ ਸਿੰਘ, ਗੁਰਿੰਦਰ ਮਾਨ, ਹਰਜੋਤ ਓਬਰਾਏ। ਮੈਕਲੋਇਡ ਉਹ ਨਿਊਜ਼ੀਲੈਂਡ ਦਾ ਸਕਾਲਰ ਜਿਹੜਾ ਸਿੱਖ ਚੇਅਰ ਦੇ ਉੱਤੇ ਆ ਕੇ ਬੈਠਦਾ ਹੈ, ਉਸ ਨੇ ਦੋਨਾਂ ਚੀਜ਼ਾਂ ਦੇ ਉੱਤੇ ਸਿੱਧਾ ਅਟੈਕ ਕੀਤਾ। ਉਹਨੂੰ ਇਸ ਗੱਲ ਦੀ ਸਮਝ ਸੀ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ ਦੋ ਪਿੱਲਰ ਨੇ ਜਿਸ ਤੇ ਸਿੱਖੀ ਖੜੀ ਹੈ। ਪਹਿਲਾ ਮੈਕਲੋਇਡ ਨੇ ਅਥੈਂਟਿਸਿਟੀ ਆਫ ਕਰਤਾਰਪੁਰੀ ਬੀੜ ਇਹਨੂੰ ਚੈਲੰਜ ਕੀਤਾ ਕਿ ਕੋਈ ਇਸ ਕਿਸਮ ਦੀ ਬੀੜ ਹੈ ਹੀ ਨਹੀਂ, ਜਦੋਂ ਕਿ ਉਹਨੇ ਕਦੇ ਦੇਖਿਆ ਹੀ ਨਹੀਂ ਸੀ ਹੋਇਆ, ਜਾ ਕੇ ਉਹਨੇ ਕਰਤਾਰਪੁਰੀ ਬੀੜ ਦੇ ਦਰਸ਼ਨ ਨਹੀਂ ਸੀ ਕੀਤੇ। ਦੂਸਰਾ ਉਸਨੇ ਕਿਹਾ ਕਿ ਜਿਹੜਾ 1699 'ਚ ਖਾਲਸਾ ਪੰਥ ਸਾਜਨਾ ਦੀ ਗੱਲ ਹੈ, ਇਹ ਬਾਅਦ 'ਚ ਸਿੰਘ ਸਭਾ ਲਹਿਰ ਵਾਲਿਆਂ ਨੇ ਘੜੀ ਹੈ, ਕੋਈ ਇਕੱਠ ਨਹੀਂ ਹੋਇਆ। ਵਾਲ ਰੱਖਣਾ ਜਾਂ ਤਲਵਾਰ ਰੱਖਣਾ ਇਹ ਜੱਟ ਕਬੀਲਿਆਂ ਦਾ ਹਿੱਸਾ ਸੀ, ਔਰ ਉਹਦੇ 'ਚੋਂ ਆਇਆ ਕੋਈ ਨਹੀਂ। ਔਰ ਉਹਨੇ ਫਿਰ ਤਿੰਨ ਚੇਲੇ ਖੜੇ ਕੀਤੇ। ਪਹਿਲਾ ਪਿਸ਼ੌਰਾ ਸਿੰਘ ਜਿਹੜਾ ਐਨ ਆਰਬਰ ਯੂਨੀਵਰਸਿਟੀ 'ਚ ਸਿੱਖ ਚੇਅਰ ਦੇ ਉੱਤੇ ਬਿਠਾਇਆ, ਉਸ ਨੇ ਮੈਨੂਸਕ੍ਰਿਪਟ 1245 ਜਾਂ 1265 ਇਹ ਗੁਰੂ ਨਾਨਕ ਯੂਨੀਵਰਸਿਟੀ ਦੇ ਕੈਟਾਲੌਗ 'ਚੋਂ 1985 'ਚੋਂ ਜਾ ਕੇ ਕੱਢੀ। ਔਰ ਜਦੋਂ ਤੁਸੀਂ ਕੈਟਾਲੌਗ 'ਚ ਕੋਈ ਬੁੱਕ ਹੁੰਦੀ ਹੈ, ਉਹਦਾ ਹੁੰਦਾ ਵੀ ਸੋਰਸ ਕੀ ਹੈ। ਉਹਨੇ ਕਿਹਾ ਜੀ ਰਾਜਸਥਾਨ ਦੇ ਕਬਾੜੀਏ ਤੋਂ ਖਰੀਦੀ। ਉਹਨੇ ਇਹ ਪ੍ਰੂਵ ਕਰਨਾ ਚਾਹਿਆ ਕਿ ਧੁਰ ਕੀ ਬਾਣੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ। ਇਹ ਪਹਿਲਾ ਜਿਹੜਾ ਵੋਲੀਅਮ ਹੈ, ਕਿਉਂਕਿ ਉਸ ਤੋਂ ਪਹਿਲਾਂ ਗੁਰਿੰਦਰ ਮਾਨ ਜਿਹੜਾ ਯੂਨੀਵਰਸਿਟੀ ਆਫ ਕੋਲੰਬੀਆ ਦੇ ਵਿੱਚ ਸੀ, ਉਹਨੇ ਗੋਇੰਦਵਾਲ ਦੀਆਂ ਪੋਥੀਆਂ ਤੇ PhD ਕੀਤੀ ਅੰਡਰ ਮੈਕਲੋਇਡ। ਹੁਣ ਗੋਇੰਦਵਾਲ ਦੀਆਂ ਪੋਥੀਆਂ ਉਹਨਾਂ ਦਾ ਇਹ ਸੀ ਕਿ ਜਿਹੜਾ ਗੋਇੰਦਵਾਲ ਦੀਆਂ ਪੋਥੀਆਂ ਨੇ ਇਹ ਪਹਿਲਾ ਵਰਜ਼ਨ ਹੈ। ਪਿਸ਼ੌਰਾ ਸਿੰਘ ਆ ਗਿਆ ਜਿਹਨੇ ਕਿਹਾ ਜੀ ਇਹ 1245 ਇਹ ਦੂਜਾ ਹੈ। ਤੇ ਹਰਜੋਤ ਓਬਰਾਏ ਜਿਹਨੇ ਕੰਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀਜ਼ ਜਿਹੜਾ ਸਾਰਾ ਮਨਦੀਪ ਸਿੰਘ ਉਹਨਾਂ ਨੇ ਜ਼ਿਕਰ ਕੀਤਾ, ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੰਜ ਕਕਾਰੀ ਰੂਪ ਵਾਲੇ ਖਾਲਸੇ ਦਾ ਕਾਨਸੈਪਟ ਇਹ ਸਿੰਘ ਸਭਾ ਮੂਵਮੈਂਟ ਨੇ ਦਿੱਤਾ, ਉਸ ਤੋਂ ਪਹਿਲਾਂ ਕੋਈ ਨਹੀਂ ਹੈ। ਸੋ ਇਹ ਤਿੰਨੋਂ ਰਜਿਸਟਰਡ ਬੇਈਮਾਨ ਨੇ। ਪਿਓ ਇਹਨਾਂ ਦਾ ਮੈਕਲੋਇਡ ਜਿਹੜਾ ਬੇਈਮਾਨ ਹੈ। ਹੁਣ ਬੇਈਮਾਨਾਂ ਨੂੰ, ਬੇਈਮਾਨ ਵੀ ਰਜਿਸਟਰਡ ਬੇਈਮਾਨ, ਤੁਸੀਂ ਕਹੋ ਜੀ ਉਹਨਾਂ ਨੂੰ ਤੁਸੀਂ ਖਾਲਿਸਤਾਨ ਦੇ ਹਮਾਇਤੀ ਬਣਾਓ, ਨਹੀਂ, ਇਹਨਾਂ ਦੇ ਤਾਂ ਚਾਬਕ ਮਾਰੇ ਜਾਣੇ ਚਾਹੀਦੇ ਨੇ ਜਿਹੜੇ ਵੀ ਕੋਈ ਹੈ ਨੇ। ਇਸ ਤੋਂ ਵੱਧ ਕੇ ਇਹਨਾਂ ਤੋਂ ਤੁਸੀਂ ਕੀ ਤਵੱਕੋ ਕਰੋਗੇ? ਇੱਕ ਇੱਥੇ ਸੰਗਤਾਂ ਵੱਲੋਂ ਬੇਨਤੀ ਆਈ ਆ ਕਿ ਜਿਹੜਾ ਟੌਪਿਕ ਆ ਗਰੂਮਿੰਗ ਦਾ, ਸਾਡੇ ਬੱਚੇ ਜੋ ਆਪਣੇ ਧਰਮ ਤੋਂ ਬਾਹਰ ਵਿਆਹ ਕਰਾ ਰਹੇ ਆ ਜਾਂ ਹੋਰ ਮਜ਼ਹਬਾਂ ਨਾਲ ਆਪਣੇ ਰਿਲੇਸ਼ਨਸ ਜੋੜ ਰਹੇ ਨੇ, ਉਹ 'ਤੇ ਜ਼ਰੂਰ ਵਿਚਾਰ ਰੱਖੀ ਜਾਵੇ। ਅਤੇ ਆਪਾਂ ਸਾਰੇ ਗੁਰਦੁਆਰਾ ਸਾਹਿਬ ਨੂੰ ਬੇਨਤੀ ਕਰੋਗੇ ਇੱਕ ਦਿਨ ਉਹ 'ਤੇ ਵੀ ਕਾਨਫਰੰਸ ਕਰਾਈ ਜਾਵੇ, ਜਿਹਦੇ ਵਿੱਚ ਆਪਾਂ ਇਹ ਬਹੁਤ ਇੰਪੋਰਟੈਂਟ ਇਸ਼ੂ ਗਰੂਮਿੰਗ ਦਾ ਔਰ ਸਾਡੇ ਸਮਾਜਿਕ ਜੋ ਇੱਦਾਂ ਦੇ ਟੌਪਿਕਸ ਨੇ ਉਹ 'ਤੇ ਜ਼ਰੂਰ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। ਅਖੀਰਲਾ ਸਵਾਲ ਡਾਕਟਰ ਅਮਰਜੀਤ ਸਿੰਘ ਲਈ ਜੀ ਆ ਕਿ ਡਾਕਟਰ ਸਾਹਿਬ ਜੀ ਕਿ ਇੱਕ ਸੰਗਤ ਵੱਲੋਂ ਸਵਾਲ ਆਇਆ ਕਿ ਜੇ ਖਾਲਸਾ ਇੱਕ ਆਪਣਾ ਆਈਲੈਂਡ ਖਰੀਦ ਕੇ ਉਹ 'ਤੇ ਆਪਣੀ ਐਸਟੈਬਲਿਸ਼ਮੈਂਟ ਸ਼ੁਰੂ ਕਰ ਦੇਵੇ, ਇਹ ਇੱਕ ਵਾਇਬਲ ਆਪਸ਼ਨ ਹੈ ਸਾਡੇ ਲਈ, ਅਤੇ ਇਹਦਾ ਰੂਪਰੇਖ ਕਿੱਦਾਂ ਦਾ ਹੋ ਸਕਦਾ? ਫਿਰ ਇੱਕ ਵਾਰੀ ਜ਼ਰਾ ਕਲੀਅਰ ਕਰਨਾ। ਜੇ ਇੱਕ ਖਾਲਸਾ ਪੰਥ ਰਲ ਮਿਲ ਕੇ ਇੱਕ ਪ੍ਰਾਈਵੇਟ ਆਈਲੈਂਡ ਖਰੀਦ ਲਵੇ, ਆਈਲੈਂਡ ਟਾਪੂ ਹੈ ਨਾ, ਅਤੇ ਉਹ 'ਤੇ ਆਪਣਾ ਜਿਵੇਂ ਸਿਸਟਮ ਸ਼ੁਰੂ ਕਰ ਦੇਵੇ, ਇਹ ਇੱਕ ਵਾਇਬਲ ਆਪਸ਼ਨ ਹੈ? ਅਤੇ ਜੇ ਹੈ ਤਾਂ ਉਹਦਾ ਨਕਸ਼ਾ, ਉਹਦਾ ਕੀ ਰੂਪਰੇਖਾ ਹੋ ਸਕਦੀ ਹੈ? ਦੇਖੋ, ਮੈਨੂੰ ਯਾਦ ਹੈ ਵੀ ਡਾਕਟਰ ਜਸਵੰਤ ਸਿੰਘ ਨੇਕੀ ਜਿਹੜੇ PGI ਦੇ ਡਾਇਰੈਕਟਰ ਵੀ ਰਹੇ, ਵੱਡੇ ਸਾਈਕਾਈਟਰੀ ਫੀਲਡ ਦੇ ਸੀ, ਪੰਜਾਬੀ ਪੋਇਟਰੀ 'ਚ ਵੀ ਸਿੱਖ ਸਟੂਡੈਂਟ ਫੈਡਰੇਸ਼ਨ 1948-49 ਦੇ ਪੀਰੀਅਡ 'ਚ ਉਹਨਾਂ ਦੇ ਫਾਊਂਡਰਸ 'ਚੋਂ ਵੀ ਸੀ। ਉਹ ਅਮਰੀਕਾ ਆਏ ਕਿਉਂਕਿ 1993 ਦੇ ਵਿੱਚ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਸ਼ਿਕਾਗੋ 'ਚ ਹੋਈ। ਸੋ ਉਹਦੇ 'ਚ ਵੀ ਉਹ ਇੱਕ ਸਪੀਕਰ ਸੀ। ਮੈਨੂੰ ਵੀ ਐਜ਼ ਏ ਸਪੀਕਰ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਐਜ਼ ਏ ਯੂਨੀਵਰਸਲ ਸਕ੍ਰਿਪਚਰ ਇਸ ਦੇ ਉੱਤੇ ਸੀ। ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਦੇਖੋ, ਅਸੀਂ ਵੀ ਸਮਝਦੇ ਹਾਂ ਸਿੱਖਾਂ ਨਾਲ ਜ਼ਿਆਦਤੀ ਹੋ ਰਹੀ ਹੈ, ਪਰ ਇੱਥੇ ਤੁਸੀਂ ਬਾਹਰ ਕੋਈ ਤੁਹਾਡੇ ਅਮੀਰ ਸਿੱਖ ਬੜੇ ਨੇ,
ਇੱਥੇ ਉਹਨਾਂ ਨੂੰ ਕਹੋ ਕੋਈ ਆਈਲੈਂਡ ਖਰੀਦ ਲੈਣ ਔਰ ਉੱਥੇ। ਤੇ ਮੈਂ ਕਿਹਾ ਡਾਕਟਰ ਸਾਹਿਬ ਕੋਈ ਲੇਮੈਨ ਇਹ ਗੱਲ ਕਹੇ ਨਾ, ਉਸ ਤੇ ਵੀ ਮੈਨੂੰ ਤਰਸ ਆਏਗਾ। ਤੁਸੀਂ ਤਾਂ ਇਸ ਲੈਵਲ ਦੇ ਸਕਾਲਰ ਰਹੇ ਹੋ, ਖੁਦ ਫੈਡਰੇਸ਼ਨ 'ਚ ਰਹੇ ਹੋ, ਇੰਨੇ ਵੱਡੇ ਤੁਸੀਂ PGI ਦੇ ਡਾਇਰੈਕਟਰ ਰਹੇ ਹੋ। ਮੈਂ ਕਿਹਾ ਵੀ ਤੁਹਾਨੂੰ ਯਾਦ ਹੈ, ਬੇਸ਼ੱਕ ਅੱਜ ਜੋ ਇਜ਼ਰਾਈਲ ਕਰ ਰਿਹਾ ਹੈ ਫਲਸਤੀਨੀਆਂ ਨਾਲ, ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਪਰ ਕੁਝ ਚੀਜ਼ਾਂ ਦਾ ਪ੍ਰੈਸੀਡੈਂਟ ਹੁੰਦਾ। ਪ੍ਰੈਜ਼ੀਡੈਂਟ ਟਰੂਮੈਨ ਨੇ ਜਦੋਂ ਫਲਸਤੀਨ ਨੂੰ ਡਿਵਾਈਡ ਕਰਨ ਦਾ ਮਤਾ, ਕਿਉਂਕਿ ਜਿੰਨੀ ਦੇਰ ਪ੍ਰੈਜ਼ੀਡੈਂਟ ਰੂਜ਼ਵੈਲਟ ਰਹੇ ਅਮਰੀਕਾ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਇਜ਼ਰਾਈਲ ਨੂੰ ਰੈਕਗਨਾਈਜ਼ ਨਹੀਂ ਕੀਤਾ ਜਾਂ UN 'ਚ ਨਹੀਂ ਲੈ ਕੇ ਆਏ, ਪ੍ਰੈਜ਼ੀਡੈਂਟ ਟਰੂਮੈਨ ਲੈ ਕੇ ਆਏ। ਰੂਜ਼ਵੈਲਟ ਨੇ ਇਹ ਕਿਹਾ ਵੀ ਜਿੱਥੇ 4 ਮਿਲੀਅਨ ਇੱਥੇ ਯਹੂਦੀ ਰਹਿੰਦੇ ਨੇ, ਆ ਜਾਣਗੇ, ਅਸੀਂ ਅਮਰੀਕਾ 'ਚ ਉਹਨਾਂ ਨੂੰ ਰੱਖ ਲੈਣਾ, ਵੀ ਤੁਸੀਂ ਫਲਸਤੀਨੀਆਂ ਨੂੰ ਕਿਉਂ ਉਜਾੜਨਾ। ਇਵੇਂ ਹੀ ਈਵਨ ਰਸ਼ੀਆ ਨੇ ਵੀ ਆਫਰ ਕੀਤਾ ਬਾਅਦ ਦੇ ਵਿੱਚ ਕਿ ਜੀ ਇਹਨਾਂ ਨੂੰ ਅਸੀਂ ਮੁਲਕ ਦਿੰਦੇ ਹਾਂ। ਉਹਨਾਂ ਨੇ ਕਿਹਾ ਜੀ ਨਹੀਂ, ਉਹ ਸਾਡਾ ਹੋਮਲੈਂਡ ਹੈ, ਸਾਡੀ ਧਰਤੀ ਹੈ, ਅਸੀਂ 2-3 ਹਜ਼ਾਰ ਸਾਲ ਤੋਂ ਅਸੀਂ ਤਾਂ ਜਦੋਂ ਯਹੂਦੀ ਜੋੜਾ ਬੈਠਦਾ ਉਹ ਕਹਿੰਦਾ ਨੈਕਸਟ ਈਅਰ ਇਨ ਜੈਰੂਸ਼ਲਮ, ਅਸੀਂ ਆਪਣੀ ਧਰਤੀ ਥੋੜ੍ਹੀ ਛੱਡ ਸਕਦੇ। ਸੋ ਪੰਜਾਬ ਸਾਡੇ ਗੁਰੂਆਂ ਦੀ ਧਰਤੀ ਹੈ, ਅਸੀਂ ਉਸ ਦੇ ਲਈ ਇੱਕ ਸਦੀ 18ਵੀਂ ਸਦੀ 'ਚ ਵੀ ਖੂਨ ਡੋਲਿਆ, ਹੁਣ ਵੀ ਅਸੀਂ ਆਪਣੇ ਗੋਲ ਦੇ ਬਿਲਕੁਲ ਨੇੜੇ ਹੈ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਉਹ ਲੋਕ ਜਿਹੜੇ ਉੱਥੇ ਬੈਠੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਸਾਨੂੰ ਕੋਈ ਸੇਕ ਨਾ ਲੱਗੇ, ਉਹ ਇਸ ਕਿਸਮ ਦਾ ਕਹਿੰਦੇ ਸੀ। ਔਰ ਲੇਕਿਨ ਇਸ ਗੱਲ ਦਾ ਧਿਆਨ ਰਹੇ, ਤੁਸੀਂ ਜਦੋਂ ਆਈਲੈਂਡ ਕੋਈ ਲੈ ਵੀ ਲੈਂਦੇ ਹੋ, ਉਸ ਮੁਲਕ ਦਾ ਜਿਹੜਾ ਮੁਲਕ UN ਦਾ ਮੈਂਬਰ ਹੈ, ਤੁਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਜਾਂ ਦੂਜੀ ਨਹੀਂ ਕਰ ਪਾ ਸਕਦੇ। ਸੋ ਇਹ ਐਵੇਂ ਇੱਕ ਹਵਾਈ ਆਈਡੀਆ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਕ੍ਰੇਡਲ ਹੈ ਸਾਡੀ ਸਿੱਖ ਸਿਵਲਾਈਜੇਸ਼ਨ ਦਾ, ਔਰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਜੀ ਅੱਜ ਦਾ ਮੌਜੂਦਾ ਪੰਜਾਬ ਜਿਸ ਦਾ ਏਰੀਆ 50,300 ਸਕੁਅਰ ਕਿਲੋਮੀਟਰ ਹੈ, ਇੰਨੀ ਸਾਡੀ ਟੈਰੀਟਰੀ ਹੈ। ਅਸੀਂ ਜਿਹੜੇ ਨਾਲ ਲੱਗਦੇ ਗੰਗਾਨਗਰ, ਹਨੂਮਾਨਗੜ੍ਹ ਸਾਡੇ ਜ਼ਿਲ੍ਹੇ ਨੇ, ਔਰ ਜਿਹਦੇ 20 ਮੀਲ ਦੀ ਪੱਟੀ ਦੋਵੇਂ ਪਾਸਿਓਂ ਜਾਂਦੀ ਹੈ, ਜਿਹੜਾ ਡੈਜ਼ਰਟ ਹੈ ਅਪ ਟੂ ਦਾ ਲਖਪਤ, ਜਿਹੜਾ ਸੀਚ ਹੈ, ਪਲੱਸ ਜਿਹੜਾ ਹਿਮਾਚਲ ਦੇ ਨੈਚੁਰਲ ਹਿਲ ਜਿਹੜੇ ਸਾਡਾ ਚਾਈਨਾ ਨਾਲ ਬਾਰਡਰ ਲਾਉਂਦੇ ਨੇ, ਇਹ ਸਾਡਾ ਨੈਚੁਰਲ ਹੋਮਲੈਂਡ ਹੈ, ਔਰ ਅਸੀਂ ਤਾਂ ਬਹੁਤ ਨੇੜੇ ਆਪਣੀ ਉਸ ਹੋਮਲੈਂਡ ਨੂੰ ਲਿਬਰੇਟ ਕਰਨ ਦੇ ਨੇੜੇ ਹੈ। ਸੋ ਹੁਣ ਇਹ ਆਈਲੈਂਡ ਵਾਲੀਆਂ ਜਾਂ ਗੱਲਾਂ ਇਹ 40 ਸਾਲ ਪਹਿਲਾਂ ਜ਼ਰੂਰ ਇਸ ਕਿਸਮ ਦੇ ਲੋਕ ਸੁਜੈਸਟ ਕਰਦੇ ਸੀ, ਪਰ ਇਹਦੇ 'ਚ ਕੋਈ ਦਮਖਮ ਨਹੀਂ ਹੈ। ਬੋਲੇ ਸੋ ਨਿਹਾਲ। ਸੰਗਤ ਦਾ ਬਹੁਤ ਬਹੁਤ ਧੰਨਵਾਦ। ਜੇ ਬੋਲਦਿਆਂ ਕੋਈ ਗਲਤੀ ਹੋ ਗਈ, ਆਪ ਅਜਾਣ ਬੱਚਾ ਸਮਝ ਕੇ ਮਾਫ ਕਰਨਾ। ਸੋ ਸਾਰੇ ਹਫਤੇ ਸਮਾਗਮ ਚੱਲਣਗੇ ਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਪਕੌੜਿਆਂ ਦਾ ਲੰਗਰ ਚੱਲ ਰਿਹਾ, ਆਪ ਜੀ ਨੇ ਸਾਰਿਆਂ ਨੇ ਛਕ ਕੇ ਜਾਣਾ। ਮੈਂ 1 ਮਿੰਟ ਭਾਈ ਭੁਪਿੰਦਰ ਸਿੰਘ ਹੋਠੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਹੁਣ ਸੰਗਤਾਂ ਨਾਲ ਅਖੀਰਲੇ ਬਚਨ ਸਾਂਝੇ ਕਰਕੇ ਤੇ ਸਮਾਪਤੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਦਾਸ ਇੱਕ ਵਾਰ ਫਿਰ ਗੁਰਦੁਆਰਾ ਸਾਹਿਬ ਦੇ ਸਮੂਹੀ ਸੇਵਾਦਾਰਾਂ ਵੱਲੋਂ ਡਾਕਟਰ ਅਮਰਜੀਤ ਸਿੰਘ ਜੀ ਔਰ ਭਾਈ ਅਮਨਦੀਪ ਸਿੰਘ ਜੀ, ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਜੋ ਇਸ ਕਾਨਫਰੰਸ ਦੇ ਵਿੱਚ ਇਸ ਚੱਲ ਰਹੇ ਸ਼ਹੀਦੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ। ਕੋਟਨ ਕੋਟ ਧੰਨਵਾਦ ਇਹਨਾਂ ਦਾ। ਸੋ ਖਾਲਸਾ ਜੀ ਸਿਰਫ ਆਪ ਸੰਗਤਾਂ ਦੇ ਨਾਲ ਪ੍ਰੋਗਰਾਮ ਦਾ ਜਿਹੜਾ ਵੇਰਵਾ ਉਹ ਸਾਂਝਾ ਕਰਨਾ ਹੈ। ਸੋ ਸ਼ਹੀਦੀ ਸਮਾਗਮ ਜਿਹੜੇ ਨੇ ਉਹ 18 ਤਰੀਕ ਤੱਕ ਚੱਲਣੇ ਨੇ। ਕੱਲ੍ਹ ਸ਼ਾਮ ਤੋਂ ਰੋਜ਼ਾਨਾ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਆਤਮ ਰਸ ਕੀਰਤਨ ਦਰਬਾਰ ਸੱਜਦੇ ਨੇ, ਜਿਸ ਵਿੱਚ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਕੱਲ੍ਹ ਦਾ ਜੋ ਪ੍ਰੋਗਰਾਮ ਹੈ, ਕੱਲ੍ਹ ਨੂੰ ਵਿਸ਼ੇਸ਼ ਐਤਵਾਰ ਨੂੰ ਆਪਾਂ ਵੈਸੇ ਵੀ ਹਰ ਹਫ਼ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਕੱਲ੍ਹ ਨੂੰ ਵਿਸ਼ੇਸ਼ ਤੌਰ 'ਤੇ ਭਾਈ ਅਵਤਾਰ ਸਿੰਘ ਜੀ ਖੰਡਾ, ਉਹਨਾਂ ਦਾ ਕੱਲ੍ਹ ਨੂੰ ਸ਼ਹੀਦੀ ਦਿਹਾੜਾ ਵੀ ਹੈ। ਸੋ ਜਿੱਥੇ ਆਪਾਂ ਭਾਈ ਹਰਦੀਪ ਸਿੰਘ ਨੂੰ ਯਾਦ ਕਰ ਰਹੇ ਹਾਂ, ਕੱਲ੍ਹ ਨੂੰ ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਜਿਹੜਾ ਉਹ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਸੋ ਕੱਲ੍ਹ ਨੂੰ ਸਵੇਰ ਨੂੰ 9:30 ਵਜੇ ਜੋ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਦੀਵਾਨ ਜਿਹੜੇ ਆਰੰਭ ਹੋ ਜਾਣੇ ਨੇ, ਜਿਸ ਵਿੱਚ ਕੀਰਤਨ ਕਥਾ ਔਰ ਉਸ ਤੋਂ ਉਪਰੰਤ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਜੋ ਬੁਲਾਰਿਆਂ ਦਾ ਸਮਾਂ ਰੱਖਿਆ ਗਿਆ ਹੈ, ਜਿਸ ਵਿੱਚ ਭਾਈ ਅਮਨਦੀਪ ਸਿੰਘ ਜੀ, ਡਾਕਟਰ ਸਾਹਿਬ, ਭਾਈ ਮਨਿੰਦਰ ਸਿੰਘ ਜੀ, ਉਹਨਾਂ ਨੇ ਵੀ ਅੱਜ ਰਾਤ ਨੂੰ ਪਹੁੰਚ ਜਾਣਾ। ਸੋ ਕੱਲ੍ਹ ਨੂੰ ਉਹ ਵੀ ਹਾਜ਼ਰੀਆਂ ਭਰਨਗੇ। ਹੋਰ ਜਿਹੜੇ ਬੁਲਾਰੇ ਸਾਡੇ ਬਹੁਤ ਇੱਥੇ ਬੈਠੇ ਨੇ, ਮੈਂ ਇਹਨਾਂ ਕੋਲੋਂ ਅੱਜ ਖਿਮਾ ਦਾ ਜਾਚਕ ਹਾਂ, ਕਿਉਂਕਿ ਅੱਜ ਸਮਾਂ ਸੀਮਤ, ਆਪਾਂ ਇਹਨਾਂ ਨੂੰ ਵਿਸ਼ੇਸ਼ ਕਰਕੇ ਜੋ ਬੁਲਾਰਿਆਂ ਨੂੰ ਸੱਦਿਆ ਸੀ, ਇਹਨਾਂ ਦੇ ਆਪਾਂ ਵਿਚਾਰ ਸਰਵਣ ਕਰਨੇ ਸਨ। ਸੋ ਕੱਲ੍ਹ ਨੂੰ ਸਾਰਿਆਂ ਨੇ ਬੁਲਾਰਿਆਂ ਨੇ ਉੱਥੇ ਆਪ ਸੰਗਤਾਂ ਦੇ ਨਾਲ ਹਾਜ਼ਰੀਆਂ ਭਰਨੀਆਂ ਨੇ। ਸੋ 1:30 ਵਜੇ ਤੋਂ ਉਪਰੰਤ 2 ਵਜੇ ਜੋ ਜਿੱਥੇ ਭਾਈ ਸਾਹਿਬ ਜੀ ਦੀ ਸ਼ਹੀਦੀ ਹੋਈ ਹੈ, ਜਿੱਥੇ ਆਪ ਜੀ ਦੇਖ ਸਕਦੇ ਹੋ ਕਿ ਗੇਟ ਦੀ ਉਸਾਰੀ ਹੋ ਰਹੀ ਹੈ, ਉਸ ਅਸਥਾਨ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਠੀਕ 2 ਵਜੇ ਉੱਥੇ ਦਾ ਸਮਾਂ ਹੈ।
ਉਸ ਤੋਂ ਉਪਰੰਤ ਪਰਤ ਕੇ ਮੁੜ ਕੇ ਦੁਬਾਰਾ ਫਿਰ 3 ਵਜੇ ਫਿਰ ਜਿਹੜੇ ਦੀਵਾਨ ਨੇ ਉਹ ਬਾਹਰ ਆਰੰਭ ਹੋ ਜਾਣੇ ਨੇ। 3 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਦੀਵਾਨ ਸਾਰੇ ਜਿਹੜੇ ਬਾਹਰ ਖੁੱਲ੍ਹੀਆਂ ਪੰਡਾਲਾਂ ਦੇ ਵਿੱਚ ਕੱਲ੍ਹ ਨੂੰ ਸਵੇਰ ਸਜਣਗੇ। ਔਰ ਖਾਲਸਾ ਜੀ 16 ਤਰੀਕ ਨੂੰ ਜੋ ਸ਼੍ਰੀ ਅਖੰਡ ਪਾਠ ਸਾਹਿਬ ਮੇਨ ਦਰਬਾਰ ਹਾਲ ਦੇ ਵਿੱਚ 12 ਵਜੇ ਆਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ 18 ਤਰੀਕ ਨੂੰ ਤਕਰੀਬਨ 5 ਵਜੇ ਪੈਣੇ ਨੇ। ਔਰ ਉਸ ਤੋਂ ਉਪਰੰਤ 9 ਵਜੇ ਤੱਕ ਖੁੱਲ੍ਹੀਆਂ ਪੰਡਾਲਾਂ ਦੇ ਵਿੱਚ ਇਹ ਦੀਵਾਨ ਸਾਰੇ ਸਜਣੇ ਨੇ। ਸੋ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਨੇ। ਇੱਕ ਪ੍ਰੋਗਰਾਮ ਹੋਰ ਸੱਚ ਕੱਲ੍ਹ ਦਾ ਉਹ ਇਹ ਹੈ ਕਿ ਗੁਰਮੁਖਾਂ ਵੱਲੋਂ ਜੋ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ 12 ਵਜੇ ਜੋ ਇੱਕ ਪੈਦਲ ਮਾਰਚ ਰੱਖਿਆ ਗਿਆ ਹੈ, ਉਹ ਵੀ ਕੱਲ੍ਹ ਨੂੰ ਉੱਥੋਂ ਆਰੰਭ ਹੋਵੇਗਾ। ਸੋ ਜਿਹੜੀ ਸੰਗਤ ਉਸ ਵਿੱਚ ਹਾਜ਼ਰੀ ਭਰ ਸਕਦੀ ਹੈ ਉਹ ਉੱਥੇ ਵੀ ਜ਼ਰੂਰ ਹਾਜ਼ਰੀਆਂ ਭਰਨ। 12 ਵਜੇ ਉੱਥੋਂ ਆਰੰਭਤਾ ਹੋਵੇਗੀ। ਉਹ ਵੀ ਜਿਹੜਾ ਪੈਦਲ ਮਾਰਚ ਹੈ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਸਥਾਨ ਤੇ ਪਹੁੰਚੇਗਾ। ਸੋ ਇਹ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਜਿਹੜਾ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਸੋ ਆਪ ਸੰਗਤਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਆਪ ਸਭ ਨੂੰ ਜਿਉਂ ਆਇਆ।